तेरे पेट की चर्बी तुझको जचती नहीं। 5 ਤੋਂ 7 kg weight ਅੱਛਾ। ਇੱਕ ਮਹੀਨੇ 'ਚ ਸਿਰਫ 15 ਰੁਪਈਆਂ ਦੀ ਸੌਂਫ ਇਸਤੇਮਾਲ ਕਰਨੀ ਤੁਸੀਂ ਡੇਲੀ। ਵਾਹ। ਪਾਣੀ ਹੋਰ ਨਹੀਂ ਪੀਣਾ, ਰਾਤ ਨੂੰ ਸੌਣ ਤੋਂ ਪਹਿਲਾਂ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ। ਨਹੀਂ ਖਾਣਾ। ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਹੈ ਤੇ 7 ਡੇਜ਼ ਰੂਟੀਨ ਦੱਸ ਦੋ। ਗੋਲਡਨ ਮਿਲਕ ਹੈ ਨਾ, ਉਹ ਤੁਹਾਨੂੰ ਗੋਲਡਨ ਕਰ ਦੇਗਾ। ਓਕੇ। ਮੁੰਡਿਆਂ ਦੇ ਵੀ ਚਿਹਰੇ ਬਹੁਤ ਖਰਾਬ ਹੁੰਦੇ ਨੇ, ਦਾਣੇ ਵੱਡੇ ਵੱਡੇ ਖੱਡੇ ਮੂੰਹ ਤੇ, ਉਸ ਤਰ੍ਹਾਂ ਦੀ ਜ਼ਾਲਮ ਐਕਨੀ ਵਾਸਤੇ ਕੋਈ ਵਾਕਈ ਐਸਾ ਟ੍ਰੀਟਮੈਂਟ ਦਾ ਤਾਂ ਤੁਹਾਨੂੰ ਸਾਰੀ ਜ਼ਿੰਦਗੀ ਦੁਆਵਾਂ ਲੱਭ। ਇਹ ਸਪਰੇ ਜਿਹੜਾ ਹੈ ਨਾ, ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਇਹ ਵੇਖ ਮੈਂ ਇਹ ਕਰ ਲਿਆ, ਇਹ ਸਪਰੇ ਤੁਸੀਂ ਬਣਾ ਕੇ ਰੱਖ ਲਓ। ਅੰਡਰ ਆਰਮਸ ਬਹੁਤ ਬੜਾ ਮਸਲਾ ਹੈ, ਹੱਲ 2 ਰੁਪਏ ਵਿੱਚ ਹੈਗਾ। ਇੱਕ ਚੁਟਕੀ ਵਿੱਚ ਕੋਈ 5 7 8 ਜਿੰਨੇ ਵੀ ਆ ਜਾਣ, ਠੀਕ ਹੈ ਨਾ, ਉਹਨੂੰ ਲੈ ਕੇ ਚਬਾ ਕੇ ਤੇ ਪਾਣੀ ਪੀ ਲਓ ਤੇ ਅੱਧੇ ਘੰਟੇ ਵਾਕ ਕਰ ਲਓ। ਓਕੇ। ਇਨਸ਼ਾਅੱਲਾ ਤੁਹਾਡੀ ਸ਼ੂਗਰ ਤੁਸੀਂ ਵੇਖੋਗੇ ਕਿ ਕਿਵੇਂ ਨੀਚੇ ਆਉਂਦਾ ਹੈਗਾ। ਵਾਹ। ਇਹ ਨਹੀਂ ਕਹਿੰਦੀ ਇਹ ਰੜਾ ਮੈਦਾਨ ਤੁਹਾਡਾ ਤੇ ਇਹਦੇ ਵਿੱਚ ਬਾਲ ਉੱਗ ਜਾਣਗੇ, ਨਹੀਂ, ਇਹ ਮੈਂ ਨਹੀਂ ਆਖਿਆ। ਸਹੀ ਹੈ ਨਾ। 7 ਨਸਲਾਂ ਦੇ ਟੋਟਕੇ ਮੇਰੇ ਕੋਲ ਹੈਗੇ ਨੇ, ਅਲਹਮਦੁਲਿਲਾ। ਜਿਸ ਦਿਨ ਵੀ ਤੁਹਾਡੇ ਪੀਰੀਅਡ ਸਟਾਰਟ ਹੋਏ ਨੇ ਤੇ ਤੁਸੀਂ ਨਾ ਇੱਕ ਕਹਿਵਾ ਇਸਤੇਮਾਲ ਕਰਨਾ ਹੈ। ਕਬਜ਼ ਦਾ ਕੋਈ ਇਲਾਜ। अस्सलाम वालेकुम जी, मैं आकाशा गुल अशरफ। ਤੁਸੀਂ ਵੇਖ ਰਹੇ ਹੋ ਮੇਰਾ ਆਪਣਾ ਪੰਜਾਬੀ ਪੋਡਕਾਸਟ। ਪੰਜਾਬੀ ਪੋਡਕਾਸਟ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਇੱਥੇ ਆ ਕੇ ਬਹੁਤ ਸਾਰੇ ਮਹਿਮਾਨਾਂ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ 'ਚ ਪ੍ਰੋਬਲਮ ਆਉਂਦਾ ਹੈ ਤੇ ਅਸੀਂ ਕੀ ਕਰੀਏ, ਬਟ ਆਫ ਕੋਰਸ ਜਦੋਂ ਇੱਥੇ ਆਉਂਦੇ ਤੇ ਮੇਰੇ ਰੰਗ ਦੇ ਵਿੱਚ ਰੰਗ ਕੇ ਬੋਲਣਾ ਸ਼ੁਰੂ ਕਰ ਦਿੰਦੇ ਨੇ। ਬਟ ਸਟਿਲ ਤੁਹਾਡੇ ਵਾਸਤੇ ਖੁੱਲਾ ਇਨਵੀਟੇਸ਼ਨ ਹੈ। ਅਸੀਂ तमाम ਜ਼ਬਾਨਾਂ ਦੀ ਰਿਸਪੈਕਟ ਕਰਦੇ ਹਾਂ, ਪਿਆਰ ਕਰਦੇ ਹਾਂ। ਮੈਂ ਪੰਜਾਬ ਦੀ ਹਾਂ, ਮੈਂ ਪੰਜਾਬਣ ਹਾਂ। ਅਸੀਂ ਪੰਜਾਬੀ ਵੀ ਬੋਲਾਂਗੇ, ਅਸੀਂ ਉਰਦੂ ਵੀ ਬੋਲਾਂਗੇ। ਸਾਡੇ ਮੁਲਕ ਜਿਹੜੀ ਜਿਹੜੀ ਜ਼ੁਬਾਨ ਬੋਲੀ ਜਾਂਦੀ ਹੈ ਅਸੀਂ ਬੋਲਾਂਗੇ ਵੀ, ਸੁਣਾਂਗੇ ਵੀ ਤੇ ਰਿਸਪੈਕਟ ਵੀ ਕਰਾਂਗੇ। ਅੱਜ ਦਾ ਸ਼ੋ ਔਰਤਾਂ ਵਾਸਤੇ ਤੇ ਖਾਸ ਤੌਰ ਤੇ ਮੈਂ ਬਣਾਵਾਂਗੀ ਮਰਦਾਂ ਵਾਸਤੇ ਬਹੁਤ ਜ਼ਿਆਦਾ ਖਾਸ, ਕਿਉਂਕਿ ਹਮੇਸ਼ਾ ਔਰਤਾਂ ਨੂੰ ਖੂਬਸੂਰਤੀ ਦੇ ਬਾਰੇ 'ਚ ਬਹੁਤ ਜ਼ਿਆਦਾ ਫਾਇਦਾ ਪਹੁੰਚਾਉਣ ਵਾਲੀਆਂ ਗੱਲਾਂ ਕੀਤੀਆਂ ਜਾਂਦੀਆਂ, ਕਿਉਂਕਿ ਖੂਬਸੂਰਤੀ ਸੂਟ ਕਰਦੀ ਹੈ ਔਰਤਾਂ ਨੂੰ, ਇਹ ਲੋਕਾਂ ਦਾ ਕਹਿਣਾ ਹੈ। ਬਟ ਮੈਂ ਕਹਿੰਦੀ ਮਰਦ ਵੀ ਸੋਹਣਾ ਹੋਵੇ ਨਾ ਤੇ ਨਜ਼ਰ ਪੈ ਹੀ ਜਾਂਦੀ ਹੈ। ਤੇ ਅੱਜ ਦਾ ਸਾਡਾ ਸ਼ੋ ਬਹੁਤ ਖਾਸ ਹੋਏਗਾ ਕਿਉਂਕਿ ਸਾਡੀ ਮਹਿਮਾਨ ਬਹੁਤ ਖਾਸ ਹੈ, ਕਿਉਂਕਿ ਅੱਜ ਦੇ ਦੌਰ 'ਚ ਇਸ ਮਕਸਦ ਦੇ ਨਾਲ, ਇਸ ਟਾਈਪ ਦੇ ਕੰਟੈਂਟ ਦੇ ਨਾਲ ਆਪਣਾ ਨਾਮ ਬਣਾਉਣਾ ਨਾ ਬਹੁਤ ਵੱਡੀ ਗੱਲ ਹੈ। ਸਭ ਤੋਂ ਪਹਿਲੇ ਤੇ ਮੈਂ ਤਾਲੀਆਂ ਵਜਾਵਾਂਗੀ ਸਾਡੇ ਅੱਜ ਦੇ ਗੈਸਟ ਵਾਸਤੇ ਤੇ ਉਹ ਤੋਂ ਬਾਅਦ ਜੀ ਤੁਹਾਡੇ ਨਾਲ ਤਾਰੂਫ ਕਰਾਵਾਂਗੇ ਸਾਡੀ ਨਾਇਮਾ ਆਪਾ। ਥੈਂਕ ਯੂ। अस्सलाम वालेकुम आपा जी, ਕੀ ਹਾਲ ਚਾਲ ਨੇ ਤੁਹਾਡੇ? ਅਲਹਮਦੁਲਿਲਾ। ਤੁਸੀਂ ਫੇਰ ਆ ਗਏ। ਅਲਹਮਦੁਲਿਲਾ, ਤੁਸੀਂ ਬੁਲਾਇਆ ਤੇ ਅਸੀਂ ਆ ਗਏ। ਤੁਸੀਂ ਆਂਦੇ ਰਹੋਗੇ ਤੇ ਅਸੀਂ ਖੂਬਸੂਰਤ ਹੁੰਦੇ ਰਵਾਂਗੇ ਇਨਸ਼ਾਅੱਲਾ। ਨਾਇਮਾ ਆਪਾ, ਦਿਲ ਤੇ ਬਹੁਤ ਕਰਦਾ ਹੈ ਤੁਹਾਡਾ ਜਰਨੀ ਵੀ ਪੁੱਛੀਏ, ਬਟ ਆਈ ਥਿੰਕ ਬਹੁਤ ਸਾਰੇ ਲੋਕ ਸਾਡੇ ਕੈਮਰੇ ਦੇ ਉਸ ਪਾਰ ਵੇਟ ਕਰ ਰਹੇ ਹੋਣਗੇ ਕਿ ਮੇਰਾ ਮੋਟਾਪਾ ਚਲਾ ਜਾਏ, ਮੇਰੇ ਕੋਲ ਖੂਬਸੂਰਤੀ ਆ ਜਾਏ, ਬੰਦਿਆਂ ਦੇ ਪੇਟ ਪਿੱਛੇ ਹੋ ਜਾਣ, ਬਾਲ ਜਿਹੜਾ ਸਾਨੂੰ ਹੋਇਆ। ਯੈਸ, ਮਤਲਬ ਸਾਨੂੰ ਖੂਬਸੂਰਤੀ ਚਾਹੀਦੀ ਹੈ। 10 ਸਾਲ ਦੇ ਆ ਤਦ ਵੀ ਖੂਬਸੂਰਤ ਲੱਗਣਾ ਚਾਹੁੰਦੇ ਆ, 60 ਸਾਲ ਦੇ ਵੀ ਖੂਬਸੂਰਤ ਲੱਗਣਾ ਚਾਹੁੰਦੇ ਆ। ਤੇ ਜਿਹੜਾ ਸਾਡਾ ਸਭ ਤੋਂ ਪਹਿਲਾ ਸੈਗਮੈਂਟ ਹੈ ਨਾ, ਪੇਟ ਦੀ ਚਰਬੀ। ਢੀਠ ਚਰਬੀ ਤੇ ਅੱਛਾ, ਇੱਕ ਚਰਬੀ ਹੁੰਦੀ ਹੈ, ਚਲੋ ਜੀ ਅਸੀਂ ਖਾ ਕੇ ਬਹਿ ਗਏ ਤੇ ਚਰਬੀ ਹੋ ਗਈ, ਲੇਕਿਨ ਇੱਕ ਹੈ ਜਿਹੜਾ ਰਿਸ਼ਵਤ ਖਾਣ ਵਾਲੇ ਨੇ, ਉਹਨਾਂ ਦੀ ਵੀ ਚਰਬੀ ਘੱਟ ਹੋਏਗੀ ਤੁਹਾਡੇ ਟੋਟ ਕਰਨਾ। ਉਹਨਾਂ ਦੇ ਵੀ ਪੇਟ ਪਿੱਛੇ ਜਾਣਗੇ। ਉਹਨਾਂ ਵਾਸਤੇ ਨਸੀਹਤ ਹੈ ਕਿ ਸਭ ਤੋਂ ਪਹਿਲੇ ਰਿਸ਼ਵਤ ਲੈਣਾ ਬੰਦ ਕਰ ਦਿਓ, ਉਹ ਤੋਂ ਬਾਅਦ ਤੁਹਾਡੇ ਤੇ ਟੋਟਕਾ ਵੀ ਕੰਮ ਕਰੇਗਾ। ਲੇਕਿਨ ਪੇਟ ਦੀ ਚਰਬੀ ਤੇ ਨਾ ਆਪਾ ਜੀ, ਮੈਂ ਇੱਕ ਨਾ ਗਾਣਾ ਬਣਾ ਦਿੱਤਾ। ਅੱਛਾ। ਹਾਂ, ਤੇ ਉਹਨਾਂ ਸਾਰਿਆਂ ਵਾਸਤੇ, ਬਲਕਿ ਉਹ ਸਾਨੂੰ ਕਹਿ ਰਹੇ ਨੇ, तेरे पेट की चर्बी तुझको जचती नहीं, तेरे पेट की चर्बी तुझको जचती नहीं, आज चर्बी खत्म हो जाएगी, आज फिटनेस वापस आएगी, जादू की छड़ी जब घुमाएगी, नाइमा आपा कोई टोटका बताएगी। अब जी शुरू हो जाओ। हाँ जी। पेट दी चर्बी। ਪੇਟ ਦੀ ਚਰਬੀ ਹੈ ਤੇ ਬੜੀ ਢੀਠ ਚਰਬੀ, ਜਿਹੜੀ ਨਹੀਂ ਜਾਂਦੀ ਤੇ ਵਾਪਸ ਆ ਜਾਂਦੀ ਹੈ, ਠੀਕ ਹੈ ਨਾ, ਇਸੇ ਤਰ੍ਹਾਂ। ਲੇਕਿਨ ਅੱਜ ਜਿਹੜਾ ਟੋਟਕਾ ਅਸੀਂ ਦੱਸਾਂਗੇ ਨਾ, ਉਹ ਬਿਲਕੁਲ ਮੁਫਤ ਹੈਗਾ। ਠੀਕ ਹੈ, ਬਿਲਕੁਲ ਕੋਈ 5-7 ਰੁਪਏ ਉਹਦੀ ਕੀਮਤ ਹੈਗੀ ਤੇ ਤੁਸੀਂ ਹਾਂ ਬਿਲਕੁਲ ਆਰਾਮ ਨਾਲ ਫਿਟ ਵੀ ਹੋ ਜਾਓਗੇ, ਤੁਹਾਡੀ ਆਈ ਸਾਈਡ ਵੀ ਠੀਕ ਹੋ ਜਾਏਗੀ। ਹਾਂਜੀ ਬਿਲਕੁਲ, ਤੁਹਾਡਾ ਦਿਮਾਗ ਵੀ ਫਰੈਸ਼ ਹੋ ਜਾਏਗਾ, ਜਿਹੜਾ ਗੈਸ ਬਲੋਟਿੰਗ ਵਾਲੇ ਸਾਰੇ ਮਾਮਲਾਤ ਵੀ ਹੱਲ ਹੋ ਜਾਣਗੇ। ਤਾਂ ਅਸੀਂ ਟਾਰਗੇਟ ਕਰਾਂਗੇ ਪੇਟ ਵਾਲੀ ਚਰਬੀ ਨੂੰ, ਪੇਟ ਤੇ ਥਾਈਸ। ਯਾਨੀ ਕਿ ਕੋਈ ਐਸੀ ਮੈਨੂੰ ਨੈਚੁਰਲ ਡਰਿੰਕ ਦੱਸ ਦਿਓ ਜਿਹੜਾ ਅਸੀਂ, ਮੈਂ ਡਰਿੰਕ ਹੀ ਦੱਸਣ ਲੱਗੀ ਹਾਂ, ਠੀਕ ਹੈ, ਦਿਮਾਗ ਪੜ ਲਿਆ ਮੈਂ, ਜਿਹੜਾ ਅਸੀਂ ਸਵੇਰ ਉੱਠਦੇ ਹੀ ਪੀਏ ਬਿਲਕੁਲ ਤੇ ਸਾਰਾ ਪੇਟ ਦੀ ਚਰਬੀ ਦੇ ਨਾਲ ਹੋਰ ਵੀ ਬਹੁਤ ਕੁਝ ਨਿਕਲ ਜਾਏ। ਇੱਕ ਹੀ ਡਰਿੰਕ ਦੱਸਾਂਗੀ, ਡਰਿੰਕ ਨਹੀਂ ਹੈਗਾ, ਸਾਦਾ ਪਾਣੀ ਦੱਸਾਂਗੀ, ਬਸ ਪਾਣੀ ਪੀਣ ਦਾ ਤਰੀਕਾ ਜ਼ਰਾ ਮੁਖਤਲਿਫ ਕਰਾਂਗੇ ਅਸੀਂ, ਠੀਕ ਹੈ ਨਾ। ਉਹਦੇ ਨਾਲ ਇਹ ਹੋਵੇਗਾ ਕਿ ਤੁਹਾਡੀ ਚਰਬੀ ਜਿਹੜੀ ਹੈ ਆਹਿਸਤਾ ਆਹਿਸਤਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਤੁਸੀਂ ਸਮਾਰਟ ਖੂਬਸੂਰਤ, ਜਿਵੇਂ ਫਵਾਦ ਖਾਨ ਨਹੀਂ ਹੈਗਾ ਸਾਡਾ, ਇਸ ਤਰ੍ਹਾਂ ਦੇ ਹੋ ਜਾਓਗੇ। ਓਕੇ, ਫਵਾਦ ਦਾ ਤੇ ਪੇਟ ਹੀ ਨਹੀਂ ਹੈਗਾ, ਇਸ ਤਰ੍ਹਾਂ ਦੇ ਹੋ ਜਾਓਗੇ, ਠੀਕ ਹੈ ਨਾ। ਮੈਂ ਆਖਿਆ ਉਸ ਤਰ੍ਹਾਂ ਦੇ ਹੋ ਜਾਓਗੇ। ਯਾਨੀ ਕਿ ਫਵਾਦ ਖਾਨ ਸਾਹਿਬ ਵੀ ਤੇ ਤੁਹਾਨੂੰ ਫੋਲੋ ਨਹੀਂ ਕਰ ਰਹੇ ਟੋਟਕਿਆਂ ਦੇ ਵਿੱਚ, ਜਿਹੜਾ ਤੁਸੀਂ ਉਹਨਾਂ ਦਾ ਹੀ ਨਾਂ ਲਿਆ ਹੈ, ਕਿਉਂਕਿ ਉਹ ਬੜਾ ਖੂਬਸੂਰਤ ਜਵਾਨ ਹੈ, ਮਾਸ਼ਾਅੱਲਾ।
ਅੱਛਾ, ਕਰਨਾ ਇਹ ਹੈ ਕਿ ਨਾ 2-2.5 ਲੀਟਰ ਪਾਣੀ ਲੈਣਾ ਹੈ। ਓਕੇ। ਤੇ ਉਹਦੇ ਵਿੱਚ ਤੁਸੀਂ ਪਾਣਾ ਹੈ ਕੋਈ 10-12 ਗ੍ਰਾਮ ਸੌਂਫ। ਓਕੇ। ਤੇ ਸੌਂਫ 10-12 ਗ੍ਰਾਮ ਆ ਜਾਂਦੀ, ਜ਼ਿਆਦਾ ਕੋਈ 10-12 ਰੁਪਏ ਦੀ। ਓਕੇ। ਹਾਂ, ਇਸ ਤੋਂ ਜ਼ਿਆਦਾ ਨਹੀਂ, ਕੋਈ 100 ਰੁਪਇਆ ਵੀ ਨਹੀਂ। ਨਹੀਂ 100 ਨਹੀਂ, 50 ਨਹੀਂ, ਕੋਈ ਜ਼ਿਆਦਾ 15 ਰੁਪਏ। ਹਾਂ, ਬਸ 10-15 ਰੁਪਏ, ਬਸ ਇੰਨੇ। ਤੇ ਤੁਸੀਂ 10-15 ਰੁਪਏ ਆਪਣੇ ਉੱਤੇ ਖਰਚ ਕਰਨੇ ਨੇ। ਉਹ ਕਿਵੇਂ ਕਰਨੇ ਨੇ ਕਿ ਰਾਤੀ 2-2.5 ਲੀਟਰ ਪਾਣੀ, 2.5 ਲੀਟਰ ਪਾਣੀ, ਜਿੰਨਾ ਤੁਸੀਂ ਪੀ ਸਕਦੇ ਹੋ, ਜ਼ਿਆਦਾ ਜਿੰਨਾ ਪੀਓਗੇ ਤੁਹਾਡਾ ਫਾਇਦਾ ਹੈ। ਠੀਕ ਹੈ ਨਾ। ਤੇ ਤੁਸੀਂ ਨਾ ਪਾਣੀ ਵਿੱਚ ਨਾ ਸੋਕ ਕਰਕੇ ਰੱਖ ਦੇਣੀ ਹੈ ਸੌਂਫ ਰਾਤ ਨੂੰ। ਸਟੀਲ ਦਾ ਪਤੀਲਾ ਹੋਵੇ, ਸਿਲਵਰ, ਪਲਾਸਟਿਕ, ਕੋਈ ਇਸ ਤਰ੍ਹਾਂ ਦਾ ਬਰਤਨ ਨਹੀਂ ਹੋਣਾ ਚਾਹੀਦਾ। ਠੀਕ ਹੈ। ਤੇ ਨਾ ਤੁਸੀਂ ਸਵੇਰੇ ਉੱਠ ਕੇ ਨਾ ਉਹਨੂੰ ਚੁੱਲ੍ਹੇ ਤੇ ਰੱਖ ਕੇ ਉਬਾਲ ਲਓ, ਕੋਈ 2-4-5-6 ਜੋਸ਼ ਆ ਜਾਣ। ਤੇ ਠੰਡਾ ਕਰਕੇ ਭਾਵੇਂ ਤੁਸੀਂ ਫ੍ਰਿਜ 'ਚ ਰੱਖ ਕੇ ਪੀਓ, ਭਾਵੇਂ ਤੁਸੀਂ ਬਾਹਰ ਰੱਖ ਕੇ ਪੀਓ। 1-2 ਕੱਪ ਜ਼ਰਾ ਗ੍ਰੀਨ ਟੀ ਤਰ੍ਹਾਂ ਪੀ ਲਿਓ ਸਵੇਰੇ। ਤੇ ਇਹ ਹੋਵੇਗਾ ਕਿ 10-15 ਦਿਨਾਂ ਵਿੱਚ 10-15 ਦਿਨ ਹੈ ਨਾ ਜਿਹੜੇ ਪਹਿਲੇ ਵਾਲੇ, ਸਿਰਫ 2 ਤੋਂ 2.5 kg ਤੁਹਾਡਾ weight ਜੋ ਹੈ ਆਪੇ ਹੀ ਆਪ ਪਤਾ ਵੀ ਨਹੀਂ ਚੱਲੇਗਾ, ਯਾਨੀ ਕਿ ਕੁਝ ਵੀ ਨਹੀਂ ਕੀਤਾ, ਸਿਰਫ ਪਾਣੀ ਪੀ ਰਹੇ ਸੀ, ਕਿਧਰਲੇ ਪਾਸੇ ਗਿਆ। ਹਾਂ। ਤੇ ਅਗਲੇ ਜਿਹੜੇ 15 ਦਿਨ ਹੈ ਨਾ, ਤਕਰੀਬਨ ਤੁਸੀਂ ਆਖੋ ਕਿ 5 ਤੋਂ 7 kg weight ਇੱਕ ਮਹੀਨੇ 'ਚ। ਸਿਰਫ 15 ਰੁਪਈਆਂ ਦੀ ਸੌਂਫ ਇਸਤੇਮਾਲ ਕਰਨੀ ਤੁਸੀਂ ਡੇਲੀ। ਪਾਣੀ ਹੋਰ ਨਹੀਂ ਪੀਣਾ, ਪਾਣੀ ਸਿਰਫ ਤੁਸੀਂ ਇਹੀ ਪੀਣਾ ਸੌਂਫ ਵਾਲਾ। ਤੇ ਇਹ ਹੈ ਕਿ ਢੀਡ ਚਰਬੀ ਜਾਏਗੀ, ਗੈਸ, ਬਲੋਟਿੰਗ, ਹਾਜ਼ਮੇ ਦਾ ਮਾਮਲਾ ਸਾਰਾ ਸਹੀ ਹੋ ਜਾਏਗਾ, ਤੁਹਾਡੀ ਆਈਸਾਈਟ ਠੀਕ ਹੋ ਜਾਏਗੀ, ਬਾਲ ਠੀਕ ਹੋ ਜਾਣਗੇ, ਤੇ ਨਾਲ ਤੁਸੀਂ ਆਖੋ ਕਿ ਤੁਹਾਡਾ ਗਟ ਸਿਸਟਮ ਜਿਹੜਾ ਹੈ ਉਹ ਸੁਪਰ ਫਿਟ ਹੋ ਜਾਏਗਾ। ਸਹੀ। ਅੱਛਾ, ਹੁਣ ਇੱਕ ਹੋਰ ਟਿਪ ਦੱਸ ਦਿਓ ਕਿ ਜਿਹੜਾ ਸਾਡੇ ਕਨਫਿਊਜ਼ਨ ਆ ਕਿ ਰਾਤ ਨੂੰ ਕੁਝ ਖਾ ਕੇ ਐ ਸੋ ਜਾਓ ਤੇ ਸਵੇਰ ਤੁਸੀਂ ਬਹੁਤ ਫਰੈਸ਼ ਉੱਠੋਗੇ, ਸਵੇਰ ਨੂੰ ਐ ਖਾਓਗੇ ਤੇ ਦਿਨ ਬੜਾ ਫਰੈਸ਼ ਹੋਏਗਾ। ਕੋਈ ਐਸੀ ਬੇਸਿਕ ਟਿਪਸ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ? ਕੀ ਨਹੀਂ ਖਾਣਾ? ਹਾਂ, ਹੈਵੀ ਨਹੀਂ ਖਾਣਾ, 7 ਵਜੇ ਤੋਂ ਬਾਅਦ ਨਹੀਂ ਖਾਣਾ। ਠੀਕ ਹੈ। ਪੇਟ ਭਰ ਕੇ ਨਹੀਂ ਖਾਣਾ। ਕਹਿੰਦੇ ਨਾ ਕਿ ਬਾਦਸ਼ਾਹ ਸਵੇਰੇ ਨਾਸ਼ਤਾ ਕਰੋ ਬਾਦਸ਼ਾਹ ਵਾਲਾ, ਤੇ ਦਿਨੇ ਖਾਓ ਵਜ਼ੀਰਾਂ ਵਾਲਾ, ਤੇ ਰਾਤੀ ਖਾਓ ਫਕੀਰਾਂ ਵਾਲਾ। ਠੀਕ ਹੈ ਨਾ। ਇਹ ਮਿਸਾਲ ਕੋਈ ਇੰਜ ਨਹੀਂ ਬਣਦੀ। ਜਿਸ ਤਰ੍ਹਾਂ ਮੈਂ ਆਂਦੀ ਹਾਂ ਨਾ ਕਿ ਟੋਟਕੇ ਜਿਹੜੇ ਹੈ ਕਿ ਕੋਈ ਇਹਨਾਂ ਦੀ ਨਾ ਤੇ ਕੋਈ ਯੂਨੀਵਰਸਿਟੀ, ਨਾ ਕੋਈ ਕਾਲਜ, ਤੇ ਨਾ ਇਹਨਾਂ ਦੀ ਕੋਈ, ਇਹ ਨਸਲ ਦਰ ਨਸਲ ਆਉਂਦੇ ਨੇ। ਇਸ ਤਰ੍ਹਾਂ ਜਿਹੜੀ ਇਹ ਕਹਾਵਤਾਂ ਨੇ ਨਾ, ਇਹਨਾਂ ਵਿੱਚ ਨਸਲਾਂ ਲੱਗਦੀਆਂ ਨੇ। ਠੀਕ ਹੈ ਨਾ। ਇਹਨਾਂ ਵਿੱਚ ਪੂਰੀ ਤੁਹਾਡੀ ਇੱਕ ਹਿਸਟਰੀ ਛੁਪੀ ਹੁੰਦੀ ਹੈ। ਇਸ ਵਜ੍ਹਾ ਤੋਂ ਇਹ ਕਹਾਵਤ ਸਾਹਮਣੇ ਆਉਂਦੀ। ਪਹਿਲੇ ਮੈਨੂੰ ਇਹ ਦੱਸਦੇ ਮੈਂ ਪੰਜਾਬੀ ਸਹੀ ਬੋਲ ਰਹੀ ਹਾਂ ਕਿ ਨਹੀਂ। ਮੈਂ ਅੱਛਾ ਉਦੋਂ ਤਾਂ ਹੈਰਾਨ ਹੋਣੀ, ਮੈਂ ਕਿਹਾ ਇਹ ਉਰਦੂ ਤੇ ਨਹੀਂ ਬੋਲ ਰਹੇ, ਇੰਨਾ ਫਲੋ ਕਿਉਂ ਹੈ, ਤੱਕ ਬ੍ਰੇਕ ਕਿਉਂ ਨਹੀਂ ਹੋਇਆ? ਬਟ ਦੇਖ ਲਓ ਫਿਰ ਅੱਜ ਤੁਹਾਨੂੰ ਰੰਗ ਤਾਂ ਨਾ ਮੈਂ ਆਪਣੇ ਰੰਗ 'ਚ ਜਿਹੜੀ ਵੀ ਮੈਂ ਬੋਲੀ ਜਾ ਰਹੀ ਹਾਂ। ਲੇਕਿਨ ਮੈਂ ਤੁਹਾਨੂੰ ਫਾਇਦਾ ਦੱਸਾਂ, ਸਾਡੀ ਪੰਜਾਬੀ ਦਾ ਸਾਨੂੰ ਇਹ ਫਾਇਦਾ, ਦੇਖੋ ਇਹ ਹੁੰਦਾ ਆਪਣੀ ਦੇਸੀ ਤੇ ਆਪਣੀ ਰੂਟਸ ਨੂੰ ਸੰਭਾਲਣ ਦਾ ਫਾਇਦਾ, ਕਿ ਨਾ ਸਿਰਫ ਪਾਕਿਸਤਾਨ ਦੇ ਲੋਕ ਸਾਨੂੰ ਵੇਖਦੇ ਨੇ, ਸਾਨੂੰ ਸਾਡੇ ਹਮਸਾਇਆ ਮੁਲਕ, ਸਾਡੇ ਚੜ੍ਹਦੇ ਪੰਜਾਬ ਤੋਂ ਲੋਕ ਬਹੁਤ ਜ਼ਿਆਦਾ ਲਾਈਕ ਕਰਦੇ ਤੇ ਤੁਹਾਡਾ ਫਾਇਦਾ ਉੱਥੇ ਤੱਕ ਪਹੁੰਚ ਰਿਹਾ। ਸੋਚੋ ਦੁਆਵਾਂ ਉੱਥੋਂ ਵੀ ਆਣਗੀਆਂ ਸਰਦੋਂ ਪਾਰ। ਤੇ ਫਿਰ ਉਹ ਤੋਂ ਇਲਾਵਾ ਪੰਜਾਬੀ ਪੂਰੀ ਦੁਨੀਆ 'ਚ ਮਸ਼ਹੂਰ ਹੈ, ਕਹਿੰਦੇ ਨੇ ਪੰਜਾਬੀ ਆ ਗਏ ਹੋਏ। ਬਿਲਕੁਲ ਐਸੇ ਹੀ ਮੈਂ ਇਹ ਕਹਿ ਰਹੀ ਸੀ ਅਭੀ। ਅੱਛਾ, ਤੇ ਨਾ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਕਨਫਰਮ ਕਰਨਾ ਚਾਹਾਂਗੀ, ਜਿਹੜਾ ਹਲਦੀ ਦੁੱਧ ਬਹੁਤ ਇਹੀ ਆਖਣ ਲੱਗੀ ਸੀ ਕਿ ਤੁਸੀਂ ਨਾ ਜ਼ਿਆਦਾ, ਮਤਲਬ ਇਹ ਹੈ ਕਿ ਖਾਣਾ ਪੇਟ ਭਰ ਕੇ ਨਹੀਂ ਖਾਣਾ। ਠੀਕ ਹੈ। 7 ਵਜੇ ਤੋਂ ਬਾਅਦ ਨਹੀਂ ਖਾਣਾ। ਤੇ ਜਿਹੜਾ 골ਡਨ ਮਿਲਕ ਹੈ ਨਾ, ਉਹ ਤੁਹਾਨੂੰ 골ਡਨ ਕਰ ਦੇਗਾ, ਤੁਹਾਨੂੰ ਖੂਬਸੂਰਤ ਕਰ ਦੇਗਾ। ਤੁਹਾਡੇ ਇੰਟਰਨਲ ਜਿੰਨੇ ਵੀ ਮਾਮਲਾਤ ਨੇ, ਗੈਸ ਹੈ, ਬਲੋਟਿੰਗ ਹੈ, ਇਨਫਲੇਮੇਸ਼ਨ, ਜਿਹਨੂੰ ਸੂਜਨ ਆਉਂਦੇ ਨੇ, ਜਿਸ ਤੋਂ ਵਜ੍ਹਾ ਤੋਂ ਸਾਰੀ ਬਿਮਾਰੀ ਬਣਦੀ ਹੈ, ਜਨਮ ਲੈਂਦੀ ਹੈ। ਸਵੇਰ ਉੱਠਦੇ ਆ ਤੇ ਆਲੂਆਂ ਤਰ੍ਹਾਂ ਮੂੰਹ ਸੁੱਜਿਆ ਹੁੰਦਾ, ਆਲੂਆਂ ਤਰ੍ਹਾਂ ਮੂੰਹ ਵੀ ਸੁੱਜਿਆ ਹੁੰਦਾ ਹੈ, ਪੈਰ ਸੁੱਜੇ ਹੁੰਦੇ ਨੇ, ਮੂੰਹ ਸੁੱਜਿਆ ਹੁੰਦਾ ਹੈ। ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਈ ਦਫਾ ਕਿ ਤੁਸੀਂ ਨਾ ਜਿਸ ਤਰ੍ਹਾਂ ਉੱਠ ਕੇ ਚੱਲਦੇ ਹੋ ਨਾ, ਭਾਰੀਪਣ ਹੁੰਦਾ ਹੈ ਕਿ ਚੱਲ ਨਹੀਂ ਸਕਦੇ। ਨੀਂਦ ਤੋਂ ਬਾਅਦ ਵੀ ਅਸੀਂ ਨੀਂਦ ਚ ਰਹਿੰਦੇ ਹਾਂ, ਖੁਮਾਰ ਚ ਰਹਿੰਦੇ ਹਾਂ, ਹਲਕੇ ਨਹੀਂ ਹੁੰਦੇ। ਤੇ 골ਡਨ ਮਿਲਕ ਜਿਹੜਾ ਹੈ ਨਾ, ਬਸ ਬਣਾਉਣ ਦਾ ਤਰੀਕਾ ਜ਼ਰਾ ਵੱਖਰਾ ਹੈ। ਅੱਛਾ, ਜਿਹੜਾ ਮੈਂ ਦੱਸਾਂਗੀ ਉਸੇ ਤਰੀਕੇ ਨਾਲ ਤੁਸੀਂ ਗਰਮੀ ਸਰਦੀ ਫੋਰਐਵਰ ਪੀਓ। ਠੀਕ ਹੈ ਨਾ। ਇਹ ਤੁਹਾਡੀ ਸਿਹਤ ਦਾ ਤੁਸੀਂ ਇਹ ਆਖ ਸਕਦੇ ਹੋ ਕਿ ਤੁਹਾਡੀ ਸਿਹਤ ਦਾ ਨਾ ਜ਼ਾਮਿਨ ਹੈ। ਓਕੇ। ਲੈਣਾ ਇਹ ਕਿ ਇੱਕ ਲੌਂਗ ਲੈਣੀ ਹੈ, ਬਸ ਇੱਕ ਲੌਂਗ। ਠੀਕ ਹੈ। ਇਸ ਮੌਸਮ ਵਿੱਚ ਤੁਸੀਂ ਲੈਣੀ ਹੈ ਜਿਹੜੀ ਚਾਹ ਵਾਲੀ ਚਮਚ ਅੱਧੀ ਦੇਸੀ ਘਿਓ ਹੋਵੇ। ਠੀਕ ਹੈ। ਲੌਂਗ ਕੜਕੜਾ ਲਿਓ ਉਹਦੇ ਵਿੱਚ। ਓਕੇ। ਠੀਕ ਹੈ। ਲੌਂਗ ਕੜਕੜਾ ਕੇ ਤੇ ਤੁਸੀਂ ਫਿਰ ਦੁੱਧ ਪਾਣਾ ਹੈ। ਜਦੋਂ ਲੌਂਗ ਦਾ ਸਾਈਜ਼ ਕੋਈ 4 ਗੁਣਾ ਹੋ ਜਾਏ, ਅੱਛਾ, ਠੀਕ ਹੈ ਨਾ, ਫੁੱਲ ਗਈ ਨਾ, ਫਿਰ ਤੁਸੀਂ ਦੁੱਧ ਪਾਣਾ ਹੈ। ਜਦੋਂ ਲੌਂਗ ਨੇ ਫੁੱਪੋ ਦੀ ਤਰ੍ਹਾਂ ਮੂੰਹ ਫੁਲਾ ਲਿਆ, ਹਾਂ, ਫੁੱਪੋ ਤਰ੍ਹਾਂ ਮੂੰਹ ਫੁਲਾ ਲਿਆ, ਫੁੱਪੋ ਤਰ੍ਹਾਂ 4 ਗੁਣਾ ਫੁੱਲ ਗਈ। ਓਕੇ। ਤੇ ਨਾ ਫਿਰ ਤੁਸੀਂ ਦੁੱਧ ਪਾਣਾ ਉਹਦੇ ਵਿੱਚ। ਦੁੱਧ ਪਾ ਕੇ ਤੇ ਸ਼ੱਕਰ, ਗੁੜ, ਕੋਈ ਵੀ ਸ਼ੈ, ਕੋਈ ਵੀ, ਜੇ ਤੁਸੀਂ ਆਪਣਾ ਕੀ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ, ਜੇ ਸ਼ੂਗਰ ਹੈ ਤਾਂ ਫਿਰ ਰਹਿਣ ਦਿਓ। ਠੀਕ ਹੈ ਨਾ। ਹਾਂ, ਫਿਰ ਬਿਲਕੁਲ ਰਹਿਣ ਦਿਓ। ਫਿਰ ਥੋੜੀ ਦਾਲਚੀਨੀ ਪਾ ਲਓ। ਠੀਕ ਹੈ ਨਾ। ਲੌਂਗ ਦੇ ਨਾਲ ਹੀ ਥੋੜੀ ਜਿਹੀ, ਜਿੰਨੀ ਲੌਂਗ ਉਨੀ ਦਾਲਚੀਨੀ ਵੀ ਜ਼ਿਆਦਾ ਨਹੀਂ। ਠੀਕ ਹੈ ਨਾ। ਉਹ ਜਦੋਂ ਪੱਕ ਜੇ ਨਾ 2 3 4 5 ਜੋਸ਼ ਆ ਜਾਣ, ਤੇ ਫਿਰ ਜਿਹੜੀ ਅੰਬਾ ਹਲਦੀ ਹੁੰਦੀ ਨਾ,
ਟਰਮਰਿਕ ਜਿਹਨੂੰ ਆਂਦੇ ਨੇ ਜੰਗਲੀ ਹਲਦੀ। ਅੱਛਾ, ਮੈਨੂੰ ਠੀਕ ਹੈ ਨਹੀਂ ਨਾ? ਪਤਾ। ਓਕੇ, ਨਹੀਂ ਅੰਬਾ ਹਲਦੀ ਹੁੰਦੀ ਨਾ, ਉਹ ਹੁੰਦੀ ਹੈ ਸਹੀ ਅਸਲੀ ਖਾਣ ਵਾਸਤੇ ਇਸਤੇਮਾਲ। ਠੀਕ ਹੈ ਨਾ? ਉਹ ਆਯੁਰਵੈਦਿਕ ਵਿੱਚ ਸਭ ਤੋਂ ਵੱਡਾ ਐਂਟੀਬਾਇਓਟਿਕ ਹੈ ਅੰਬਾ ਹਲਦੀ। ਠੀਕ ਹੈ ਨਾ? ਅੰਬਾ ਹਲਦੀ ਤੁਸੀਂ ਜਾ ਕੇ ਪੰਸਾਰ ਕੋਲ ਮੰਗੋਗੇ ਦੇ ਦੇਗਾ, ਕਚਾਲੂਆਂ ਟਾਈਪ ਵੱਡੀ ਵੱਡੀ ਹੁੰਦੀ ਹੈ। ਠੀਕ ਹੈ? ਤੇ ਉਹ ਪਿਸਾ ਕੇ ਤੁਸੀਂ ਰੱਖ ਲਓ ਤੇ ਇੱਕ ਚੁਟਕੀ ਸਿਰਫ ਇੱਕ ਚੁਟਕੀ ਜਦੋਂ ਤੁਸੀਂ ਪਾ ਲੋਗੇ ਨਾ ਆਪਣੇ ਮੱਗ ਵਿੱਚ ਦੁੱਧ, ਤੇ ਇੱਕ ਚੁਟਕੀ ਉੱਤੇ ਪਾ ਕੇ ਮਿਕਸ ਕਰਕੇ ਪੀਓ। ਇਹ ਹੁੰਦਾ ਹੈ ਅਸਲ 골ਡਨ ਮਿਲਕ। ਅੱਛਾ, ਠੀਕ ਹੈ? ਓਕੇ। ਹਾਂ, ਇਹ ਸਾਰੇ ਜਿੰਨੇ ਵੀ ਤੁਸੀਂ ਇਹ ਪੀ ਕੇ ਸੋਗੇ ਨਾ 2 3 4 ਦਿਨ ਤੁਹਾਡੇ ਕਬਜ਼ ਦੇ ਮਾਮਲਾਤ, ਤੁਹਾਡੇ ਹਾਂਜੀ ਗੈਸ, ਕੀ ਸੂਜਨ, ਜਿਹੜਾ ਵੀ ਕੋਈ ਹੈ ਕੋਈ ਇਸ ਤਰ੍ਹਾਂ ਦਾ ਕਿ ਤੁਸੀਂ ਉੱਠਣ ਤੋਂ ਬਾਅਦ ਫਰੈਸ਼ ਨਹੀਂ ਹੁੰਦੇ, ਇਨਸ਼ਾਅੱਲਾ ਤੁਸੀਂ ਫਰੈਸ਼ ਰਹੋਗੇ ਇਨਸ਼ਾਅੱਲਾ। ਓਕੇ ਨਾਇਮਾ ਜੀ, ਹੁਣ ਸਾਡਾ ਨਾਇਮਾ ਆਪਾ ਤੋਂ ਬਗੈਰ ਨਹੀਂ ਮੈਂ ਬੁਲਾਵਾਂਗੀ। ਸੈਗਮੈਂਟ 2 ਸਾਡਾ ਹਰ ਕੁੜੀ ਦੀ ਰਿਕੁਆਇਰਮੈਂਟ ਕੋਰੀਅਨ ਗਲਾਸ ਸਕਿਨ। ਹਾਂਜੀ, ਬਲਕਿ ਮੈਂ ਸਭ ਤੋਂ ਪਹਿਲੇ ਕਹਾਂਗੀ ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਸਾਡੀਆਂ ਜਿਹੜੀਆਂ ਭੈਣਾਂ ਇਨਸ਼ਾਅੱਲਾ ਇਸ ਸਾਲ ਬ੍ਰਾਈਡ ਟੂ ਵੀ ਜਿਹੜੀਆਂ ਘਰ ਸਦਾ ਜਾਣਗੀਆਂ, ਉਹਨਾਂ ਵਾਸਤੇ 7 ਡੇਜ਼ ਰੂਟੀਨ ਦੱਸ ਦਿਓ। 7 ਡੇਜ਼ ਰੂਟੀਨ ਬਿਲਕੁਲ ਠੀਕ ਹੈ। 7 ਡੇਜ਼ ਤੁਸੀਂ ਆਖ ਲਓ ਜਾਂ ਤੁਸੀਂ ਆਖ ਲਓ ਕਿ 3.5 ਦਿਨ। ਠੀਕ ਹੈ ਨਾ? 3.5 ਦਿਨ। ਅੱਛਾ, 3.5 ਦਿਨ ਹੋ ਗਈ। 7 ਐਪਲੀਕੇਸ਼ਨ। 7 ਐਪਲੀਕੇਸ਼ਨ। ਠੀਕ ਹੈ ਨਾ? ਹਾਂ, 3.5 ਦਿਨ ਦੀ ਇੱਕ ਤੁਹਾਨੂੰ ਨਾ ਰੈਮੇਡੀ ਦੱਸਾਂਗੇ। ਠੀਕ ਹੋ ਗਿਆ। ਕੋਰੀਅਨ ਗਲਾਸ ਸਕਿਨ ਦੁਲਹਨਾਂ ਵਾਸਤੇ, ਦੁਲਹਨਾਂ ਦੀ ਭੈਣਾਂ ਵਾਸਤੇ, ਦੋਸਤਾਂ ਵਾਸਤੇ, ਮਾਂ ਭਾਈ ਸਭ ਲਾਣ। ਅੱਛਾ, ਭਾਈ ਵੀ ਯਾਨੀ ਮਰਦਾਂ ਦੀ ਵੀ ਕੋਰੀਅਨ ਗਲਾਸ ਸਕਿਨ ਹੋ ਜਾਏਗੀ। ਹਾਂਜੀ, ਬਿਲਕੁਲ ਹੋ ਜਾਏਗੀ। ਬਹੁਤ ਹੀ ਸੌਖਾ ਹੈ। ਪਰ ਸਭ ਨੂੰ ਪਤਾ ਹੈ ਕਿ ਜਿਹੜੀ ਕਾਫੀ ਹੁੰਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਖਸੂਸੀਅਤ ਹੈ ਕਿ ਜਿਹੜੀ ਤੁਹਾਡੀ ਟੈਨਿੰਗ ਨੂੰ ਖਤਮ ਕਰਦੀ ਹੈ। ਠੀਕ ਹੈ ਨਾ? ਟੈਨਿੰਗ ਨੂੰ ਬਿਲਕੁਲ ਰਿਮੂਵ ਕਰਦੀ। ਕਾਫੀ ਦੇ ਨਾਲ ਨਾ ਤੁਸੀਂ ਲੈਣੀ ਹੈ ਸੋਇਆ ਸੌਸ। ਠੀਕ ਹੋ ਗਿਆ। ਠੀਕ ਹੈ ਨਾ? ਕੋਜਿਕ ਐਸਿਡ ਜਿਹਦਾ ਹੁੰਦਾ ਨਾ, ਉਹ ਕੋਜਿਕ ਐਸਿਡ ਆਂਦੇ ਨੇ ਕਿ ਤੁਸੀਂ ਕੈਮੀਕਲ ਤੇ ਸ਼ਕਲ ਵਿੱਚ ਲਾਓਗੇ ਨਾ ਤੇ ਸਕਿਨ ਡੈਮੇਜ ਹੋ ਜਾਏਗੀ। ਠੀਕ ਹੈ ਨਾ? ਪਰ ਇਹ ਹੈ ਕਿ ਜਿਹੜਾ ਬਾਰਲੀ ਹੁੰਦਾ ਨਾ ਜਿਹਦੇ ਨਾਲੇ ਬਣਦੀ ਹੈ ਆਪਣਾ ਕੀ ਹੈ ਸੋਇਆ ਸੌਸ। ਸੋਇਆ ਜਿਹੜਾ ਹੈ ਜਿਸ ਤਰ੍ਹਾਂ ਧਨੀਏ ਤਰ੍ਹਾਂ ਹੁੰਦਾ ਸੋਇਆ, ਉਹਦੀ ਸੌਸ ਹੁੰਦੀ ਹੈ ਸੋਇਆ ਸੌਸ। ਸੋਇਆ ਸੌਸ, ਹਾਂ ਬਿਲਕੁਲ ਜਿਸ ਤਰ੍ਹਾਂ ਬਰਾਊਨ ਕਲਰ ਦੀ, ਜਿਸ ਤਰ੍ਹਾਂ ਕਾਫੀ ਹੁੰਦੀ ਹੈ ਬਲੈਕ ਬਿਲਕੁਲ ਡਾਰਕ ਬਰਾਊਨ। ਬਸ ਇੰਨੀ ਕੁ ਲੈਣੀ ਤੁਸੀਂ ਕਿ ਕੌਫੀ ਜਿਹੜੀ ਨਾ ਉਹਦੇ ਵਿੱਚ ਹੱਲ ਹੋ ਜਾਏ। ਕੌਫੀ ਹੱਲ ਹੋ ਜਾਏ, ਉਹ ਤੁਹਾਡਾ ਨਾ ਇੱਕ ਲਿਕਵਿਡ ਜਿਹਾ ਬਣ ਜਾਏਗਾ। ਲਿਕਵਿਡ ਬਣ ਗਿਆ ਤਾਂ ਉਹਦੇ ਵਿੱਚ ਤੁਸੀਂ ਪਾਣਾ ਹੈ ਡਰਾਈ ਮਿਲਕ। ਠੀਕ ਹੈ? ਡਰਾਈ ਮਿਲਕ ਇੰਨਾ ਕੁ ਪਾਣਾ ਕਿ ਇੱਥੇ ਇੱਕ ਜੀ ਕਰੀਮ ਬਣ ਜਾਏ। ਠੀਕ ਹੈ? ਇਹਨੂੰ ਇੱਕ ਸਾਈਡ ਤੇ ਰੱਖ ਲਓ ਤੇ ਦੂਜੇ ਪਾਸੇ ਨਾ ਥੋੜਾ ਜਿਹਾ ਸ਼ਹਿਦ ਤੇ ਥੋੜਾ ਜਿਹਾ ਲੈਮਨ, ਇਹਨੂੰ ਮਿਕਸ ਕਰਕੇ ਹਲਕਾ ਜਿਹਾ ਤੇ ਗ੍ਰੇਨਸ ਜਿਹੜੇ ਹੈ ਨਾ ਸ਼ੂਗਰ ਦੇ, ਉਹ ਰਹਿਣ ਬਾਕੀ। ਹਾਂ, ਸਕਰਬ ਦੀ ਤਰ੍ਹਾਂ। ਠੀਕ ਹੈ ਨਾ? ਸਕਰਬ ਦੀ ਤਰ੍ਹਾਂ ਉਹ ਤੁਸੀਂ ਦੋਵੇਂ ਚੀਜ਼ਾਂ ਮਿਕਸ ਕਰਕੇ ਨਾ ਵੱਖਰੀ ਵੱਖਰੀ ਬਣਾ ਲਓ ਤੇ ਮਿਕਸ ਕਰਕੇ ਚਿਹਰੇ ਉੱਤੇ ਲਾਓ, ਹੱਥਾਂ ਉੱਤੇ ਲਾਓ, ਆਪਣੀ ਗਰਦਨ ਉੱਤੇ, ਬਾਜ਼ੂਆਂ ਉੱਤੇ, ਮੁੰਡੇ ਹੋਵੇ ਕੁੜੀਆਂ ਹੋਵੇ, ਕੁੜੀਆਂ ਦੀ ਮਾਂ ਭੈਣ ਜਿਹੜੀ ਵੀ ਕੋਈ। ਠੀਕ ਹੈ ਨਾ? ਸਾਰਿਆਂ ਦਾ ਹੱਕ ਹੈ ਨਾ ਖੂਬਸੂਰਤ ਨਜ਼ਰ ਆਣਾ। ਫੁੱਪੀਆਂ ਤੁਸੀਂ ਦੇਖਿਆ, ਫੁੱਪੀਆਂ ਵੀ ਤੁਸੀਂ ਫੁੱਪੀਆਂ ਨੂੰ ਖਿਲਾਫ ਕਰੋਗੇ। ਫੁੱਪੀਆਂ ਵੀ ਕੋਨਾ ਨਾਲ, ਖਾਲਾ ਵੀ ਕਹਿਤੀ, ਸਭ ਕਹਿਤੇ। ਫੁੱਪੋ ਵਾਸਤੇ ਸਪੈਸ਼ਲ ਹੈ। ਠੀਕ ਹੈ ਨਾ? ਫੁੱਪੋ ਨੇ ਗੁੱਸੇ ਵਾਲਾ ਮੂੰਹ ਬਣਾਇਆ ਹੁੰਦਾ, ਤੇਰਾ ਹੋਰ ਰੂਪ ਚੜ ਜਾਏਗਾ ਨਾ, ਸਹੀ ਰੂਪ ਆ ਜਾਏਗਾ। ਤੇ ਅੱਧਾ ਘੰਟਾ ਲਾਣਾ ਹੈ। ਠੀਕ ਹੈ ਨਾ? ਅੱਧੇ ਘੰਟੇ ਬਾਅਦ ਨਾ ਜਿਹੜਾ ਇਹ ਸ਼ੂਗਰ ਦੇ ਗ੍ਰੇਨਸ, ਮੈਂ ਅਕਸਰ ਦੱਸਣੀ ਆ ਕਿ ਜਿਹੜੀ ਸ਼ੂਗਰ ਹੈ ਨਾ ਡਾਇਰੈਕਟ ਨਹੀਂ ਲਾਣੀ ਚਾਹੀਦੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਮਸਾਜ ਕਰੋਗੇ ਨਾ ਜ਼ਿਆਦਾ ਵੱਡੇ ਗ੍ਰੇਨਸ ਹੁੰਦੇ ਨੇ ਨਾ ਤੇ ਸਕ੍ਰੈਚ ਪੈ ਜਾਂਦੇ ਨੇ। ਇਹ ਹੈ ਕਿ ਤੁਸੀਂ ਅੱਧੇ ਘੰਟੇ ਲਾ ਕੇ ਰੱਖੋਗੇ ਨਾ, ਥੋੜੀ ਜੀ ਮੈਲਟ ਹੋ ਜਾਏਗੀ। ਠੀਕ ਹੈ ਨਾ? ਥੋੜੀ ਜੀ ਮੈਲਟ ਹੋ ਜਾਏਗੀ। ਥੋੜੀ ਮੈਲਟ ਹੋਣ ਤੋਂ ਬਾਅਦ ਤੁਸੀਂ ਬਸ ਆਪਣੀ ਵੈਟ ਫਿੰਗਰ ਨਾਲ ਚੰਗੀ ਤਰ੍ਹਾਂ ਮਸਾਜ ਕਰੋ, ਭਾਵੇਂ ਡਾਰਕ ਸੌਫਟਲੀ ਤੁਹਾਡੀ ਸਕਿਨ, ਜਿਵੇਂ ਉਰਦੂ ਚ ਮੈਂ ਦੱਸਾਂਗੀ ਹੁਣ, स्किन रीजनरेट हो जाएगी। ठीक है ना? इंग्लिश में बताऊंगी। आपकी जो स्किन है ना वो नहीं हो जाएगी। ਜਿਹੜੇ ਤੁਸੀਂ 60 ਹਜ਼ਾਰ ਦੇ ਫੇਸ਼ੀਅਲ ਕਰਾਉਂਦੇ ਨਾ, ਤੁਹਾਨੂੰ ਕਾਰ ਦਾ ਟੋਟਕਾ ਮਿਲ ਗਿਆ। ਕਾਰ ਦਾ ਟੋਟਕਾ, I think 500 ਰੁਪਏ ਵੀ ਜ਼ਿਆਦਾ ਹੈ। ਨਹੀਂ 500 ਬਣ ਜਾਏਗਾ। 50 ਰੁਪਏ ਵੀ ਨਹੀਂ ਹੈਗੀ। 50 ਰੁਪਏ ਵੀ ਕੀਮਤ ਨਹੀਂ ਹੈਗੀ। ਹਾਂਜੀ, ਇਹ ਇੰਨਾ ਸਸਤਾ ਹੈਗਾ। ਸਹੀ। ਦੂਜਾ ਇਹ ਹੈ ਕਿ ਤੁਸੀਂ ਨਾ ਜਿਹੜਾ ਨਾਸ਼ਤਾ ਕਰਦੇ ਹੋ, ਅੱਜ ਕੱਲ ਤੇ ਸਾਰੇ ਹੀ ਕਰਦੇ ਨੇ, ਮੈਂ ਤਾਂ ਕਹਿੰਦੀ ਦੇਸੀ ਨਾਸ਼ਤਾ ਸਾਡੇ ਘਰ ਤਾਂ ਅਲਹਮਦੁਲਿਲਾ ਦੇਸੀ ਨਾਸ਼ਤਾ ਹੁੰਦਾ, ਬਟ ਇਹ ਫਿਰ ਵੀ ਮੈਂ ਦੱਸ ਦੇਣੀ ਆ, ਜਿਹੜੀ ਬ੍ਰੈਡ ਹੁੰਦੀ ਹੈ ਨਾ ਜੀ, ਬ੍ਰੈਡ ਤੇ ਦੁੱਧ। ਠੀਕ ਹੈ? ਇਹ ਤੁਸੀਂ ਸੌਕ ਕਰਕੇ ਰੱਖ ਲਓ ਥੋੜਾ ਜਿਹਾ ਸੌਕ ਕਰਕੇ ਰੱਖ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਹਨੀ ਪਾ ਲਓ, ਜਾਂ ਤੁਹਾਡੀ ਐਕਸਟ੍ਰੀਮ ਡਰਾਈ ਸਕਿਨ ਹੈਗੀ, ਐਕਸਟ੍ਰੀਮ ਡਰਾਈ ਸਕਿਨ ਹੈਗੀ, ਮੇਰਾ ਅਗਲਾ ਸਵਾਲ ਸੀ ਡਰਾਈ ਸਕਿਨ ਵਾਸਤੇ। ਹਾਂ, ਤੇ ਫਿਰ ਤੁਸੀਂ ਥੋੜੀ ਜੀ ਬਲਾਈ ਦੁੱਧ ਵਾਲੀ ਇਹ ਪਾ ਕੇ, ਇਹ ਤੁਸੀਂ ਆਖੋਗੇ ਸ਼ਾਇਦ ਆਪਾਂ ਨਾਸ਼ਤਾ ਦੱਸ ਰਹੀ ਹੈ, ਕੋਈ ਖਾਣ ਵਾਸਤੇ ਦੱਸ ਰਹੀ, ਨਹੀਂ ਮੈਂ ਲਾਣ ਵਾਸਤੇ ਦੱਸ ਰਹੀ, ਕਿਉਂਕਿ ਮੈਂ ਮਲਾਈ ਖਾਣੀ ਆ ਨਾ। ਅੱਛਾ, ਮੈਂ ਵੀ ਖਾਣੀ ਆ। ਮੇਰੇ ਲੱਗਿਆ ਇਹ ਅੰਦਰ ਦੀ ਖੁਰਾਕ ਹੈ। ਨਹੀਂ ਮੈਂ ਵੀ ਖਾਣੀ ਆ ਮਲਾਈ। ਉਹ ਸਾਡਾ ਮੂੰਹ ਦੱਸਦੇ ਵੀ ਪਏ ਨੇ ਅਸੀਂ ਚੰਗੀ ਖੁਰਾਕ ਖਾਂਦੇ ਆ। ਅੰਦਰ ਦੀ ਦੱਸਾਂਗੇ ਇਨਸ਼ਾਅੱਲਾ, ਬੜੀ ਮਜ਼ੇਦਾਰ ਹੈਗੀ।
ਅੱਛਾ ਤੁਸੀਂ ਇਹ ਕਰਨਾ ਹੈ ਕਿ ਉਹ ਬ੍ਰੈਡ ਜਿਹੜੀ ਹੈ ਨਾ ਤੁਹਾਡੀ ਸਕਿਨ ਨੂੰ ਨਾ ਐਕਸਫੋਲੀਏਟ ਕਰਦੀ ਹੈ ਬਿਲਕੁਲ ਮਾਈਨਰ ਡੈਡ ਸਕਿਨ ਸਾਰੀ ਕਲੀਅਰ ਹੋ ਜਾਏਗੀ ਤੇ ਲਾਣਾ ਹੈ ਤੂੰ ਕੋਈ 15-20 ਮਿੰਟ ਲਾ ਕੇ ਇਹ ਵਾਲਾ ਮਾਸਕ ਥੋੜਾ ਚਿਪਕੇਗਾ ਨਹੀਂ ਠੀਕ ਹੈ ਨਾ ਥੋੜਾ ਔਖਾ ਹੁੰਦਾ ਹੈ ਪਰ ਇਹ ਕਿ ਇਹਦਾ ਰਿਜ਼ਲਟ ਬਹੁਤ ਚੰਗਾ ਹੈ ਤੁਸੀਂ ਚੰਗੀ ਤਰ੍ਹਾਂ ਲਾ ਕੇ ਹੱਥਾਂ ਉੱਤੇ ਆਪਣੇ ਫੇਸ ਉੱਤੇ ਚੰਗੀ ਤਰ੍ਹਾਂ ਲਾ ਕੇ ਜੇ ਨਾ ਲੱਗ ਰਿਹਾ ਹੋਵੇ ਭਾਵੇਂ ਥੋੜਾ ਜਿਹਾ ਨਾ ਇਹਦੇ ਵਿੱਚ ਜਿਹੜਾ ਖੁਸ਼ਕ ਦੁੱਧ ਹੈਗਾ ਉਹ ਪਾ ਲਓ ਥੋੜਾ ਜਿਹਾ ਤੁਸੀਂ ਲਾ ਕੇ ਰੱਖਣਾ ਜਿਹੜੀ ਡੈਡ ਸਕਿਨ ਇੱਧਰ ਵਾਲੀ ਡੈਡ ਸਕਿਨ ਹੈਗੀ ਡਾਰਕ ਨਕਲ ਜਿਹਨੂੰ ਆਉਂਦੇ ਨੇ ਬਾਜ਼ੂ ਦੀ ਫੇਸ ਦੀ ਖਾਸ ਤੌਰ ਤੇ ਗਰਦਨ ਦੀ ਠੀਕ ਹੈ ਨਾ ਖਾਸ ਤੌਰ ਤੇ ਗਰਦਨ ਦੀ ਤੁਸੀਂ ਲਾ ਕੇ ਰੱਖੋ ਚੰਗੀ ਤਰ੍ਹਾਂ ਮਸਾਜ ਕਰੋ ਮਸਾਜ ਕਰਕੇ ਸਾਦੇ ਪਾਣੀ ਨਾਲ ਮੂੰਹ ਧੋ ਲਓ ਠੀਕ ਹੈ ਬਿਲਕੁਲ ਸਾਦੇ ਪਾਣੀ ਨਾਲ ਨਾ ਉਸ ਤੋਂ ਬਾਅਦ ਤੁਹਾਨੂੰ ਕੋਈ ਲੋਸ਼ਨ ਲਾਉਣ ਦੀ ਜ਼ਰੂਰਤ ਨਾ ਕੋਈ ਟੋਨਰ ਲਾਉਣ ਦੀ ਜ਼ਰੂਰਤ ਤੇ ਥੋੜੀ ਦੇਰ ਬਾਅਦ ਤੁਸੀਂ ਆਈਸਿੰਗ ਕਰ ਲਓ ਆਈਸਿੰਗ ਕਰੋ ਕਿਹਦੇ ਨਾਲ ਜਿਹੜੇ ਕੁਕੰਬਰ ਨਹੀਂ ਹੁੰਦੇ ਖੀਰਾ ਖੀਰੇ ਦੇ ਕੋਈ 8-7 ਪੀਸ ਕਰਕੇ ਫ੍ਰਿਜ ਵਿੱਚ ਪਾ ਲਓ ਆਪਣਾ ਕੀ ਟਮਾਟਰ ਦੇ 2 ਪੀਸ ਕਰਕੇ ਫ੍ਰਿਜ ਵਿੱਚ ਪਾ ਲਓ ਤੇ ਉਹਦੇ ਨਾਲ ਆਈਸਿੰਗ ਕਰੋ ਫਿਰ ਵੇਖੋ ਤੁਸੀਂ ਕਿਸੇ ਸ਼ੀਸ਼ੇ ਤਰ੍ਹਾਂ ਚਮਕਦੇ ਹੋ ਅੱਛਾ ਨਹੀਂ ਮੈਂ ਚੁੱਕਿ ਸਭ ਚੀਜ਼ਾਂ ਕਰਦੀ ਆ ਅੱਜ ਵੀ ਮੇਰੀ ਅੰਮੀ ਕਹਿੰਦੀ ਹੁੰਦੀ ਕਰਿਆ ਕਰੋ ਤੇ ਵਾਕਈ ਅਸਰ ਹੈ ਸਲੋ ਅਸਰ ਹੈ ਤੇ ਜਿੰਨੇ ਸਲੋ ਆਉਂਦਾ ਹੈ ਉਨੀ ਹੀ ਦੇਰ ਬਾਅਦ ਜਾਂਦਾ ਹੈ ਮਾਮਾ ਵਾਲਾ ਇੱਕ ਟੋਟਕਾ ਦੱਸਾਂ ਬਹੁਤ ਹੀ ਪੁਰਾਣਾ ਜੀ ਜਿਹਨੂੰ ਹੁਣ ਅੱਜ ਕੱਲ੍ਹ ਸੱਚੀ ਦੱਸਿਓ ਤੁਸੀਂ ਐਂਟੀ ਏਜਿੰਗ ਵਾਲਾ ਸਿਸਟਮ ਤੁਸੀਂ ਮੈਨੂੰ ਬਹੁਤ ਪੁਰਾਣੇ ਲੱਗਦੇ ਹੋ ਮੈਨੂੰ ਲੱਗਦਾ ਤੁਸੀਂ ਵੀ ਐਂਟੀ ਕਿਉਂਕਿ ਇੰਨੇ ਪੁਰਾਣੇ ਟੋਟਕੇ ਸਿਰਫ ਨਾਨੀਆਂ ਦਾਦੀਆਂ ਨੂੰ ਪਤਾ ਹੁੰਦੇ ਸੀ ਇਹ ਫਿਜ਼ਾਲੀ ਆਂਦੀ ਸੀ ਕਹਿੰਦੀ ਪਤਾ ਨਹੀਂ ਕਿਧਰੀ ਪਿਛਲੇ 2-250 ਸਾਲ ਪਹਿਲੀ ਦੀ ਰੂਟ ਕੇ ਸਾਡੇ ਵਿੱਚ ਆ ਗਈ ਹੈ ਆ ਕੇ ਵਿਚਾਲੇ ਬਹਿ ਗਈ ਹੈ ਸਾਡੇ ਬਿਲਕੁਲ ਹਾਂ ਬਿਲਕੁਲ ਮੈਂ ਮਤਲਬ ਅਬ ਇਹ ਤੁਸੀਂ ਆਖ ਸਕਦੇ ਹੋ ਤਕਰੀਬਨ ਕੋਈ 7 ਨਸਲਾਂ ਦੇ ਟੋਟਕੇ ਮੇਰੇ ਕੋਲ ਹੈਗੇ ਨੇ ਅਲਹਮਦੁਲਿਲਾ ਮੇਰੀ ਨਾਨੀ ਦੇ ਨਾਨੇ ਦੇ ਨਾਨਾ ਇਹ 5-7 ਨਸਲਾਂ ਤੇ ਹੋ ਗਈ ਮੇਰੇ ਸਮੇਤ ਅਲਹਮਦੁਲਿਲਾ ਮੇਰੀ ਨਾਨੀ ਕੋਲ ਅਸੀਂ ਰਹੇ ਸੀ ਨਾ ਬਚਪਨ ਵਿੱਚ ਤੇ ਮੇਰੀ ਨਾਨੀ ਅਲਹਮਦੁਲਿਲਾ ਕੋਈ ਜੱਦੀ ਪੁਸ਼ਤੀ ਇਹ ਨਹੀਂ ਕਿ ਕੋਈ ਇਸ ਤਰ੍ਹਾਂ ਹਕੀਮ ਸੀ ਮਾਸ਼ਾਅੱਲਾ ਉਹਨਾਂ ਕੋਲ ਨੌਲੇਜ ਤਜਰਬਿਆਂ ਨਾਲ ਇਹ ਹੀ ਹੈ ਨਾ ਟੋਟਕੇ ਜਿਹੜੇ ਤਜਰਬੇ ਨਸਲ ਮੰਗਦੇ ਨੇ ਪੂਰੇ ਜਿਹੜੇ ਕੋਈ ਅਥੈਂਟਿਕ ਟੋਟਕੇ ਹੁੰਦੇ ਨੇ ਨਾ ਟੋਟਕਿਆਂ 'ਚ ਥੋੜਾ ਕੋਈ 2 ਟੋਟੇ ਤੁਸੀਂ ਚੁੱਕ ਕੇ ਜੋੜੇ ਤੇ ਟੋਟਕਾ ਬਣ ਗਿਆ ਨਹੀਂ ਟੋਟਕਿਆਂ 'ਚ ਪੂਰੀ ਨਸਲ ਲੱਗਦੀ ਹੈ ਤੇ ਮੇਰੇ ਕੋਲ ਨਾ ਅਲਹਮਦੁਲਿਲਾ ਕੋਈ 7 ਪੁਸ਼ਤਾਂ ਦਾ ਨੌਲੇਜ ਹੈਗਾ ਮਾਸ਼ਾਅੱਲਾ 7 ਪੁਸ਼ਤਾਂ ਦੇ ਟੋਟਕੇ ਹੈਗੇ ਗਵਾਹ ਕਰਨਾ ਪਏਗਾ ਮੈਂ ਤੁਹਾਡੇ ਵਾਸਤੇ ਬੈਠੀ ਆ ਤੁਹਾਡੇ ਸਾਰੇ ਸਵਾਲਾਂ ਵਾਸਤੇ ਸੌਖੇ ਸਸਤੇ ਟੋਟਕੇ ਹੁਣ ਮੈਂ ਤੁਹਾਨੂੰ ਉਹ ਟੋਟਕਾ ਦੱਸਣ ਲੱਗੀ ਮਾਵਾਂ ਵਾਲਾ ਤੁਸੀਂ ਕੁਝ ਮਾਂ ਵਾਲਾ ਨਾਨੀ ਵਾਲਾ ਦਾਦੀ ਵਾਲਾ ਕੋਈ ਵੀ ਆਖ ਸਕਦੇ ਹੋ ਜਿਸ ਟਾਈਮ ਇਹ ਨਹੀਂ ਸੀ ਪਤਾ ਕਿ ਹੁਣ ਅੱਜ ਕੀ ਮਤਲਬ ਪ੍ਰੋਡਕਟ ਜਿਹੜੀ ਹੈ ਆਪਣਾ ਕੀ ਆਖੀਏ ਉਹਨੂੰ ਜਿਹੜੀ ਵੀ ਲਾਉਣ ਵਾਲੀਆਂ ਚੀਜ਼ਾਂ ਆ ਗਈਆਂ ਠੀਕ ਹੈ ਉਸ ਦੌਰ 'ਚ ਇਹ ਹੁੰਦਾ ਸੀ ਜਿਹੜਾ ਦੁੱਧ ਹੁੰਦਾ ਹੈ ਨਾ ਕੱਚਾ ਦੁੱਧ ਕੱਚੇ ਦੁੱਧ ਵਿੱਚ ਨਾ ਥੋੜੇ ਜਿਹੇ ਨਿੰਬੂ ਦੇ 2-3 ਕਤਰੇ ਪਾ ਕੇ ਟਪਕੇ ਪਾ ਕੇ ਤੇ ਉਹ ਜਿਸ ਤਰ੍ਹਾਂ ਫਟ ਨਹੀਂ ਜਾਂਦਾ ਪਨੀਰ ਬਣਾਉਂਦੇ ਨੇ ਅੱਜ ਕੱਲ ਜਿਸ ਤਰ੍ਹਾਂ ਚੀਜ਼ ਬਣਾਉਂਦੇ ਨੇ ਇਹ ਚੀਜ਼ ਵਾਲੇ ਜਿਹੜੇ ਚੀਜ਼ ਬਣਾਉਣ ਵਾਲੇ ਲੋਕ ਨੇ ਉਹਨਾਂ ਦੇ ਹੱਥ ਵੇਖੀ ਤੂੰ ਕਦੇ ਮੈਂ ਤੇ ਇਹ ਪੁਰਾਣੀ ਯਾਦ ਮੈਨੂੰ ਆਈ ਨਾ ਫਿਰ ਜਦੋਂ ਕੀ ਹੈ ਮੈਂ ਵੇਖ ਰਹੀ ਸੀ ਫੇਸਬੁੱਕ ਤੇ ਕੋਈ ਔਰਤ ਨਾ ਚੀਜ਼ ਬਣਾ ਰਹੀ ਸੀ ਉਹਦੇ ਹੱਥ ਨਾ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਦਾ ਉਹ ਕੁਸ਼ਨ ਤੇਰਾ ਲਾਲ ਸੁਰਖ ਖੂਬਸੂਰਤ ਯੰਗ ਜਵਾਨ ਗੁਲਾਬੀ ਇਹ ਪੂਰੇ ਇੰਚ ਗੁਲਾਬੀ ਵਾਹ ਕਰਨਾ ਕੀ ਹੈ ਕਿ ਜਿਸ ਤਰ੍ਹਾਂ ਚੀਜ਼ ਨਹੀਂ ਬਣਾਉਂਦੇ ਅਸੀਂ ਇਸ ਤਰ੍ਹਾਂ ਦਾ ਦੁੱਧ ਪਾ ਕੇ ਦੁੱਧ ਫਾੜ ਲਓ 2 ਚਮਚ ਬਸ 2 ਤੋਂ ਜ਼ਿਆਦਾ ਠੀਕ ਹੋ ਗਿਆ ਉਹ ਫਟ ਗਿਆ ਨਾ ਦੁੱਧ ਉਹ ਤੁਸੀਂ ਮੂੰਹ ਤੇ ਲਾਓ ਮਗਰਿਬ ਤੋਂ ਬਾਅਦ ਹੱਥਾਂ ਉੱਤੇ ਲਾਓ ਹਾਂ ਇਹ ਮੈਂ ਬਹੁਤ ਆਪਣੇ ਤੋਂ ਮੈਂ ਮੇਰੀ ਜਿਹੜੀ ਖਾਲਾ ਸੀ ਨਾ ਬਹੁਤ ਵੱਡੀ ਉਮਰ ਵਾਲੀ ਮੈਂ ਉਹਨਾਂ ਨੂੰ ਲਾਉਂਦੇ ਹੋਏ ਵੇਖਿਆ ਸੀ ਤੇ ਉਹਨਾਂ ਨੇ ਨਾ ਆਪਣੀ ਬੇਟੀਆਂ ਨੂੰ ਵੀ ਇਹੀ ਕਰਵਾਇਆ ਸੀ ਅਲਹਮਦੁਲਿਲਾ ਉਹਨਾਂ ਦੀ ਸਕਿਨ ਐਸੀ ਗਲੋ ਕਰਦੀ ਕਿ ਇਹ ਸਿਰਫ 2 ਚਮਚ ਦੁੱਧ ਤੇ 2 ਕਤਰੇ ਨਿੰਬੂ ਯਕੀਨ ਮੈਂ ਕਹਿੰਦੀ ਆਪ ਯਕੀਨ ਕਰੇ ਮੈਂ ਯਕੀਨ ਕਰ ਲਿਆ ਕੋਈ ਮਸਲਾ ਨਹੀਂ ਜੀ ਅਜੇ ਤੁਸੀਂ ਯਕੀਨ ਕਰੋ ਕਿ ਜਿਸ ਤਰ੍ਹਾਂ ਨਾ ਇਹ ਲਾਈਟ ਚਮਕ ਰਹੀ ਹੈ ਨਾ ਇਸ ਤਰ੍ਹਾਂ ਤੁਹਾਡੀ ਸਕਿਨ ਚਮਕ ਜਾਏਗੀ ਵਾਹ ਟੈਨਿੰਗ ਹੈ ਸਨ ਟੈਨ ਹੈ ਓਪਨ ਪੋਰਸ ਨੇ ਤੁਸੀਂ ਇਹ ਆਖੋ ਕਿ ਜਿਸ ਤਰ੍ਹਾਂ ਨਾ 2 ਕਲਰ ਨਹੀਂ ਹੋ ਜਾਂਦੇ ਇਸ ਤਰ੍ਹਾਂ ਇੱਧਰ ਤੇ ਇਹ ਜਗ੍ਹਾ ਜਿਹੜੀ ਹੁੰਦੀ ਹੈ ਠੀਕ ਹੈ ਨਾ ਸਾਰੀ ਜਗ੍ਹਾ ਤੇ ਲਾ ਕੇ ਨਾ ਪੁਟਕੜੀਆਂ ਜੀਆਂ ਬਸ ਲਾ ਕੇ ਕੋਈ ਅੱਧੇ ਘੰਟਾ ਠਹਿਰ ਜਾਓ ਅੱਧੇ ਘੰਟੇ ਬਾਅਦ ਮਸਾਜ ਕਰਕੇ ਸਿੰਪਲ ਪਾਣੀ ਨਾਲ ਕੋਈ ਠੰਡਾ ਨਹੀਂ ਕੋਈ ਗਰਮ ਨਹੀਂ ਜਿਹੜਾ ਟੂਟੀ ਵਾਲਾ ਪਾਣੀ ਬਸ ਉਹਦੇ ਨਾਲ ਮੂੰਹ ਧੋ ਲਓ ਤੇ ਕੋਈ ਸ਼ੈ ਲਾਉਣ ਦੀ ਜ਼ਰੂਰਤ ਨਹੀਂ ਵਾਹ ਨਾਇਮ ਆਪਾਂ ਹੁਣ ਉਹਨਾਂ ਭੈਣਾਂ ਵਾਸਤੇ ਤੇ ਉਹਨਾਂ ਮੁੰਡਿਆਂ ਵਾਸਤੇ ਵੀ ਮੁੰਡਿਆਂ ਦੇ ਵੀ ਚਿਹਰੇ ਬਹੁਤ ਖਰਾਬ ਹੁੰਦੇ ਨੇ ਦਾਣੇ ਵੱਡੇ ਖੱਡੇ ਮੂੰਹ ਤੇ ਖੂਨ ਚੋਰਿਆ ਸ਼ੀਰਾ ਚੋਰਿਆ ਤੇ ਤਰਸ ਆਉਂਦਾ ਉਹਨਾਂ ਨੂੰ ਵੇਖ ਕੇ ਉਸ ਤਰ੍ਹਾਂ ਦੀ ਜ਼ਾਲਮ ਐਕਨੀ ਵਾਸਤੇ ਕੋਈ ਵਾਕਈ ਐਸਾ ਟ੍ਰੀਟਮੈਂਟ ਦਾ ਤੁਹਾਨੂੰ ਸਾਰੀ ਜ਼ਿੰਦਗੀ ਦੁਆਵਾਂ ਲੱਭੇ
ਨਹੀਂ ਬੜੇ ਟ੍ਰੀਟਮੈਂਟ ਨੇ ਇਹਨਾਂ ਬਸ ਕੋਈ ਇੱਕ ਹੀ ਜਿਹੜਾ ਜਾਦੂ ਹੀ ਕਾਫੀ ਹੋ ਗਿਆ ਜ਼ਾਲਿਮ ਜਿਹੜੀ ਐਕਨੀ ਹੈਗੀ ਇਹਦੇ ਵਾਸਤੇ ਬੜੇ ਟ੍ਰੀਟਮੈਂਟ ਬਹੁਤ ਨੇ, ਪਰ ਇਹ ਹੈ ਕਿ ਇੱਥੇ ਮੈਂ ਉਹ ਦੱਸਾਂਗੀ ਜੇ ਤੁਸੀਂ ਸੌਖੇ ਹੋ ਕੇ ਕਰ ਲਓ, ਆਸਾਨੀ ਨਾਲ ਕਰ ਲਓ। ਇਹ ਜਿਹੜੀ ਜ਼ਾਲਿਮ ਐਕਨੀ ਹੈ ਨਾ, ਖਾਸ ਤੌਰ ਤੇ ਇਹ ਜਿਹੜਾ ਮੌਸਮ ਚੱਲਿਆ ਬਰਸਾਤ ਦਾ, ਠੀਕ ਹੈ ਨਾ, ਚਿਪਚਿਪੀ ਸਕਿਨ, ਪਸੀਨਾ ਗਰਦਨ ਤੇ ਪਸੀਨਾ, ਕੱਪੜੇ ਚਿਪਕੇ ਹੋਏ ਨੇ। ਹਾਂਜੀ ਬਿਲਕੁਲ। ਤੇ ਉਹਨਾਂ ਵਾਸਤੇ ਮੈਂ ਇੱਕ ਟੋਨਰ ਬਣਾ ਕੇ ਰੱਖਿਆ ਹੋਇਆ ਹੈ। ਓਕੇ। ਮੈਂ ਇਸਤੇਮਾਲ ਨਹੀਂ ਕਰਦੀ, ਪਰ ਇਹ ਹੈ ਕਿ ਮੇਰੇ ਕੋਲ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਸਿਰਫ ਐਕਨੀ ਹੋਵੇ ਤੇ ਤੁਸੀਂ ਇਸਤੇਮਾਲ ਕਰਨਾ ਹੈ। ਜਿਸ ਤਰ੍ਹਾਂ ਹੁਣ ਬਾਹਰ ਜਾਵਾਂਗੇ, ਪਸੀਨਾ ਆ ਗਿਆ, ਲਾਈਟ ਚਲੀ ਗਈ ਅਚਾਨਕ, ਪਸੀਨਾ ਆ ਗਿਆ, ਸਕਿਨ ਜਿਸ ਤਰ੍ਹਾਂ ਅਲਰਜੀ ਹੋ ਜਾਂਦੀ, ਉਸ ਤਰ੍ਹਾਂ ਵਾਸਤੇ, ਇਸ ਅਲਰਜੀ ਵਾਸਤੇ, ਐਕਨੀ ਵਾਸਤੇ, ਔਰ ਜਿਹੜਾ ਆਂਦੇ ਨੇ ਨਾ ਕਿ ਸਕਿਨ ਆਪਣੀ ਚਿਪਚਿਪੀ ਹੋ ਕੇ ਸੌਫਟ ਹੋ ਜਾਂਦੀ ਹੈ, ਉਹਦੇ ਵਾਸਤੇ ਮੈਂ ਬਣਾਇਆ ਹੋਇਆ ਟੋਨਰ। ਲਿਆ ਕੀ ਇਹ ਮੈਂ ਅਰਕੇ ਗੁਲਾਬ ਹੈਗਾ, ਠੀਕ ਹੈ, ਇੰਨਾ ਮੈਂ ਇਸਤੇਮਾਲ ਕਰ ਲਿਆ, ਵੇਖ ਲਓ ਤੁਸੀਂ। ਅਰਕੇ ਗੁਲਾਬ ਦੇ ਵਿੱਚ ਫਰੈਸ਼ ਪੁਦੀਨਾ, ਠੀਕ ਹੈ, ਇੱਕ ਚੁਟਕੀ ਕਾਫੂਰ, ओके, ठीक है ना, एक चुटकी काफूर, एक चुटकी काफूर की कीमत तुम क्या जानो, ठीक है ना। वाह वाह वाह। एक चुटकी काफूर पाया ते एक चुटकी मैं पाई फिटकड़ी, ठीक है, फिटकड़ी मैं बरिया करके पाई सी, जो तवे उत्ते ना उन्होंने मतलब पहले खिल कर लो, खुला कर लो, ठीक है ना, फिर पी के ते फिर उन्होंने आंदे ने बरिया, ठीक है ना, बरिया कर लो, ठीक है ना। हाँ, वोकैबुलरी मैं भी हुणे सीखिया सी, मैं नहीं आंदी, ठीक है ना। अच्छा, एक चुटकी फटकड़ी पा ली, ठीक हो गया। ते बस जे पुदीना फ्रैश पा लिया ते ठीक है, नहीं ते ਜਿਹੜਾ ਮਿੰਟ ਪੈਪਰਮਿੰਟ ਨਹੀਂ ਹੁੰਦਾ, ਸਤ ਪੁਦੀਨਾ, ਛੋਟਾ ਜਿਹਾ ਕ੍ਰਿਸਟਲ, ਮਾੜਾ ਜਿਹਾ, ਬਸ ਉਹ ਪਾ ਕੇ ਤੇ ਤੁਹਾਡਾ ਟੋਨਰ ਤਿਆਰ ਹੋ ਗਿਆ। ਇਹ ਤੁਸੀਂ ਬਸ ਇਸ ਤਰ੍ਹਾਂ ਕਰਨਾ ਹੈ ਕਿ ਜਿਸ ਟਾਈਮ ਵੀ ਪਸੀਨਾ ਆਉਣ ਲੱਗਿਆ, ਜਾਂ ਜਿਨ੍ਹਾਂ ਨੂੰ ਐਕਨੀ ਹੈਗੀ, ਖਾਸ ਤੌਰ ਤੇ ਉਹ ਜਿਹੜੇ ਹਿਜਾਬ ਕਰਦੇ ਨੇ, ਜਿਹੜੀਆਂ ਕੁੜੀਆਂ, ਠੀਕ ਹੈ ਨਾ, ਬਹੁਤ ਹੋਇਆ ਹੁੰਦਾ ਹੈ, ਜਾਂ ਇਸ ਮੌਸਮ ਵਿੱਚ ਖਾਸ ਕਰ ਉਹਨਾਂ ਨੂੰ ਐਲਰਜੀ ਜ਼ਿਆਦਾ ਹੋ ਜਾਂਦੀ ਹੈ, ਡਬਲ ਹੋ ਜਾਂਦੀ ਹੈ, ਐਕਨੀ ਡਬਲ ਹੋ ਜਾਂਦੀ, ਕਿਉਂਕਿ ਉਹ ਪਸੀਨਾ ਆਉਂਦਾ ਹੈ, ਪਸੀਨੇ ਦੀ ਵਜ੍ਹਾ ਨਾਲ ਜਗ੍ਹਾ ਜਗ੍ਹਾ ਬੈਕਟੀਰੀਆ ਲੱਗਦਾ ਹੈ। ਤੇ ਇਹ ਸਪਰੇ ਜਿਹੜਾ ਹੈ ਨਾ, ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਇਹ ਵੇਖ, ਮੈਂ ਇਹ ਕਰ ਲਿਆ, ਆਈ ਹੈ ਨਾ ਖੁਸ਼ਬੂ, ਮਿੰਟ ਦੀ ਵੀ ਆਈ ਹੈ ਤੇ ਨਾਲੇ ਕਾਫੂਰ ਦੀ ਵੀ ਆਈ ਹੈ, ਗੁਲਾਬ ਦੀ ਵੀ ਆਈ ਹੈ, ਠੀਕ ਹੈ। ਇਹ ਸਪਰੇ ਤੁਸੀਂ ਬਣਾ ਕੇ ਰੱਖ ਲਓ ਹਰ ਕੁੜੀ ਦੇ ਪਰਸ ਵਿੱਚ, ਹਰ ਯੂਨੀਵਰਸਿਟੀ ਬੈਗ ਵਿੱਚ। ਜਿਹੜੇ ਮੇਰੇ ਭਾਈ ਆਫਿਸ ਜਾ ਰਹੇ, ਮੁੰਡੇ ਆਫਿਸ ਜਾ ਰਹੇ ਨੇ, ਉਹਨਾਂ ਦੇ ਮਤਲਬ ਆਫਿਸ ਵਿੱਚ ਰੱਖਿਆ ਹੋ, ਆਫਿਸ ਬੈਗ ਵਿੱਚ ਹੋਵੇ, ਤੇ ਹਰ ਕਿਸੇ ਦੇ ਕੋਲ ਹੋਣਾ ਚਾਹੀਦਾ। ਇਹਦੀ ਜਿਹੜੀ ਲਾਈਫ ਹੈ, ਕਿਉਂਕਿ ਫਰੈਸ਼ ਚੀਜ਼ਾਂ ਨੇ ਨਾ, ਲਾਈਫ ਹੈ ਇਹਦੀ 24 ਆਰ ਤੋਂ 36 ਆ, ਯਾਨੀ ਕਿ ਥੋੜਾ ਜਿਹਾ ਬਣਾਓ। ਆਪਾਂ ਹੁਣ ਇੱਕ ਸਵਾਲ ਜ਼ਿਹਨ 'ਚ ਆ ਗਿਆ, ਹੁਣ ਇਹਦੇ ਵਿੱਚ ਅਸੀਂ ਫਟਕੜੀ ਵੀ ਪਾਈ ਹੈ ਤੇ ਦੂਸਰੀ ਕੀ ਤੁਸੀਂ ਬੋਲਿਆ ਸੀ, ਕਾਫੂਰ ਵੀ ਪਾਇਆ, ਦੋ ਇੱਕ ਕਿਸਮ ਦੇ ਕੈਮੀਕਲ ਹੋ ਗਏ। ਤੇ ਇਹ ਜਦੋਂ ਦਿਨ ਅਸੀਂ ਸਨਲਾਈਟ ਦੇ ਵਿੱਚ ਜਾਵਾਂ, ਪਹਿਲੇ ਦੱਸੋ ਕੈਮੀਕਲ ਨੇ ਜਾਂ ਕੋਈ ਦੇਸੀ ਚੀਜ਼? ਨਹੀਂ, ਕੈਮੀਕਲ ਨਹੀਂ ਹੈਗੇ ਨੇ, ਠੀਕ ਹੈ ਨਾ, ਇਹ ਕੈਮੀਕਲ ਨਹੀਂ ਹੈਗੇ ਨੇ, ਇਹ ਕੁਦਰਤੀ ਉਹ ਕੈਮੀਕਲ ਨੇ ਜਿਹੜਾ ਤਰੋੜ ਮਰੋੜ ਕੇ ਨਾ ਲੋਕਾਂ ਨੂੰ ਇੱਕ ਸਾਈਡ ਇਫੈਕਟ ਵਾਸਤੇ ਤਿਆਰ ਕਰ ਲਏ। ਫਟਕੜੀ ਜਿਹੜੀ ਹੈ, ਇਹ ਸਭ ਤੋਂ ਵੱਡਾ ਐਂਟੀ ਐਲਰਜੀ, ਸਭ ਤੋਂ ਵੱਡਾ ਐਂਟੀ ਕੈਂਸਰ। ਧੁੱਪ ਦੇ ਵਿੱਚ ਅਸੀਂ ਲਗਾ ਸਕਦੇ ਹਾਂ, ਬਿਲਕੁਲ ਲਾ ਸਕਦੇ ਹੋ, ਬਿਲਕੁਲ ਲਾ ਸਕਦੇ ਹੋ। ਪਸੀਨਾ ਮੈਂ ਦੱਸਿਆ ਨਹੀਂ, ਪਸੀਨੇ ਵਿੱਚ, ਪਸੀਨੇ ਨੂੰ ਕੰਟਰੋਲ ਕਰੇਗੀ, ਪਸੀਨੇ ਦੇ ਜਿਹੜੇ ਆਪਣਾ ਕੀ ਆਂਦੇ ਨੇ ਨਮਕੀਆਤ ਨੇ, ਜਿਹਦੇ ਵਿੱਚ ਅਲਰਜੀ ਹੁੰਦੀ, ਉਹਨੂੰ ਕੰਟਰੋਲ ਕਰੇਗੀ। ਇਹ ਮਤਲਬ ਇੱਕ ਨਹੀਂ, ਇਹਦੀ ਲਾਈਫ ਦੱਸਣੀ ਹੈ ਨਾ ਮੈਂ, 24 ਘੰਟੇ ਤੋਂ ਬਾਅਦ ਤੁਸੀਂ ਰਿਪੀਟ ਕਰਨਾ ਹੈ, ਠੀਕ ਹੋ ਗਿਆ, ਠੀਕ ਹੈ। ਹੁਣ ਇਹਦੀ ਕੀਮਤ ਜਿਹੜੀ ਹੈ ਅਰਕੇ ਗੁਲਾਬ ਦੇ ਨਾਲ ਤੇ ਹੋਗੀ ਨਾ ਕੋਈ 50 ਰੁਪਏ, ਠੀਕ ਹੈ। ਪਰ ਤੁਸੀਂ ਇਹ ਕਰਨਾ ਹੈ ਕਿ ਜੇ ਤੁਹਾਡੇ ਕੋਲ ਅਰਕੇ ਗੁਲਾਬ ਨਹੀਂ ਹੈਗਾ, ਅਰਕੇ ਗੁਲਾਬ ਤੁਸੀਂ ਨਹੀਂ ਅਫੋਰਡ ਕਰ ਸਕਦੇ ਜਾਂ ਨਹੀਂ ਮਿਲਦਾ ਹੈ, ਤੇ ਜਿਹੜਾ ਡਿਸਟਿਲ ਵਾਟਰ ਹੁੰਦਾ ਹੈ ਨਾ, ਜਾਂ ਪੀਣ ਵਾਲਾ ਪਾਣੀ, ਠੀਕ ਹੈ ਨਾ, ਜਾਂ ਪੀਣ ਵਾਲਾ ਪਾਣੀ ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ। ਪਰ 24 ਘੰਟੇ ਵਿੱਚ ਇਹਨੂੰ ਖਤਮ ਕਰ ਦਿਓ, 24 ਘੰਟੇ ਬਾਅਦ ਫਿਰ ਫਰੈਸ਼ ਬਣਾ ਲਓ, ਤੇ ਇਨਸ਼ਾਅੱਲਾ ਇਹ ਜਿੰਨੇ ਮਸਲੇ ਨਾ, ਜਿਹੜੇ ਐਕਨੀ ਖਾਸ ਤੌਰ ਤੇ ਬਿਲਕੁਲ ਇਲਾਵਾ ਗਲੋ ਆ ਜਾਏਗਾ। ਅੱਛਾ ਜੀ, ਆਪਾਂ ਹੁਣ ਸੈਗਮੈਂਟ 3 ਹੈ ਸਾਡਾ, ਦੱਸੋ। ਮੈਂ ਆਪਾਂ ਤੋਂ ਆਪਾਂ ਤੇ ਆ ਗਈ ਹਾਂ। ਅੱਛਾ ਜੀ, ਸਾਡਾ ਹੈ ਪਿਗਮੈਂਟੇਸ਼ਨ, ਫ੍ਰੈਕਲਸ, ਔਰਤਾਂ ਦੇ ਮਸਲੇ ਵਿਚਾਰੀਆਂ ਛਾਈਆਂ, ਕੁਝ ਤੇ ਪਰੇਸ਼ਾਨੀਆਂ ਨਾਲ ਸਾਡੇ ਇਹ ਚਿਹਰੇ ਜਿਹੜਾ ਡਾਰਕ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਡਾਰਕ ਸਰਕਲ ਸਾਡੇ, ਉਹਨਾਂ ਦਾ ਹੁਣ ਕੋਈ ਹੱਲ ਦੱਸੋ ਕਿ ਕੋਈ ਟੋਟਕਾ ਜਿਹੜਾ ਜਾਦੂਈ ਤੌਰ ਤੇ ਅਸਰ ਕਰੇ। ਅੱਛਾ, ਇੱਕ ਹੀ ਟੋਟਕਾ ਦੱਸਾਂਗੀ ਮੈਂ, ਦੱਸਣ ਲੱਗੀ ਹਾਂ ਫੇਸ ਵਾਸ਼, ਬੋਡੀ ਵਾਸ਼, ਠੀਕ ਹੈ ਨਾ, ਇੱਕ ਹੀ ਬੋਡੀ ਵੀ ਵਾਸ਼ ਕਰਨੀ ਹੈ, ਫੇਸ ਵੀ ਵਾਸ਼ ਕਰਨਾ ਹੈ, ਹਰ ਕਿਸਮ ਦੇ ਦਾਗ ਧੱਬੇ, ਹਰ ਕਿਸਮ ਦੇ ਦਾਗ ਧੱਬੇ, ਤੇ ਹਰ ਕਿਸਮ ਦੀ ਸਕਿਨ ਟਾਈਪ, ਠੀਕ ਹੈ ਨਾ, ਹਰ ਕਿਸਮ ਦੀ ਸਕਿਨ ਟਾਈਪ। ਤੁਸੀਂ ਲੈਣਾ ਹੈ 2 ਚਮਚ ਸ਼ੂਗਰ ਲੈ ਲਓ, ਠੀਕ ਹੈ। ਉਹਨੂੰ ਇਹ ਹੈ ਕਿ ਵੱਡੇ ਗ੍ਰੇਨਸ ਨਾ ਹੋਣ, ਉਹਦੇ ਦਾਣੇ ਵੱਡੇ ਨਾ ਹੋਣ, ਠੀਕ ਹੈ ਨਾ, ਫਾਈਨ ਸ਼ੂਗਰ ਕਹਿ ਲਈਏ, ਫਾਈਨ ਸ਼ੂਗਰ ਥੋੜੀ ਛੇਤੀ ਹੱਲ ਹੋ ਜਾਏਗੀ। ਫਾਈਨ ਸ਼ੂਗਰ ਨਹੀਂ, ਫਾਈਨ ਸ਼ੂਗਰ ਤਾਂ ਫਿਰ ਉਹ ਪਾਊਡਰ ਹੀ ਬਣਾ ਲੈਂਦੇ ਨੇ। ਇੱਕ ਤਾਂ ਬਹੁਤ ਮੋਟੀ ਦੇਸੀ ਚੀਨੀ ਹੁੰਦੀ, ਜਿਹੜਾ ਹਲਕੀ ਬਾਰੀਕ ਠੀਕ ਹੋ ਗਿਆ, ਜੇ ਮੋਟੀ ਤਾਂ ਥੋੜੀ ਜਿਹੀ ਉਹਨੂੰ ਪੀ ਕੇ ਥੋੜਾ ਜਿਹਾ ਬਰੀਕ ਕਰ ਲਓ, ਠੀਕ ਹੈ ਨਾ। ਤੇ 1 ਚਮਚ ਕੌਫੀ,
ਠੀਕ ਹੈ, 2 ਚਮਚ ਚੀਨੀ, 1 ਚਮਚ ਕੌਫੀ, ਅੱਧਾ ਚਮਚ ਅੰਬਾ ਹਲਦੀ। ਠੀਕ ਹੈ, ਇਹ ਤਿੰਨਾਂ ਚੀਜ਼ਾਂ ਹੋ ਗਈਆਂ। ਤੇ ਇਹਦੇ ਵਿੱਚ ਤੁਸੀਂ ਪਾਣਾ ਇਸ ਮੌਸਮ ਦੇ ਹਿਸਾਬ ਨਾਲ 1 ਚਮਚ ਮੁਲਤਾਨੀ ਮਿੱਟੀ। ਓਕੇ, ਠੀਕ ਹੈ। ਮੁਲਤਾਨੀ ਮਿੱਟੀ ਦੇ ਬਾਅਦ ਤੁਸੀਂ ਪਾਣਾ ਹੈ ਹਿਬਿਸਕਸ, ਜਿਹੜਾ ਹੁੰਦਾ ਨਾ ਰੈਡ ਕਲਰ ਦਾ ਫਲਾਵਰ, ਰੈਡ ਕਲਰ ਦਾ ਖੂਬਸੂਰਤ, ਠੀਕ ਹੈ ਨਾ, ਰੈਡ ਕਲਰ ਦਾ ਫਲਾਵਰ। ਤੁਸੀਂ ਤਕਰੀਬਨ 2 ਚਮਚ ਉਹਦਾ ਪਾਊਡਰ ਪਾਣਾ ਹੈ। ਠੀਕ ਹੈ, ਇੱਕ ਪਾਊਡਰ ਬਣ ਗਿਆ ਤੁਹਾਡੇ ਕੋਲ। ਇਹਦੇ ਵਿੱਚ ਵੇਸਣ ਵੂਸਣ ਪਾਉਣ ਦੀ ਜ਼ਰੂਰਤ ਨਹੀਂ, ਮੁਲਤਾਨੀ ਮਿੱਟੀ ਪਾ ਲਈ ਅਸੀਂ। ਠੀਕ ਹੋ ਗਿਆ ਨਾ। ਇਹਨੂੰ ਮਿਕਸ ਕਰਕੇ ਨਾ ਸਾਰੇ ਨੂੰ, ਇਹ ਜਾਂ ਤਾਂ ਤੁਸੀਂ ਰੱਖੋ ਇਹਨੂੰ ਪਾਊਡਰ ਫਾਰਮ ਵਿੱਚ, ਨਹੀਂ ਤੇ ਜਿਹੜਾ ਵੀ ਤੁਹਾਡਾ ਕੋਈ ਫੇਵਰਿਟ ਬਾਡੀ ਵਾਸ਼ ਹੈਗਾ, ਓਕੇ, ਉਹ ਮਿਲਾ ਲਓ। ਇੰਨਾ ਹੀ ਮਿਲਾ ਲਓ ਕਿ ਪੇਸਟ ਜਿਹੀ ਬਣ ਜਾਏ। ਠੀਕ ਹੈ। ਤੁਸੀਂ ਫੇਸ ਵੀ ਇਹਦੇ ਨਾਲ ਹੀ ਵਾਸ਼ ਕਰਨਾ ਹੈ, ਬਾਡੀ ਵਾਸ਼ ਨਾਲ ਫੇਸ ਵਾਸ਼ ਕਰਨਾ ਹੈ। ਠੀਕ ਹੈ ਨਾ, ਮੈਂ ਇਹ ਦੱਸ ਰਹੀ ਹਾਂ ਕਿ ਸਕਿਨ ਹੈ ਨਾ, ਸਕਿਨ ਹੈ। ਗੁੱਡ, ਸ਼ਾਬਾਸ਼। ਤੇ ਟੀਚਰ ਜੀ ਫੀਲ ਹੋਈ ਹੈ ਜੀ। ਤੇ ਤੁਸੀਂ ਨਾ ਇੰਜ ਕਰਨਾ ਹੈ ਕਿ ਇਸ ਮੌਸਮ ਵਿੱਚ ਨਾ, ਜੇ ਤੁਸੀਂ ਗੋਰੇ, ਗੁਲਾਬੀ, ਸਪੌਟਲੈਸ ਸਕਿਨ, ਬ੍ਰਾਈਟ ਸਕਿਨ ਚਾਹੁੰਦੇ ਹੋ ਕਿ ਤੁਹਾਡੀ ਬਾਡੀ ਵੀ ਪੂਰੀ ਗੋਰੀ ਹੋਵੇ, ਤੁਹਾਡਾ ਫੇਸ ਵੀ ਇੱਕੋ ਜਿਹੀ ਸਕਿਨ ਹੋਵੇ ਨਾ, ਇੱਕੋ ਜਿਹੀ ਸਕਿਨ ਹੋਵੇ ਫੇਸ ਦੀ ਵੀ ਤੇ ਬਾਡੀ ਦੀ ਵੀ, ਤੇ ਠੀਕ ਹੈ। ਕਿਉਂਕਿ ਫੇਸ ਜ਼ਿਆਦਾ ਟੈਨ ਹੋ ਜਾਂਦਾ ਹੈ, ਤੇ ਫੇਸ ਤੁਸੀਂ ਯਕੀਨੀ ਬਾਤ ਹੈ ਕਿ ਤੁਸੀਂ ਦਿਨ ਵਿੱਚ ਦੋ ਵਾਰ ਤੇ ਤੁਸੀਂ ਫੇਸ ਵਾਸ਼ ਕਰਦੇ ਹੋ ਨਾ। ਇੱਕ ਟਿਪ ਦੱਸਾਂਗੀ ਅੱਗੇ ਜਾ ਕੇ, ਠੀਕ ਹੈ ਨਾ। ਤੇ ਤੁਸੀਂ ਨਾ ਇਹ ਬਾਡੀ ਵਾਸ਼, ਫੇਸ ਵਾਸ਼ ਇੱਕ ਹੀ ਬਣਾ ਕੇ ਰੱਖ ਲਓ। ਠੀਕ ਹੈ। ਤੇ ਜਿਸ ਟਾਈਮ ਵੀ ਨਹਾਣਾ ਹੈ, ਜਿਸ ਟਾਈਮ ਮੂੰਹ ਧੋਣਾ, ਇਹਦੇ ਨਾਲ ਧੋਣਾ ਹੈ। ਓਕੇ, ਇਨਸ਼ਾਅੱਲਾ 5-7 ਮਿੰਟ ਮਸਾਜ ਕਰਨਾ ਚਿਹਰੇ ਤੇ। ਠੀਕ ਹੈ। 5-7 ਮਿੰਟ ਮਸਾਜ ਕਰਨ ਤੋਂ ਬਾਅਦ ਸਿੰਪਲ ਪਾਣੀ ਨਾਲ ਚਿਹਰਾ ਵਾਸ਼ ਕਰਕੇ, ਜੇ ਨਹਾਣਾ ਹੈ ਤੇ ਪੂਰੀ ਬਾਡੀ ਵਾਸ਼ ਕਰ ਲਓ। ਉਹ ਤੇ ਦਿਨ 'ਚ ਇੱਕ ਹੀ ਵਾਰੀ ਹੋਣਾ ਹੈ। ਤੇ ਦੂਜੇ ਟਾਈਮ ਜਿਹੜੀ ਆਪਣੀ ਤੁਸੀਂ ਫੇਸ ਵਾਸ਼ ਕਰਨਾ ਹੈ ਨਾ, ਇਹਦੇ ਨਾਲ ਹੈਂਡ ਵਾਸ਼ ਕਰਨੇ, ਫੇਸ ਵਾਸ਼ ਕਰਨਾ, ਆਪਣੇ ਪੈਰ ਜਿਹੜੇ ਵੀ, ਤੇ ਬਾਅਦ ਵਿੱਚ ਨਾ ਠੰਡਾ ਪਾਣੀ ਪਾਣਾ ਹੈ। ਓਕੇ, ਸਹੀ ਠੰਡਾ ਪਾਣੀ, ਜਿਹਨੂੰ ਆਉਂਦੇ ਨੇ ਚਿਲਡ ਵਾਟਰ, ਠੀਕ ਹੈ ਨਾ, ਉਹ ਪਾਣਾ ਹੈ। ਫਿਰ ਤੁਸੀਂ ਆਪਣਾ ਗਲੋ ਚੈੱਕ ਕਰੋ। ਠੀਕ ਹੈ। ਛਾਈਆਂ ਵੀ ਛੱਟ ਜਾਣਗੀਆਂ, ਡਬਲ ਟੋਨ ਵੀ ਖਤਮ, ਤੇ ਜਿਹੜੇ ਬਣੇ ਹੋਏ ਨੇ ਨਿਸ਼ਾਨ, ਡਾਰਕ ਸਰਕਲ ਨਹੀਂ, ਡਾਰਕ ਸਰਕਲ ਵਾਸਤੇ ਵੱਖਰਾ ਦੱਸਣੀ ਹੈ। ਹਾਂ, ਡਾਰਕ ਸਰਕਲ ਇਹ ਹੈ ਕਿ ਇਹਦੇ ਨਾਲ ਨਾ ਇਹ ਵਾਲੇ ਜਿਹੜੇ ਹੈ ਉਹ ਘੱਟ ਹੋ ਜਾਣਗੇ। ਪਰ ਇਹ ਹੈ ਕਿ ਬੱਚੇ ਨਾ ਮੋਬਾਈਲ ਵੇਖ ਕੇ ਕਾਲੇ ਘੇਰੇ ਬਣੇ ਹੋਏ ਨੇ। ਜੀ। ਤੇ ਉਹਨਾਂ ਵਾਸਤੇ ਕੁਝ ਹੋਰ ਹੈਗਾ। ਪਹਿਲੇ ਸਭ ਤੋਂ ਪਹਿਲੀ ਗੱਲ, ਨੀਂਦ ਪੂਰੀ ਕਰੋ ਆਪਣੀ। ਸਹੀ ਹੈ ਨਾ, ਸਿੱਧਾ ਮਸ਼ਵਰਾ ਹੈ। ਤੁਸੀਂ ਕੋ ਟੋਟ ਕੇ ਹੀ ਸਭ ਕੁਝ ਆਪ ਵੀ ਕੁਝ ਕਰੋ, ਟੋਟ ਕੇ ਨਹੀਂ, ਆਪ ਵੀ ਕੁਝ ਕਰੋ। ਸਹੀ ਹੈ ਨਾ। ਤੇ ਇਹ ਹੈ ਕਿ ਬਸ ਠੰਡੇ ਪਾਣੀ ਨਾਲ ਧੋਗੇ ਨਾ, ਫਿਰ ਤੁਸੀਂ ਆਪਣਾ ਗਲੋ ਚੈੱਕ ਕਰੋ। ਸਹੀ ਹੈ। ਇਸ ਤਰ੍ਹਾਂ ਦਾ ਗਲੋ ਆਏਗਾ ਨਾ, ਤੁਹਾਨੂੰ ਕੋਈ ਮੇਕਅਪ ਦੀ ਨੋ ਮੇਕਅਪ। ਠੀਕ ਹੈ ਨਾ। ਅਕਸਰ ਅਸੀਂ ਵੇਖਿਆ ਨਾ, ਵੱਡੀਆਂ ਜਿਹੜੇ ਆਰਟਿਸਟ ਹੁੰਦੇ, ਹਾਨੀ ਆਮਿਰ ਹੋ ਗਈ ਹੈ, ਸਜਲ ਅਲੀ, ਸਭ ਇਹ ਮੇਕਅਪ ਤੋਂ ਪਹਿਲੇ ਡਿਪ ਕੀਤਾ ਹੁੰਦਾ ਇਹਨਾਂ ਨੇ ਆਪਣਾ ਫੇਸ ਚਿਲਡ ਵਾਟਰ ਦੇ ਵਿੱਚ। ਹਾਂ, ਬਿਲਕੁਲ। ਉਹ ਇਸੇ ਮੇਕਅਪ ਵੀ ਸਟੇ ਕਰਦਾ ਹੈ, ਗਲੋ ਵੀ ਆਉਂਦਾ ਹੈ। ਮੈਂ ਹੁਣ ਮਾਸ਼ਾਅੱਲਾ ਕੋਈ 6-7-8 ਘੰਟੇ ਹੋ ਗਏ ਮੈਂ ਮੇਕਅਪ ਕੀਤਾ ਹੋਇਆ ਹੈ। ਤੇ ਸਟੇ ਕੀਤਾ ਹੋਇਆ ਇਹ ਕਿ ਆਈਸਿੰਗ ਦੇ ਨਾਲ ਮਿਕਸ ਹੋਇਆ, ਲੱਗ ਨਹੀਂ ਰਿਹਾ ਕਿ ਮੇਕਅਪ ਕੀਤਾ ਹੋਇਆ। ਮੈਂ ਆਈਸਿੰਗ ਕਰਨੀ ਆ ਪਹਿਲੇ, ਆਈਸਿੰਗ ਕਰਨੀ ਆ। ਇਸ ਤੋਂ ਇਹ ਹੈ ਕਿ ਇੱਕ ਤਾਂ ਤੁਹਾਡੀ ਸਕਿਨ ਡੈਡ ਨਹੀਂ ਹੁੰਦੀ, ਸਕਿਨ ਖਰਾਬ ਨਹੀਂ ਹੁੰਦੀ। ਫਿਰ ਸਕਿਨ ਇਸ ਮੌਸਮ ਵਿੱਚ ਨਾ ਮੇਕਅਪ ਜਿਹੜਾ ਉਹ ਸਟੇ ਵੀ ਕਰਦਾ ਹੈ, ਤੇ ਨਾਲੇ ਸ਼ਾਈਨ ਵੀ ਆਉਂਦੀ ਟਾਈਮ ਦੇ ਨਾਲ। ਖੂਬਸੂਰਤ ਮੇਕਅਪ ਖੂਬਸੂਰਤ ਹੋ ਜਾਂਦਾ ਹੈ ਬਸ। ਅੱਛਾ, ਹੁਣ ਚੁੱਕੇ ਡਾਰਕਨੈਸ, ਦਾਗ ਧੱਬੇ ਤੇ ਮਤਲਬ ਮੈਂ ਤੁਹਾਨੂੰ ਡਾਰਕ ਸਰਕਲ ਦੀ ਗੱਲ ਹੋ ਰਹੀ ਹੈ, ਤੇ ਮੇਰੇ ਜ਼ਿਹਨ 'ਚ ਇੱਕ ਸਵਾਲ ਆਇਆ, ਅੰਡਰ ਆਰਮਸ। ਹਾਂ, ਇਹ ਬਹੁਤ ਕਾਲੀ ਬੜਾ ਹੁੰਦੀ ਮਸਲਾ ਹੈ, ਬਹੁਤ ਬੜਾ ਮਸਲਾ ਹੈ। ਹਾਂਜੀ। ਫਿਰ ਜਿਹੜੀਆਂ ਵੀ ਹਿਡਨ ਪਲੇਸਿਸ ਨੇ, ਨਹੀਂ, ਹੱਲ 2 ਰੁਪਏ ਵਿੱਚ ਹੈਗਾ। ਅੱਛਾ, ਓਕੇ, 2 ਰੁਪਏ ਚ ਮਸਲਾ ਅੰਡਰ ਆਰਮਸ ਬਿਲਕੁਲ ਸਫੈਦ ਹੋ ਜਾਣਗੇ। ਮੈਂ ਅਕਸਰ ਦੱਸਨੀਆਂ, ਨਈਮਾ ਆਪਾ ਦੇ ਕੋਲ ਨਾ ਵੱਡੇ ਮਸਲਿਆਂ ਦੇ ਛੋਟੇ ਆਸਾਨ ਹੱਲ ਹੁੰਦੇ ਨੇ। ਅਲਹਮਦੁਲਿਲਾ, ਮਿਹਨਤ ਕਰਨੀ ਆ ਤੁਹਾਡੇ ਵਾਸਤੇ। ਠੀਕ ਹੈ ਨਾ। ਬਹੁਤ ਆਸਾਨ ਹੱਲ ਹੈ। ਜਿਹੜੀ ਫਟਕੜੀ ਹੁੰਦੀ ਨਾ, ਐਲਮ ਜਿਹਨੂੰ ਆਂਦੇ ਨੇ, ਸਫੇਦ ਫਟਕੜੀ, ਤੁਸੀਂ ਨਾ ਇਹ ਮਹਿੰਗੇ ਡਿਓਡਰੈਂਟ ਛੱਡ ਦਿਓ, ਇਹਨਾਂ ਦੇ ਨਾਲ ਅੰਡਰ ਆਰਮ ਬਲੈਕ ਹੋ ਜਾਂਦੀਆਂ ਨੇ। ਠੀਕ ਹੈ ਨਾ, ਕੈਮੀਕਲ ਹੁੰਦਾ ਇਹਨਾਂ ਵਿੱਚ। ਠੀਕ ਹੈ ਨਾ। ਤੇ ਜਿਹੜਾ ਹੈ ਕਿ ਥੋੜੀ ਦੇਰ ਵਾਸਤੇ ਫ੍ਰੈਗਰੈਂਸ ਆਂਦੀ ਹੈ, ਬਾਅਦ ਸਕਿਨ ਤੁਹਾਡੀ ਖਾਸ ਤੌਰ ਤੇ ਸਕਿਨ ਤਬਾਹ ਹੋ ਜਾਂਦੀ ਹੈ। ਤੇ 2 ਰੁਪਏ ਵਾਲਾ ਡਿਓਡਰੈਂਟ ਜਿਹੜਾ ਉਹ ਇਸਤੇਮਾਲ ਕਰੋ। ਅੱਜ ਤੋਂ ਬਾਅਦ ਸਭ ਬੋਡੀ ਸਪਰੇਜ਼ ਲਗਾਉਣਾ ਛੱਡ ਦਿਓ, ਬਿਲਕੁਲ ਛੱਡ ਦਿਓ। ਇਨਸ਼ਾਅੱਲਾ ਤੁਸੀਂ ਦਵਾਵਾਂ ਦਿਓਗੇ। ਠੀਕ ਹੈ ਨਾ। ਹਾਂ, ਇਨਸ਼ਾਅੱਲਾ। ਜਿਹੜੇ ਬਣਾ ਰਹੇ ਉਹ ਬਦਵਾਵਾਂ ਦੇਣਗੇ ਆਪਾਂ। ਜਿਹੜੇ ਆਪਣੀ ਵੱਡੀਆਂ ਫੈਕਟਰੀਆਂ ਲਗਾ ਕੇ ਬੈਠੇ ਨੇ, ਉਹ ਵੀ ਇਹ ਇਸਤੇਮਾਲ ਕਰਦੇ ਹੋਣਗੇ ਨਈਮਾ ਆਪਾ ਦੇ ਟੋਟ ਕੇ। ਤੁਹਾਡੇ ਵਾਸਤੇ ਬਣਾਏ ਨੇ ਸਾਰਾ ਸਭ ਕੁਝ। ਜੀ। ਤੁਸੀਂ ਨਾ ਫਟਕੜੀ ਲੈ ਲੈਣੀ 5 ਰੁਪਏ ਦੀ, 5-10 ਰੁਪਏ ਦੀ, 15 ਰੁਪਏ ਦੀ, ਹੋ ਸਕਦਾ ਹੁਣ ਮਹਿੰਗੀ ਹੋ ਗਈ ਹੋਵੇ। ਤੇ ਇਹ ਹੈ ਕਿ ਥੋੜੇ, ਜਿਸ ਤਰ੍ਹਾਂ 1 ਮਹੀਨੇ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ, 10 ਰੁਪਏ ਦੀ ਫਟਕੜੀ ਲੈ ਲਓ। ਠੀਕ ਹੈ। ਜਦੋਂ ਵੀ ਨਹਾਓ ਨਾ, ਸਭ ਤੋਂ ਪਹਿਲੀ ਗੱਲ ਹੈ ਕਿ ਦਿਨ 'ਚ 2 ਵਾਰ ਜ਼ਰੂਰ ਨਹਾਣਾ। ਇਸ ਮੌਸਮ ਵਿੱਚ 2 ਟਾਈਮ ਜ਼ਰੂਰ ਨਹਾਣਾ ਚਾਹੀਦਾ। ਤੇ ਫਿਰ ਤੁਸੀਂ ਫਟਕੜੀ ਲੈ ਕੇ ਤੇ ਚੰਗੀ ਤਰ੍ਹਾਂ ਫਟਕੜੀ ਮਲ ਲਓ। ਅੱਛਾ, ਨਾ ਸਮੈਲ ਆਏਗੀ, ਜਿਹੜੀ ਡਾਰਕਨੈਸ ਉਹ ਖਤਮ ਹੋ ਜਾਏਗੀ। ਤੇ ਫਿਰ ਤੁਸੀਂ ਇਹ ਚਾਹੁੰਦੇ ਹੋ ਕਿ ਜਿੱਥੋਂ ਦੀ ਅਸੀਂ ਲੰਘੀਏ ਤੇ ਖੁਸ਼ਬੂ ਆਵੇ। ਤੇ ਚੰਬੇਲੀ ਦੇ ਤੇਲ ਦੇ ਸਿਰਫ 2 ਕਤਰੇ ਆਖਰੀ ਮਗ ਵਿੱਚ ਪਾ ਕੇ ਤੇ ਮਗ ਆਪਣੇ ਉੱਤੇ ਆਪਾਂ ਉਹਦੇ ਖੁਸ਼ਬੂ ਆਵੇ, ਉਹਦੇ ਵਾਸਤੇ ਕੰਮ ਵੀ ਤੇ ਚੰਗੇ ਕਰਨੇ ਪੈਣਗੇ ਨਾ। ਬਾਤਨ ਚੰਗਾ ਰੱਖੋ, ਆਪਣਾ ਬਾਤਨ ਚੰਗਾ ਰੱਖੋ। ਕੋਈ ਨੇਕੀਆਂ ਵੀ ਕਰ ਲਓ ਨਾ, ਨੇਕੀਆਂ ਵੀ ਕਰ ਲਓ। ਸਿਰਫ ਤੁਸੀਂ ਫਟਕੜੀ ਤੇ ਨਾ ਰਹਿ ਜਾਓ। ਅੱਛਾ ਜੀ, ਆਪਾਂ ਹੁਣ
ਇੱਕ ਹੋਰ ਵੱਡਾ ਮਸਲਾ, ਹਾਂ ਪਹਿਲੇ ਤੇ ਅਸੀਂ ਬਚਪਨ ਸੁਣਦੇ ਸੀ ਬੰਦੇ ਹੀ ਗੰਜੇ ਹੁੰਦੇ, ਬਟ ਅੱਜ ਕੱਲ ਸਾਡੀਆਂ ਵਿਚਾਰੀਆਂ ਭੈਣਾਂ ਵੀ ਇੱਥੋਂ ਗੰਜ, ਮੈਂ ਆਪ ਗੰਜੀ ਹਾਈਪ ਉਹ ਨਹੀਂ ਕਰਦੀਆਂ, ਇੱਥੋਂ ਸਾਡੇ ਬਾਲ ਭੁਰਨਾ ਸ਼ੁਰੂ ਹੋ ਜਾਂਦੇ। ਤੇ ਹੁਣ ਗੰਜਪਨ ਦਾ ਇਲਾਜ ਦੱਸੋ। ਤੇ ਇੱਕ ਗੱਲ ਸੱਚੀ ਦੱਸਣੀ ਹੈ, ਪੁੱਛੋ। ਮੰਜਣ ਨਹੀਂ ਵੇਚਣਾ ਇਸ ਗੱਲ 'ਚ। ਨਹੀਂ ਮੰਜਣ ਕਿਉਂ ਵੇਚਣਾ ਸੀ? ਉਹ ਇਹ ਗੱਲ ਕਿ ਜਿਹੜੇ ਕਹਿੰਦੇ ਨੇ ਕਿ ਟੋਟਕਿਆਂ ਨਾਲ ਜਾਂ ਆਇਲਸ ਮਾਰਕੀਟ ਦੇ ਵਿੱਚ ਵਿਕ ਰਹੇ ਨੇ ਕਿ ਤੁਹਾਡੇ ਬਾਲ ਨਵੇਂ ਸਿਰੇ ਤੋਂ ਵਾਪਸ ਆ ਜਾਣਗੇ, ਇਹ ਹੁੰਦਾ? ਨਹੀਂ ਵੀ ਦੇਖੋ, ਮੈਂ ਤੇ ਆਪਣਾ ਕੰਮ ਕਰੀ ਅਲਹਮਦੁਲਿਲਾ, ਮੈਂ ਤੇ ਦਾਵਾ ਵੀ ਕਰਨੀ ਆ ਤੇ ਲੋਕਾਂ ਦੇ ਆਏ ਵੀ ਨੇ। ਅੱਛਾ। ਹਾਂ ਅਲਹਮਦੁਲਿਲਾ ਲੋਕਾਂ ਦੇ ਆਏ ਵੀ ਨੇ ਬਾਲ। ਇਹ ਹੈ, ਮੈਂ ਇਹ ਨਹੀਂ ਕਹਿੰਦੀ ਇਹ ਰੜਾ ਮੈਦਾਨ ਤੁਹਾਡਾ ਤੇ ਇਹਦੇ ਵਿੱਚ ਬਾਲ ਉੱਗ ਜਾਣਗੇ, ਨਹੀਂ ਇਹ ਮੈਂ ਨਹੀਂ ਆਖਿਆ। ਸਹੀ ਹੈ ਨਾ? ਇੱਥੇ ਤੁਹਾਡੇ ਯਾਨੀ ਕਿ ਜਿਨ੍ਹਾਂ ਦੇ ਦੋ ਮੱਥੇ ਬਣੇ ਹੁੰਦੇ ਆ, ਹਾਂ 2 ਮੱਥੇ ਬਣੇ, ਉਹਨਾਂ ਦੇ ਨਹੀਂ ਮੈਂ ਦਾਵਾ ਕਰਦੀ। ਰੂਟਸ ਜੇ ਬਾਕੀ ਹਨ ਤੇ ਫਿਰ ਬਾਲ ਆ ਜਾਣਗੇ। ਰੜਾ ਮੈਦਾਨ। ਅੱਛਾ, ਹੁਣੇ ਆਪਾਂ ਜੀ ਸ਼ੋਅ ਤੋਂ ਪਹਿਲੇ ਕਹਿ ਰਹੀ ਸੀ ਮੈਂ ਐਕਚੁਅਲੀ ਪੰਜਾਬੀ ਤੁਹਾਡੇ ਸ਼ੋਅ ਦੇ ਵਿੱਚ ਹੀ ਆ ਕੇ ਬੋਲਦੀ ਹਾਂ, ਮੁझे तो पंजाबी नहीं बोलनी आती, तो मैं तो बस आपके शो में ही बोली। ਤੇ ਹੁਣੇ ਰੜਾ ਮੈਦਾਨ ਕਸਮੇ ਹੈ ਇੱਕ ਪੰਜਾਬਣ ਹੀ ਸਹੀ ਬੋਲ ਸਕਦੀ ਹੈ ਜੀ। ਰੜੇ ਮੈਦਾਨ ਤੇ ਬਾਲ ਕਿੰਝ ਜਾਣਗੇ ਦੱਸੋ? ਸਾਡੇ ਵੱਡੇ ਵੱਡੇ ਸਿਆਸਤਦਾਨਾਂ ਦੇ ਰੜੇ ਮੈਦਾਨ ਨੇ, ਸਾਡੇ ਬਹੁਤ ਵੱਡੇ ਵੱਡੇ ਡਾਕਟਰਾਂ ਦੇ, ਇੰजीनियर्स ਦੇ, इन शॉर्ट है कि बेचारे सारे बंदे। बचपन में जो हम सुनते थे ना, ओहो सॉरी, बचपन ਜਿਹੜੇ ਸੁਣਦੇ ਸੀ ਨਾ ਅਸੀਂ ਕਿ ਇਹ ਗੰਜਾ ਹੋ ਗਿਆ ਤੇ ਉਹਨੂੰ ਆਂਦੇ ਸੀ ਅਮੀਰ ਹੋ ਗਿਆ, ਠੀਕ ਹੈ ਨਾ? ਹਾਂ, ਇਹ ਬਚਪਨ ਦੀਆਂ ਗੱਲਾਂ ਨੇ। ਤੇ ਹੁਣ ਅੱਜ ਕੱਲ੍ਹ ਨਾ ਬੁੜੀਆਂ ਵੀ ਅਮੀਰ ਹੋ ਗਈਆਂ, ਸਾਰੇ ਪਿੱਛੇ ਇੱਧਰ ਤੱਕ ਮੱਥੇ ਹੋ ਗਏ ਸਾਰੀਆਂ ਦੇ। ਜੀ। ਤੇ ਉਹਨਾਂ ਵਾਸਤੇ ਬਹੁਤ ਹੀ ਅੱਛਾ ਜਿਹੜਾ ਹੈ ਵੀ ਮੈਂ ਤੇ ਆਪਣਾ ਦਾਵਾ ਕਰਨੀ ਆ, ਮੈਂ ਕਿਸੇ ਦੇ ਨਹੀਂ ਆਖ ਰਹੀ। ਬਹੁਤ ਗੱਲ ਹੈ ਕਿ ਤੁਸੀਂ ਔਨ ਕੈਮਰਾ ਇਹ ਚੀਜ਼ ਨੂੰ ਮੰਨਦੇ ਪਏ ਹੋ। ਮੈਂ ਮੰਨ ਰਹੀ ਹਾਂ, ਮੈਂ ਕਿਉਂਕਿ ਆਪਣੇ ਇਹਨਾਂ ਹੱਥਾਂ ਨਾਲ ਕੰਮ ਕਰਨੀ ਆ, ਠੀਕ ਹੈ ਨਾ? ਇਹਨਾਂ ਹੱਥਾਂ ਨਾਲ ਵੇਖ ਲਓ ਨਾ, ਮੂੰਹ ਵਿੱਚ ਹੱਥਾਂ 'ਚ ਫਰਕ ਹੈਗਾ ਚੰਗਾ ਭਲਾ। ਮੈਂ ਆਪਣੇ ਹੱਥਾਂ ਨਾਲ ਕੰਮ ਕਰਨੀ ਆ, ਸਾਰੀ ਜੜੀ ਬੂਟੀਆਂ ਸਾਫ਼ ਕਰਕੇ ਤੇਲ ਵਿੱਚ ਬਣਾ ਕੇ ਅਰਕ ਬਣਾ ਕੇ ਮੈਂ 5 ਪ੍ਰੋਸੈਸ ਕਰਨੀ ਆ ਇੱਕ ਤੇਲ ਵਾਸਤੇ ਅਲਹਮਦੁਲਿਲਾ। ਆਪਾਂ ਯਾਨੀ ਕਿ ਅੱਜ ਸਾਨੂੰ ਅੱਛੇ ਹੇਅਰ ਆਇਲ ਦੀ ਰੈਸਪੀ ਮਿਲਣ ਵਾਲੀ ਹੈ। ਮਿਲ ਜਾਏਗੀ, ਬਿਲਕੁਲ, ਕਿਉਂ ਨਹੀਂ ਮਿਲੇਗੀ ਇਨਸ਼ਾਅੱਲਾ ਜੀ। ਇੱਕ ਤੇਲ ਹੈ ਜਿਹੜਾ ਸੌਖਾ ਜਿਹਾ ਤੁਸੀਂ ਬਣਾ ਸਕਦੇ ਹੋ, ਹੈ ਮੇਰਾ ਜਿਹੜਾ ਮੇਰੇ ਆਪਣੇ ਆਇਲ ਨੇ ਨਾ ਬ੍ਰਾਂਡ ਦੇ, ਉਹਨਾਂ ਦਾ ਇੱਕ ਹਿੱਸਾ ਦੱਸ ਰਹੀ ਹਾਂ, ਠੀਕ ਹੈ ਨਾ? ਕਿਉਂਕਿ ਮੇਰੇ ਤੇ 3 ਪ੍ਰੋਸੈਸ ਨੇ, 3 ਪ੍ਰੋਸੈਸ ਨੇ, 3 ਪ੍ਰੋਸੈਸ ਕਰਕੇ ਇੱਕ ਤੇਲ ਬਣਦਾ ਹੈ। ਕਮਾਰ ਗੰਦਲ ਲੈ ਲਓ, ਠੀਕ ਹੈ ਨਾ? ਵੱਡਾ ਪੱਤਾ, ਜਿਹੜੀ ਉਮਰ ਹੋਵੇ ਘੱਟੋ ਘੱਟ ਕੋਈ 1 ਸਾਲ ਤੋਂ 1 ਸਾਲ 1.5 ਸਾਲ 2 ਸਾਲ, ਠੀਕ ਹੈ ਨਾ? ਫਰੈਸ਼ ਵਾਲਾ ਨਹੀਂ, ਉਹ ਘੱਟ ਫਾਇਦਾ ਦੇਗਾ ਫਿਰ, ਠੀਕ ਹੈ ਨਾ? ਇਸ ਵਾਸਤੇ ਅਸੀਂ ਸਪੈਸ਼ਲ ਆਪਣੇ ਪਲਾਂਟ ਜਾਂ ਸਪੈਸ਼ਲ ਅਸੀਂ ਸੋਰਸ ਕਰਨੇ ਆ, ਠੀਕ ਹੈ? ਤੇ ਤੁਸੀਂ ਨਾ ਜਿਸ ਤਰ੍ਹਾਂ ਇੰਨਾ ਲੰਬਾ ਹੈ ਨਾ ਪੱਤਾ, ਇੱਕ ਸਾਈਡ ਤੋਂ ਪਾਕਟ ਬਣਾ ਲਓ, ਠੀਕ ਹੈ ਨਾ? ਕੱਟ ਲਿਆ, ਕੱਟ ਕੇ ਤੇ ਉਹਦੇ ਵਿੱਚ ਫੋਕ ਨਾਲ ਇੰਜ ਮਾਰ ਕੇ ਚੰਗੀ ਤਰ੍ਹਾਂ, ਤੇ ਜਿਹੜੇ ਮੇਥਰੇ ਹੁੰਦੇ ਨਾ ਮੋਟੇ ਵਾਲੇ, ਇੱਕ ਤਾਂ ਹੁੰਦਾ ਮੇਥੀ ਦਾਣਾ ਬਰੀਕ, ਮੇਥਰੇ, ਠੀਕ ਹੈ ਨਾ? ਉਹਦੇ ਵਿੱਚ ਭਰ ਕੇ, ਠੀਕ ਹੈ, 3-4 ਪੱਤੇ ਲੈ ਲਓ ਇਕੱਠੇ, ਠੀਕ ਹੈ? ਤਾਂ ਬਸ ਭਰ ਕੇ ਤਾਂ ਤੁਸੀਂ ਨਾ ਰੱਖ ਕੇ ਭੁੱਲ ਜਾਓ ਟੀ-ਸ਼ਰਟ ਵਿੱਚ, ਜਿਸ ਤਰ੍ਹਾਂ ਜਿੱਦਾਂ ਤੁਸੀਂ ਲੋਕਾਂ ਦਾ ਉਧਾਰ ਲੈ ਕੇ ਭੁੱਲ ਜਾਂਦੇ ਹੋ, ਉਂਝ ਹੀ ਅਸੀਂ ਇਹਨਾਂ ਨੂੰ। ਹਾਂ, ਨਹੀਂ ਇਹ 3 ਦਿਨ ਬਾਅਦ ਯਾਦ ਕরেं ਤੇ ਫੰਗਸ ਲੱਗ ਜਾਏਗੀ। 3 ਦਿਨ ਬਾਅਦ ਨਾ ਤੁਸੀਂ ਵੇਖੋਗੇ ਨਾ, ਜਿਹਨੂੰ ਆਂਦੇ ਨੇ ਸਪਰਾਊਟ, ਥੋੜੇ ਜਿਹਾ ਉੱਗ ਜਾਏਗਾ, ਠੀਕ ਹੈ ਨਾ? ਤਕਰੀਬਨ ਤੁਸੀਂ ਵੇਖੋਗੇ 1-1 ਇੰਚ ਸਾਰਾ ਮੇਥੀ ਦਾਣਾ, ਉਹ ਗਰੋ ਕਰ ਗਿਆ, ਉਹ ਮੇਥੀ ਦਾਣਾ ਕੱਢ ਲਓ। ਇਹ ਇੱਕ ਸਪੈਸ਼ਲ ਦਵਾ ਬਣਦੀ, ਉਹ ਵੀ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਕਿਸ ਮਰਜ਼ ਦੀ ਦਵਾ ਹੈ, ਠੀਕ ਹੈ ਨਾ? ਤੇ ਇਹ ਫਿਲਹਾਲ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਤੁਹਾਡਾ ਸਾਰੇ ਗੰਜ ਹੈ, ਹਾਂਜੀ, ਬਾਲਡਨੈਸ ਵਾਸਤੇ ਸਪੈਸ਼ਲ ਆਇਲ ਦੱਸ ਰਹੇ ਹਾਂ। ਤੇ ਤੁਸੀਂ ਇੰਜ ਕਰਨਾ, ਸਰਸੋਂ ਦਾ ਤੇਲ ਲੈ ਲਓ, ਤਿਲ ਦਾ ਤੇਲ ਲੈ ਲਓ, ਠੀਕ ਹੈ? ਜੋ ਵੀ ਮਰਜ਼ੀ, ਜੋ ਅੱਛੇ ਤੇਲ, ਜਿਹਦੇ ਗਿਰੀ ਦਾ ਤੇਲ ਹੋ ਸਕਦਾ ਹੈ, ਬਦਾਮ ਦਾ ਹੋ ਸਕਦਾ ਹੈ, ਠੀਕ ਹੈ ਨਾ? ਲੇਕਿਨ ਬਦਾਮ ਦਾ ਤੇਲ ਨਾ ਪਕਾਣਾ ਨਹੀਂ ਚਾਹੀਦਾ, ਠੀਕ ਹੈ ਨਾ? ਇਹ ਵੀ ਮੈਂ ਤੁਹਾਨੂੰ ਇੱਕ ਟਿਪ ਦੱਸ ਰਹੀ ਹਾਂ, ਬਦਾਮ ਦਾ ਤੇਲ ਨਾ ਪਕਾਣਾ ਨਹੀਂ ਚਾਹੀਦਾ, ਠੀਕ ਹੈ ਨਾ? ਉਹ ਡਾਇਰੈਕਟ ਇਸਤੇਮਾਲ ਕਰੋ, ਉਹਦੇ ਸਾਰੇ ਜਿੰਨੇ ਵੀ ਨਿਊਟ੍ਰੀਐਂਟਸ ਹੁੰਦੇ ਨੇ ਸਾਰੇ ਜਲ ਜਾਂਦੇ ਨੇ, ਠੀਕ ਹੈ ਨਾ? ਗਿਰੀ ਦਾ ਤੇਲ ਲੈ ਲਓ, ਠੀਕ ਹੈ? ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ 1 ਪਾਓ ਤੇਲ ਲੈ ਲਿਆ, ਤੇ ਤਕਰੀਬਨ 2 ਚਮਚ ਦਾ ਜਿਹੜਾ ਸਪਰਾਊਟ, ਜੇ ਤੁਹਾਡਾ ਪੱਤਾ ਵੱਡਾ ਹੈ, ਠੀਕ ਹੈ ਨਾ? ਤੇ 2 ਚਮਚ ਜੇ ਆ ਗਏ ਮੇਥੀ ਦਾਣਾ, ਤੇ ਸਪਰਾਊਟ ਉਹਦੇ ਜੇ ਬਣ ਜਾਣਗੇ ਨਾ 1 ਮੁੱਠੀ, ਠੀਕ ਹੈ ਨਾ? 1 ਮੁੱਠੀ ਸਪਰਾਊਟ ਉਹਦੇ ਵਿੱਚ ਪਾ ਕੇ ਤੇ ਲੋ ਫਲੇਮ ਤੇ ਰੱਖ, ਮੈਂ ਸਮਝ ਗਈ, ਰੱਖ ਕੇ ਭੁੱਲ ਜਾਓ, ਹਾਂ, ਰੱਖ ਕੇ ਭੁੱਲ ਜਾਓ, ਠੀਕ ਹੈ ਨਾ? ਤਕਰੀਬਨ 1.5-2 ਘੰਟੇ ਲੱਗਣਗੇ, ਉਹ ਬਿਲਕੁਲ ਖੁਸ਼ਕ ਹੋ ਜਾਏਗੀ। ਅੱਛਾ, ਹਾਂ, ਉਹਨੂੰ ਬਸ ਫਿਰ ਗਰਮ ਨੂੰ ਭੁੰਨ ਕੇ ਰੱਖ ਲਓ ਤੇ ਉਹ ਤੇਲ ਲਗਾਓ, ਇਨਸ਼ਾਅੱਲਾ ਉਕਾਸ਼ਾ ਜਿਸ ਤਰ੍ਹਾਂ ਦੇ ਬਾਲ ਹੋ ਜਾਣਗੇ ਤੁਹਾਡੇ। ਥੈਂਕ ਯੂ ਸੋ ਮਚ ਆਬਾ। ਅੱਛਾ, ਤੁਸੀਂ ਕਹਿ ਰਹੇ ਸੀ ਕਿ ਕੋਈ ਇਹਦੇ ਨਾਲ ਹੀ ਇੱਕ ਹੋਰ ਦਵਾਈ ਵੀ ਬਣਦੀ ਕੋਈ ਖਾਸ ਮਕਸਦ ਵਾਸਤੇ, ਉਹ ਕੀ ਹੈ? ਮਕਸਦ ਵਾਸਤੇ ਮੈਂ ਆਪ ਇਸਤੇਮਾਲ ਕੀਤੀ ਹੋਈ ਹੈ ਅਲਹਮਦੁਲਿਲਾ। ਸਾਰਿਆਂ ਨੂੰ ਪਤਾ ਮੈਂ ਇੱਕ ਨਾ ਸ਼ੂਗਰ ਦੀ ਮਰੀਜ਼ ਆ ਪਿਛਲੇ 7 ਸਾਲ ਤੋਂ। ਅੱਛਾ, ਇਹ ਪਹਿਲੀ ਗੱਲ ਤੇ ਇਹ ਲੋਕ ਨਾ ਦਿਲ ਹਾਰ ਜਾਂਦੇ, ਬੀਪੀ ਮੈਂ ਨਹੀਂ ਹਾਰਦੀ ਅਲਹਮਦੁਲਿਲਾ। ਬਲਕਿ ਦੇਖੋ, ਇਹ ਤੇ ਹੁਣ ਬਹੁਤ ਛੋਟੀਆਂ ਬਿਮਾਰੀਆਂ ਹੋ ਗਈਆਂ, ਇਹ ਤੇ ਛੋਟੀ ਬਹੁਤ ਪਿੱਛੇ ਰਹਿ ਗਈ। ਬੱਚਿਆਂ ਨੂੰ ਸ਼ੂਗਰ ਹੋਈ ਪਈ ਹੈ, ਬੀਪੀ ਦੇ ਪ੍ਰੋਬਲਮ ਨੇ, ਸਾਡਾ ਲਾਈਫ ਸਟਾਈਲ ਹੀ ਨਾ ਠੀਕ, ਬਲਕਿ ਚੰਗੀ ਗੱਲ ਹੈ ਸ਼ੂਗਰ ਦੀ
ਸਾਡੇ ਆਪਣੇ ਘਰ 'ਚ ਬਹੁਤ ਹੋਣਗੇ ਸ਼ੂਗਰ ਪੇਸ਼ੈਂਟ। ਲਾਈਫ ਸਟਾਈਲ ਸਾਡਾ ਠੀਕ ਨਹੀਂ ਹੈਗਾ, ਨਾ ਸਾਡਾ ਖਾਣੇ ਦਾ ਸਟਾਈਲ ਠੀਕ ਹੈਗਾ, ਤੇ ਇਸ ਵਾਸਤੇ ਸ਼ੂਗਰ ਹੀ ਨਹੀਂ ਹੋਈ, ਨਾ ਵਰਕਆਊਟ ਹੈਗਾ, ਠੀਕ ਹੈ ਨਾ। ਤੇ ਜਿਹੜੇ ਸਪਰਾਊਟ ਬਣ ਗਏ ਨੇ ਨਾ, ਇਹ ਸਪਰਾਊਟ ਤੁਸੀਂ ਨਾ ਫ੍ਰਿਜ ਵਿੱਚ ਰੱਖ ਲਓ, ਠੀਕ ਹੈ ਨਾ। ਸਵੇਰ ਉੱਠੋ ਨਾ, ਜਦੋਂ ਨਾਸ਼ਤਾ ਕਰਨਾ ਹੈ, ਨਿੰਮ ਗਰਮ ਪਾਣੀ ਦਾ 1 ਗਿਲਾਸ ਗੁਨਗੁਣਾ ਪਾਣੀ ਹੋਵੇ, ਠੀਕ ਹੈ ਨਾ, ਤੇ ਇੱਕ ਚੁਟਕੀ ਵਿੱਚ ਕੋਈ 5 7 8 ਜਿੰਨੇ ਵੀ ਆ ਜਾਣ, ਠੀਕ ਹੈ ਨਾ, ਉਹਨੂੰ ਲੈ ਕੇ ਚਬਾ ਕੇ ਤੇ ਪਾਣੀ ਪੀ ਲਓ, ਤੇ ਅੱਧੇ ਘੰਟੇ ਵਾਕ ਕਰ ਲਓ। ਇਨਸ਼ਾਅੱਲਾ ਤੁਹਾਡੀ ਸ਼ੂਗਰ ਤੁਸੀਂ ਵੇਖੋਗੇ ਕਿ ਕਿਵੇਂ ਨੀਚੇ ਆਉਂਦਾ ਹੈ। ਵਾਹ, ਇਹ ਬਹੁਤ ਵੱਡੀ ਦਵਾਈ ਹੈ, ਬਹੁਤ ਵੱਡੀ ਦਵਾਈ ਹੈ। ਇਹ ਮੈਂ ਸਭ ਤੋਂ ਪਹਿਲਾਂ ਜਿਹੜੇ ਮੈਂ ਸ਼ੁਰੂ ਚ ਇਲਾਜ ਕੀਤੇ ਸੀ ਨਾ, ਉਹਨਾਂ ਵਿੱਚ ਇਹ ਇਲਾਜ ਸੀ। ਇਹ ਤੇਲ ਵਿੱਚ ਮੈਂ ਹੁਣ ਪਾਉਣ ਲੱਗੀ ਆ, ਜਿਹੜੇ ਅਲਹਮਦੁਲਿਲਾ ਬਾਲ ਉਗਾਉਣ ਵਿੱਚ ਵੀ, ਕਿਉਂਕਿ ਬਹੁਤ ਬੜਾ ਕਿਰਦਾਰ ਇਹਦਾ, ਬਹੁਤ ਅੱਛੇ ਬਾਲ ਹੋ ਜਾਣਗੇ। ਅੱਛਾ, ਆਪਾਂ ਹੁਣ ਇੱਕ ਹੋਰ ਮਿਥ ਹੈ, ਆਈ ਡੋਨਟ ਨੋ ਮਿਥ ਹੈ ਕਿ ਨਹੀਂ, ਤੁਹਾਡੇ ਸਾਹਮਣੇ ਨਹੀਂ ਕਹਿਣਾ ਚਾਹੀਦਾ, ਪਿਆਜ਼ ਦਾ ਜਿਹੜਾ ਪਾਣੀ ਹੁੰਦਾ ਹੈ, ਕਹਿੰਦੇ ਉਹ ਵੀ ਲਗਾਉਣ ਨਾਲ ਆ ਜਾਂਦੇ। ਇਹ ਮਿਥ ਨਹੀਂ ਹੈਗੀ, ਇਹ ਹਕੀਕਤ ਹੈਗੀ। ਅੱਛਾ, 100%। ਓਕੇ, ਅਲਹਮਦੁਲਿਲਾ ਤੁਸੀਂ ਅਜ਼ਮਾ ਕੇ ਵੇਖੋ, ਕੋਈ 2 3 4% ਕੋਈ ਲੋਕ, ਇਹ ਦੇਖੋ ਹਰਬਲ ਚੀਜ਼ਾਂ ਨੇ ਨਾ ਜਿਹੜੀਆਂ ਨੁਕਸਾਨ ਨਹੀਂ ਦਿੰਦੀਆਂ। ਇਹ ਜ਼ਰੂਰੀ ਨਹੀਂ ਹਰ ਇੱਕ ਨੂੰ ਹਰ ਤਰ੍ਹਾਂ ਦਾ ਫਾਇਦਾ ਦੇ। ਤੁਹਾਡੀ ਆਪਣੀ ਬੋਡੀ, ਤੁਹਾਡਾ ਆਪਣਾ ਮਿਜ਼ਾਜ ਬੋਡੀ ਦਾ, ਜਿਸ ਤਰ੍ਹਾਂ ਦੀ ਤੁਹਾਡੀ ਆਪਣੀ ਤਬੀਅਤ, ਠੀਕ ਹੈ ਨਾ, ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਹਰ ਸ਼ੈ ਸੂਟ ਕਰ ਜਾਏ। ਤੇ ਤੁਸੀਂ ਇਹ ਲਗਾਓ, ਇਹ 100% ਸੂਟ ਕਰਦਾ। ਤਰੀਕਾ ਦੱਸ ਦਿਓ, ਤਰੀਕਾ ਦੱਸ ਦੇਣੀ ਆ, ਬਹੁਤ ਸੌਖਾ ਹੈ ਇਹ। ਤੇ ਅਲਹਮਦੁਲਿਲਾ ਮੈਂ ਦੱਸਿਆ ਸੀ ਨਾ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੈਂਸਰ ਦੀ ਵਜ੍ਹਾ ਤੋਂ ਜਿਹਨਾਂ ਬਾਲ ਲੱਥ ਗਏ ਸੀ ਸਾਰੇ, ਉਹਨਾਂ ਦੇ ਵੀ ਬਾਲ ਮਾਸ਼ਾਅੱਲਾ ਮਾਸ਼ਾਅੱਲਾ ਔਕਾਸ਼ਾ ਤੇਰੀ ਤਰ੍ਹਾਂ ਬਾਲ ਨੇ ਮਾਸ਼ਾਅੱਲਾ ਮਾਸ਼ਾਅੱਲਾ, ਪਹਿਲੀ ਆਖਿਆ, ਠੀਕ ਹੈ ਨਾ। ਬਹੁਤ ਸੌਖਾ ਤਰੀਕਾ ਹੈ। ਪਿਆਜ਼ ਲੈ ਕੇ ਨਾ, ਲਾਲ ਪਿਆਜ਼, ਠੀਕ ਹੈ ਨਾ, ਜਿਹੜਾ ਲਾਲ ਪਿਆਜ਼ ਹੁੰਦਾ ਹੈ, ਠੀਕ ਹੋ ਗਿਆ, ਉਹਨੂੰ ਕੱਦੂਕਸ਼ ਕਰਕੇ ਜਾਂ ਗ੍ਰਾਈਂਡ ਕਰਕੇ, ਜਿਸ ਤਰ੍ਹਾਂ ਕਿਸ ਤਰ੍ਹਾਂ ਵੀ, ਪਾਣੀ ਨਹੀਂ ਪਾਣਾ, ਉਹਦਾ ਆਪਣਾ ਪਾਣੀ ਹੋਵੇ। 4 ਚਮਚ ਪਾਣੀ ਹੋ ਗਿਆ, 3 ਚਮਚ ਪਾਣੀ ਹੋ ਗਿਆ, ਜਿੰਨਾ ਵੀ, ਠੀਕ ਹੈ ਨਾ। ਤੇ ਤੁਸੀਂ ਨਾ ਖਾਲਿਸ ਕੋਕੋਨਟ ਆਇਲ, ਠੀਕ ਹੈ, ਗਿਰੀ ਦਾ ਤੇਲ, ਠੀਕ ਹੈ ਨਾ, ਉਹ ਵਿੱਚ ਪਾ ਕੇ ਥੋੜਾ ਜਿਹਾ ਕੈਸਟਰ ਆਇਲ, ਠੀਕ ਹੈ। ਕੈਸਟਰ ਆਇਲ ਮੀਨਸ ਕਿ ਜੇ ਤੁਸੀਂ 1 ਚਮਚ ਲਿਆ ਹੈ ਨਾ, ਇੱਕ ਸਿਰ ਵਾਸਤੇ 1 ਚਮਚ ਬੜਾ ਹੈ ਤੇਲ, ਠੀਕ ਹੈ ਨਾ, ਇੱਕ ਟਾਈਮ ਵਾਸਤੇ 2 ਚਮਚ ਪਿਆਜ਼ ਦਾ ਪਾਣੀ, 1 ਚਮਚ ਗਿਰੀ ਦਾ ਤੇਲ, ਤੇ 1 ਚਮਚ ਅੱਧੀ ਚਮਚ ਕੈਸਟਰ ਆਇਲ, ਠੀਕ ਹੈ। ਭਾਵੇਂ ਤੁਹਾਡਾ ਗੰਜਾ ਸਰ ਹੈ, ਉਹ ਰੜਾ ਮੈਦਾਨ ਜਿਹੜਾ ਸੀ, ਰੜਾ ਮੈਦਾਨ ਹੈ, ਰੜਾ ਮੈਦਾਨ ਚ ਪਾ ਕੇ ਚੰਗੀ ਚੰਪੀ ਕਰੋ, ਵਾਵਾ ਢੋਲ ਵਜਾਓ ਤੇ ਵਾਲ ਆ ਜਾਣਗੇ ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਓਕੇ ਆਪਾ ਜੀ, ਹੁਣ ਸਾਡਾ ਸੈਗਮੈਂਟ ਖਾਸ ਤੌਰ ਤੇ ਖਵਾਤੀਨ ਵਾਸਤੇ, ਪੀਰੀਅਡਸ ਦਾ ਬਹੁਤ ਇਸ਼ੂ ਹੈ, ਪੀਕੋਸ ਦਾ ਬਹੁਤ ਜ਼ਿਆਦਾ ਇਸ਼ੂ ਹੈ, ਪੀਰੀਅਡਸ ਪੇਨ, ਡਿਲੇ ਹੋਣਾ, ਕੁਆਲਿਟੀ ਕੁਆਂਟੀਟੀ ਸਹੀ ਨਹੀਂ ਹੈ, ਜਿਹਦੀ ਵਜ੍ਹਾ ਤੁਹਾਨੂੰ ਪਤਾ ਹੈ ਸ਼ਾਦੀ ਤੋਂ ਬਾਅਦ ਬਹੁਤ ਜ਼ਿਆਦਾ ਮਸਾਇਲ ਹੁੰਦੇ। ਯੰਗ ਬੱਚੀਆਂ ਨੂੰ ਪੀਕੋਸ ਦਾ ਇੰਨਾ ਪ੍ਰੋਬਲਮ ਹੈ, weight gain ਹੋ ਜਾਂਦਾ ਹੈ, ਇਹ ਵਾਲਾ ਜਿਹੜਾ ਹਿੱਸਾ ਹੈ ਪੇਟ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤੇ ਹੁਣ ਕੋਈ ਬਹੁਤ ਹੀ ਅੱਛਾ ਟੋਟਕਾ ਸਾਡੀ ਭੈਣਾਂ ਵਾਸਤੇ, ਬਹੁਤ ਅੱਛਾ ਟੋਟਕਾ ਹੈ। ਸਭ ਤੋਂ ਪਹਿਲਾਂ ਇਹ ਹੈ ਕਿ ਫਾਸਟ ਫੂਡ ਛੱਡ ਦਿਓ। ਇਹ ਹੱਥ ਜੋੜ ਕੇ ਜਿਹਨੂੰ ਆਂਦੇ ਨੇ ਨਾ, ਰਿਕਵੈਸਟ ਹੈ ਕਿ ਫਾਸਟ ਫੂਡ ਛੱਡ ਦਿਓ ਜੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਤਾਂ। ਸਿੱਧੀ ਗੱਲ ਹੈ, ਇੱਕ ਟੋਟਕਾ ਖਾਲੀ ਕੰਮ ਨਹੀਂ ਕਰੇਗਾ। ਇਹ ਨਹੀਂ ਕਿ ਤੁਸੀਂ ਲਾਈਫ ਸਟਾਈਲ ਵੀ ਨਾਲ ਚੇਂਜ ਕਰਨਾ ਪਏਗਾ। ਲਾਈਫ ਸਟਾਈਲ ਤੁਸੀਂ ਚੇਂਜ ਕਰਨਾ ਪਏਗਾ। ਦੇਖੋ, ਮੈਂ ਆਪਣਾ ਜ਼ੋਰ ਲਾ ਰਹੀ ਹਾਂ ਕਿ ਸਾਰੇ ਬੈਕ ਟੂ ਨੇਚਰ, ਮੇਰਾ ਸਲੋਗਨ ਹੈ ਬੈਕ ਟੂ ਨੇਚਰ। ਮੈਂ ਇੱਕ ਸਲੋਗਨ ਲੈ ਕੇ ਨਿਕਲੀ ਹਾਂ ਕਿ ਬੈਕ ਟੂ ਨੇਚਰ, ਸਾਰੇ ਨਾ ਨੇਚਰ ਦੇ ਕਰੀਬ ਹੋ ਜਾਓ। ਤੇ ਇਹ ਨਹੀਂ ਹੈ ਕਿ ਤੁਸੀਂ ਟੋਟਕੇ ਇਸਤੇਮਾਲ ਕਰਦੇ ਰਹੋ ਤੇ ਆਪਣੇ ਵੀ ਕੰਮ ਰੱਖੋ ਨਾਲ, ਫਿਰ ਟੋਟਕੇ ਅਸਰ ਨਹੀਂ ਕਰਦੇ, ਠੀਕ ਹੈ ਨਾ। ਉਹ ਹੈ ਕਿ ਕੰਟਰੋਲ ਕਰ ਲੈਣਗੇ, ਸਾਈਡ ਇਫੈਕਟ ਤੋਂ ਹੋ ਸਕਦਾ ਕੋਈ 10-5% ਬਚਾ ਲੈਣ, ਪਰ ਇਹ ਹੈ ਕਿ ਤੁਸੀਂ ਲਾਈਫ ਸਟਾਈਲ ਆਪਣਾ ਚੇਂਜ ਕਰੋ। ਬਿਲਕੁਲ, ਲਾਈਫ ਸਟਾਈਲ ਜੇ ਤੱਕ ਤੁਸੀਂ ਨਾ ਚੇਂਜ ਕੀਤਾ, ਸਵੇਰ ਜਲਦੀ ਉੱਠੋ, ਰਾਤ ਨੂੰ ਜਲਦੀ ਸੋ, ਘੱਟੋ ਘੱਟ ਥੋੜੀ ਬਹੁਤ ਵਾਕ ਐਕਸਰਸਾਈਜ਼ ਕਰੋ, ਟਾਈਮ ਨਾਲ ਕੰਮ ਤੇ ਜਾਓ, ਹੈਲਦੀ ਖਾਓ, ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੋ, ਹੈਲਦੀ ਖਾਓ, ਪੀਓ ਤੇ ਹੈਲਦੀ ਜੀਓ। ਫਿਰ ਕਿੱਥੇ ਤੁਸੀਂ ਫਿਰ ਸੋਹਣੇ ਹੋਵੋਗੇ, ਫਿਰ ਸੋਹਣੇ ਹੋਵੋਗੇ ਇਨਸ਼ਾਅੱਲਾ। ਪਰ ਇਹ ਹੈ ਕਿ ਚਲੇ, ਫਿਰ ਵੀ ਮੈਂ ਦੱਸਣੀ ਆ, ਬਹੁਤ ਸੌਖਾ ਟੋਟਕਾ ਹੈ ਜੀ। ਜਿਨ੍ਹਾਂ ਨੂੰ ਰੁਕਾਵਟ ਹੈ, ਸਵੈਲਿੰਗ ਹੈ, ਦਰਦ ਬਹੁਤ ਹੁੰਦਾ ਹੈ, ਤਿੰਨਾਂ ਦਾ ਇੱਕ ਹੀ, ਜਾਂ ਡਿਲੇ ਹੋ ਜਾਂਦੇ ਨੇ, ਮੂਡ ਸਵਿੰਗਸ ਫਿਰ ਹੁੰਦੇ, ਮੂਡ ਸਵਿੰਗਸ ਤੇ ਫਿਰ ਜ਼ਾਹਿਰ ਗੱਲ ਹੋਣੇ ਨੇ, ਲੜਾਈਆਂ ਝਗੜੇ ਹੁੰਦੇ ਨੇ ਨਾ। ਇੱਕ ਥੋੜਾ ਜ਼ਿਹਨ ਵੀ ਬਣਾ ਲਿਆ ਕਿ ਇਹ ਮਸਲਾ ਹੈ ਤੇ ਲੜਾਈਆਂ ਮੂਡ ਸਵਿੰਗਸ ਹੋਣੇ ਹੀ ਹੋਣੇ ਨੇ ਨਾ। ਇਹ ਸੁਣ ਕੇ ਵੀ ਮੈਂ ਕਹਿੰਦੀ ਆ, ਇਸ ਤਰ੍ਹਾਂ ਦੀ ਗੱਲਾਂ ਨਾ ਦੱਸਣੀ ਵੀ ਨਹੀਂ ਚਾਹੀਦੀ। ਕੁਝ ਲੋਕਾਂ ਦੇ ਨਾ ਮੂਡ ਬਣ ਹੀ ਜਾਂਦੇ ਨੇ ਕਿ ਸ਼ਾਇਦ ਮੈਂ ਤੇ ਹਾਂ ਬਸ ਮੂਡ ਸਵਿੰਗ ਠੀਕ ਹੈ ਨਾ। ਤੁਸੀਂ ਨਾ ਇਹ ਕਰਨਾ ਹੈ, ਜਦੋਂ ਵੀ ਰੁਕਾਵਟ ਹੈ, ਸਭ ਤੋਂ ਪਹਿਲੇ ਮਸਲੇ ਦਾ ਹੱਲ ਕਰੀਏ, ਠੀਕ ਹੈ ਨਾ। ਰੁਕਾਵਟ ਹੈ, ਲੈਟਸ ਸੇ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਜਿਸ ਦਿਨ ਵੀ ਤੁਹਾਡੇ ਪੀਰੀਅਡ ਸਟਾਰਟ ਹੋਏ ਨੇ, ਜਿਸ ਦਿਨ ਵੀ, ਇਹ ਭਾਵੇਂ ਮੈਰਿਡ ਨੇ ਭਾਵੇਂ ਅਨਮੈਰਿਡ ਬੱਚੀਆਂ ਨੇ, ਮੈਂ ਸਾਰਿਆਂ ਵਾਸਤੇ ਦੱਸ ਰਹੀ ਹਾਂ, ਠੀਕ ਹੈ। ਤੇ ਤੁਸੀਂ ਨਾ ਇੱਕ ਕਹਿਵਾ ਇਸਤੇਮਾਲ ਕਰਨਾ ਹੈ, ਠੀਕ ਹੈ। ਗੁੜ ਹੋਵੇ ਪੁਰਾਣਾ, ਓਕੇ, ਠੀਕ ਹੈ, ਤੇ ਨਾਲੇ ਸੌਂਫ, 2 ਚੀਜ਼ਾਂ ਬਸ, ਇਸ ਤੋਂ ਹੋਰ ਕੋਈ ਚੀਜ਼ ਹੈ ਹੀ ਕੋਈ ਨਹੀਂ। ਸਵੇਰੇ ਉੱਠਦੇ ਪਹਿਲਾ ਜਿਹੜਾ ਤੁਸੀਂ ਪਾਣੀ ਪੀਣਾ, ਕਹਿਵਾ ਪੀਣਾ ਗਰਮ, ਅੱਛਾ, ਠੀਕ ਹੈ ਨਾ। ਪੁਰਾਣਾ ਗੁੜ ਦੁੱਧ ਵਿੱਚ ਉਬਾਲ ਕੇ ਥੋੜੀ ਜਿਹੀ ਨਾ ਅੱਧੀ ਚਮਚ ਘਿਓ ਪਾ ਲਓ, ਓਕੇ, ਦੇਸੀ ਘਿਓ ਥੋੜਾ ਜਿਹਾ, ਮਤਲਬ ਅੱਧੀ ਚਮਚ ਤੋਂ ਵੀ ਘੱਟ, ਠੀਕ ਹੈ ਨਾ। ਮਿੱਠਾ ਥੋੜਾ ਤੇਜ਼ ਲੈਣਾ ਹੈ, ਠੀਕ ਹੈ, ਹਾਂ। ਇਸ ਤਰ੍ਹਾਂ ਕਹਿਵਾ ਬਣ ਗਿਆ, ਸੌਂਫ ਉਬਾਲ ਕੇ ਉਹਨੂੰ ਛਾਣ ਕੇ ਤੇ ਗਰਮ ਪੀਓ, ਠੀਕ ਹੈ। ਇੱਕ ਤੋਂ ਜਿਹੜੀ ਸਵੈਲਿੰਗ ਹੈ
ਅੰਦਰ ਸੂਜਨ ਹੈ ਉਹ ਖਤਮ ਹੋਗੀ, ਰੁਕਾਵਟ ਦੂਰ ਹੋ ਜਾਣਗੀ ਇਨਸ਼ਾਅੱਲਾ। 3 ਦਿਨ ਲਗਾਤਾਰ, ਇਹ ਮੈਂ ਬਹੁਤ ਲੋਕਾਂ ਨੂੰ ਦੱਸਿਆ ਹੈ ਅਲਹਮਦੁਲਿਲਾ, ਬਹੁਤ ਹੀ ਸੌਖਾ, ਬਹੁਤ ਹੀ ਆਸਾਨ, ਬਹੁਤ ਅਫਾਕਾ ਹੋਇਆ, ਬਹੁਤ ਅਫਾਕਾ ਹੋਇਆ। ਉਸ ਤੋਂ ਬਾਅਦ ਆਂਦੀ ਏ ਜਦੋਂ ਹੋ ਜਾਂਦੇ ਨੇ ਤੁਹਾਡੇ ਪੀਰੀਅਡ ਤੇ ਫਿਰ ਦਰਦ ਹੁੰਦੀ ਹੈ। ਦਰਦ ਵਾਸਤੇ ਇਹ ਕਰਨਾ ਹੈ ਕਿ ਇਸੇ ਕਾਹਵੇ ਵਿੱਚ ਨਾ ਤੁਸੀਂ 2 ਚੁਟਕੀ, ਇੱਕ ਨਹੀਂ 2 ਚੁਟਕੀ ਹਲਦੀ ਪਾ ਲਓ। ਓਕੇ, ਠੀਕ ਹੈ ਨਾ, ਉਹ ਹੀਲ ਕਰਦੀ ਹੈ, ਸਵੈਲਿੰਗ ਕਮ ਕਰਦੀ ਹੈ, ਸੂਜਨ ਕਮ ਕਰਦੀ ਹੈ। ਤੇ ਦੂਜੀ ਬਹੁਤ ਸੌਖਾ ਹਾਲ ਹੈ ਟਕੋਰ, ਠੀਕ ਹੋ ਗਿਆ। ਗਰਮ ਪਾਣੀ ਦੀ ਬੋਤਲ, ਗਰਮ ਪਾਣੀ ਦੀ ਬੋਤਲ, ਗਰਮ ਪਾਣੀ ਦੀ ਬੋਤਲ ਵਿੱਚ ਪਾਣੀ ਜ਼ਰੂਰ, ਨਮਕ ਜ਼ਰੂਰ ਪਾਣਾ ਹੈ। ਠੀਕ ਹੈ, ਗਰਮ ਪਾਣੀ ਦੀ ਬੋਤਲ 'ਚ ਪਾਣੀ ਪਾਣਾ, ਹੋਰ ਅਸੀਂ ਕੀ ਪਾਣਾ? ਗਰਮ ਪਾਣੀ ਦੀ ਬੋਤਲ, ਗਰਮ ਪਾਣੀ ਵਿੱਚ ਨਮਕ ਜ਼ਰੂਰ ਪਾਣਾ ਹੈ, ਬਸ ਉਹਦੇ ਨਾਲ ਟਕੋਰ ਕਰੋ ਇਨਸ਼ਾਅੱਲਾ। ਸੌਖਾ ਜਿਹਾ ਹਾਲ ਹੈ ਔਰ ਕਦੀਮੀ, ਪੁਰਾਣਾ, ਸਦੀਆਂ ਪੁਰਾਣਾ ਟੋਟਕਾ ਹੈ। ਹੁਣ ਇੱਕ ਹੋਰ PCOS, देखिए ना, PCOS है, PCOD है, ठीक है। ये सीड साइकिलिंग ਜਿਹੜੀ ਹੈ ਨਾ ਅੱਜ ਕੱਲ, ਮੇਰੀ ਆਈ ਸੀ ਸੀਡ ਸਾਈਕਲਿੰਗ ਹੈ ਕੀ ਹੈ? ਸੀਡ ਸਾਈਕਲਿੰਗ ਇਹ ਹੈ ਜਿਸ ਤੋਂ ਅਸੀਂ ਦੂਰ ਹੋ ਗਏ ਹਾਂ। ਪਹਿਲੇ ਹੁੰਦੇ ਸੀ ਕਿ ਆਪਣਾ ਸੂਰਜਮੁਖੀ ਦੇ ਬੀਜ ਵੀ ਖਾਏ ਜਾਂਦੇ ਸੀ, ਬਦਾਮ ਵੀ, ਅਖਰੋਟ ਵੀ, ਸਾਰੀ ਚੀਜ਼ਾਂ ਸਾਡੀ ਲਾਈਫ ਵਿੱਚ ਹੁਣ ਸਿਰਫ ਫੈਸ਼ਨ ਵਿੱਚ ਆ ਗਈਆਂ। ਠੀਕ ਹੈ ਨਾ, ਸੀਡ ਸਾਈਕਲਿੰਗ ਬਹੁਤ ਜ਼ਰੂਰੀ ਹੈ। ਓਕੇ, ਠੀਕ ਹੈ ਨਾ, PCOD ਲਈ ਵੀ, PCOS ਲਈ ਵੀ, ਹਰ ਜਿਹੜਾ ਵੀ ਕੋਈ ਮਰਜ਼ ਹੈ। ਠੀਕ ਹੈ, ਸਵੈਲਿੰਗ ਕਮ ਕਰਨੀ ਹੈ, ਚਰਬੀ ਕਮ ਕਰਨੀ, ਚਰਬੀ ਦੀਆਂ ਥੈਲੀਆਂ ਬਣ ਜਾਂਦੀਆਂ ਨੇ। ਇਹਨਾਂ ਦਾ ਇਲਾਜ ਬਹੁਤ ਸੌਖਾ ਹੈ, ਕੋਈ ਇੰਨਾ ਔਖਾ ਨਹੀਂ ਹੈ। ਐਕਸਰਸਾਈਜ਼ ਮਸਟ ਹੈ, ਮਸਟ ਹੈ। ਮੈਂ ਫਿਰ ਦੱਸ ਰਹੀ ਹਾਂ, ਗਰਮ ਪਾਣੀ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ। ਗਰਮ ਪਾਣੀ ਦਾ ਇਸਤੇਮਾਲ ਤੁਸੀਂ ਸਵੇਰੇ ਉੱਠਦੇ ਹੀ ਨੀਮ ਗਰਮ ਪਾਣੀ ਪੀਓ। ਠੀਕ ਹੈ, ਨੀਮ ਗਰਮ ਪਾਣੀ ਨਾਲ ਜੇ ਤੁਸੀਂ ਸਿਰਫ 1-2 ਚੁਟਕੀ ਹਲਦੀ ਲੈਣਾ ਸ਼ੁਰੂ ਕਰ ਦੋਗੇ ਨਾ, ਇਨਸ਼ਾਅੱਲਾ ਤੁਹਾਡੇ PCOS ਦੇ ਵੀ PCOD ਦੇ ਦੋਵੇਂ ਮਸਾਇਲ ਹੱਲ ਹੋ ਜਾਣਗੇ। ਠੀਕ ਹੈ, ਸੀਡ ਸਾਈਕਲਿੰਗ ਤੁਹਾਡੀ ਆਪਣੀ ਚੁਆਇਸ ਹੈ। ਸਿਰਫ 2 ਸੀਡ ਮੈਂ ਆਨੀ ਆ ਕਿ ਉਹ ਜ਼ਰੂਰ ਹੋਣੇ ਚਾਹੀਦੇ। ਸਿਰਫ ਇੱਕ ਹੈ ਅਲਸੀ ਤੇ ਦੂਜੇ ਤਿਲ ਸਫੇਦ ਹੋਵੇ ਜਾਂ ਕਾਲੇ ਹੋਵੇ, ਕੋਈ ਵੀ ਆਪਣੀ ਮਰਜ਼ੀ ਨਾਲ 2 ਚੀਜ਼ਾਂ ਹੋਰ ਐਡ ਕਰੋ, ਬਦਾਮ ਕਰ ਲਓ, ਅਖਰੋਟ ਕਰ ਲਓ, ਜਾਂ ਤੁਸੀਂ ਕਾਜੂ ਕਰ ਲਓ, ਕੋਈ ਵੀ। ਇਹ 2 ਸੀਡ ਮਸਟ ਨੇ, ਤਿਲ ਤੇ ਅਲਸੀ, ਬਸ ਇਹ ਮਸਟ ਨੇ। ਠੀਕ ਹੋ ਗਿਆ। ਆਪਾ ਜੀ ਹੁਣ ਬਿਮਾਰੀਆਂ ਦੀ ਮਾਂ ਕਬਜ਼, ਹਰ ਬੰਦਾ ਸ਼ਿਕਾਰ ਹੈ ਤੇ ਉਹਦੀ ਵਜ੍ਹਾ ਫਾਸਟ ਫੂਡ ਵੀ ਹੈ, ਸਾਡਾ ਲਾਈਫ ਸਟਾਈਲ ਵੀ ਹੈ, ਪਾਣੀ ਦੀ ਕਮੀ ਵੀ ਹੈ। ਤੇ ਹੁਣ ਕਬਜ਼ ਦਾ ਕੋਈ ਇਲਾਜ? ਦਾਇਮੀ ਕਬਜ਼, ਉਹਦਾ ਤੇ ਮੁਫਤੀ ਹੈਗਾ ਇਲਾਜ, ਕੋਈ ਇਤਨਾ ਕੋਈ ਖਰਚਾ ਪਾਣੀ ਨਹੀਂ ਹੈਗਾ, ਸਿਰਫ ਤੁਹਾਡੀ ਆਪਣੀ ਐਫਰਟ ਹੈ। ਸਹੀ। ਜਿਹੜੀ ਅਮਲਤਾਸ ਹੁੰਦੀ ਹੈ ਨਾ, ਅਮਲਤਾਸ ਦੀ ਬੇਲ ਨਹੀਂ, ਬੇਲ ਨਹੀਂ, ਅਮਲਤਾਸ ਦਰਖਤ ਹੁੰਦਾ ਹੈ, ਅਮਲਤਾਸ ਦੀ ਫਲੀ ਹੁੰਦੀ ਹੈ, ਮੋਟੀ ਮੋਟੀ ਲੰਬੀ ਲੰਬੀ। ਠੀਕ ਹੈ ਨਾ, ਉਹਦਾ ਨਾ ਸੀਰਪ ਬਣਾ ਲਓ। ਠੀਕ ਹੈ, ਠੀਕ ਹੋ ਗਿਆ। ਸੀਰਪ ਬਣਾ ਕੇ ਰੱਖ ਲਓ, ਭਾਵੇਂ ਜਿੰਨੀ ਮਰਜ਼ੀ ਕਬਜ਼ ਹੈ। ਇਹ ਮੈਂ ਤੁਹਾਨੂੰ ਸਿਰਫ ਇਹ ਹੈ ਕਿ ਇਹ ਉਹ ਇਲਾਜ ਦੱਸ ਰਹੀ ਹਾਂ ਜਿਹੜੇ ਵਿਚਾਰੇ ਇੰਨੇ ਕੁ ਪਰੇਸ਼ਾਨ ਨੇ ਕਿ ਕਬਜ਼ ਨਹੀਂ ਖੁੱਲੀ। ਬੱਚਿਆਂ ਦੇ ਵੀ ਕਬਜ਼ ਨੇ, ਵੱਡਿਆਂ ਦੇ ਵੀ ਕਬਜ਼ ਨੇ। ਪਹਿਲੇ ਤਾਂ ਬਈ ਫਾਈਬਰ ਜ਼ਰੂਰ ਹੈ ਲਾਈਫ ਵਿੱਚ, ਫਾਈਬਰ ਦਾ ਇਸਤੇਮਾਲ ਜ਼ਰੂਰ ਹੈ। ਪੇਟ ਭਰ ਕੇ ਰੋਟੀ ਖਾਓ, ਸਾਲਨ ਨਾਲ ਖਾਓ। ਠੀਕ ਹੈ ਨਾ, ਦਹੀਂ ਦੁੱਧ ਦਾ ਇਸਤੇਮਾਲ ਕਰੋ, ਸਲਾਦ ਦਾ ਇਸਤੇਮਾਲ ਕਰੋ, ਸਲਾਦ ਦਾ ਜ਼ਰੂਰ ਇਸਤੇਮਾਲ ਕਰੋ। ਠੀਕ ਹੈ, ਫਿਰ ਜਿਹੜਾ ਵੀ ਕੋਈ ਫਰੂਟ ਹੈ ਨਾ ਮੌਸਮ ਵਿੱਚ, ਜਿਹੜਾ ਵੀ ਕੋਈ ਫਰੂਟ ਹੈ, ਫਰੂਟ ਦਾ ਇਸਤੇਮਾਲ ਲਾਜ਼ਮੀ ਕਰੋ, ਕਿਉਂਕਿ ਤੁਹਾਡੀ ਆਂਤੜੀਆਂ ਖੁਸ਼ਕ ਹੋ ਜਾਂਦੀਆਂ, ਇਸ ਕਰਕੇ ਤਾਂ ਕਬਜ਼ ਹੁੰਦੀ ਹੈ। ਬਿਲਕੁਲ। ਫਿਰ ਇਹਨੂੰ ਖੋਲਣ ਵਾਸਤੇ ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਪੇਟ ਭਰ ਕੇ ਤੁਸੀਂ ਖਾ ਲੋਗੇ ਨਾ ਤੇ ਇਹਦੇ ਨਾਲ ਹੀ ਕਬਜ਼ ਤੁਹਾਡੀ ਦੂਰ ਹੋ ਜਾਏਗੀ। ਠੀਕ ਹੈ, ਫਿਰ ਮੈਂ ਤੁਹਾਨੂੰ ਇੱਕ ਸੀਰਪ ਦੱਸਣ ਲੱਗੀ ਹਾਂ। ਅਮਲਤਾਸ ਦੀ ਇੱਕ ਫਲੀ ਲੈ ਕੇ, ਫਲੀ ਜਦੋਂ ਲਾਓ ਨਾ ਤੇ ਇਹ ਵੇਖ ਲਓ ਉਹਦੇ ਵਿੱਚ ਸੁਰਾਖ ਨਾ ਹੋਵੇ, ਕਿਉਂਕਿ ਕੀੜਾ ਲੱਗਿਆ ਹੁੰਦਾ ਅੰਦਰ। ਠੀਕ ਹੈ, ਉਹਨੂੰ ਖੋਲ ਕੇ ਉਹਦੇ ਅੰਦਰ ਜਿਹੜੇ ਨਾ ਚੰਕਸ ਜਿਹੇ ਹੁੰਦੇ ਨੇ ਨਾ, ਫਲੇਕਸ ਜਿਹਨੂੰ ਆਂਦੇ, ਹੁਣ ਪੰਜਾਬੀ ਵਿੱਚ ਕੀ ਦੱਸਾਂ ਮੈਂ। ਠੀਕ ਹੈ ਨਾ, ਉਹ ਕੱਢ ਲਓ, ਗੁੱਦਾ ਜਿਹਾ, ਗੁੱਦਾ ਖੁਸ਼ਕ ਹੋ ਜਾਂਦਾ ਹੈ। ਠੀਕ ਹੈ, 1 ਕੱਪ ਪਾਣੀ ਲੈ ਕੇ ਉਹਦੇ ਵਿੱਚ ਪਕਣੇ ਪਾ ਦਿਓ, ਉਹਨੂੰ ਚੜਾ ਦਿਓ ਤੇ ਥੋੜਾ ਜਿਹਾ ਗੁੜ ਪਾ ਲਓ। ਥੋੜਾ ਜਿਹਾ ਉਹ ਥਿਕ ਹੋ ਜਾਏਗਾ ਨਾ ਜਦੋਂ, ਮੀਨਸ ਕਿ 1 ਗਿਲਾਸ ਵਿੱਚ ਤੁਸੀਂ ਪਾਇਆ ਹੈ ਨਾ, ਇੰਨਾ ਕੁ ਰਹਿ ਗਿਆ। ਠੀਕ ਹੈ, ਬਸ ਉਹ ਫ੍ਰਿਜ ਵਿੱਚ ਰੱਖ ਲਓ। ਰਾਤ ਨੂੰ ਇਸ ਸਭ ਗੋਲ ਪਾ ਕੇ ਨਾ ਨੀਮ ਗਰਮ ਦੁੱਧ ਵਿੱਚ ਪਹਿਲੇ ਉਹ ਸੀਰਪ ਲਓ 1 ਚਮਚ ਤੇ ਉੱਤੇ ਉਹ ਦੁੱਧ ਲੈ ਲਓ। ਇਨਸ਼ਾਅੱਲਾ ਪਹਿਲੇ ਦਿਨ ਹੀ ਅਸਲ ਤੇ ਪੇਟ ਸਾਫ਼ ਹੋ ਜਾਏਗਾ। ਠੀਕ ਹੈ, ਨਹੀਂ ਤੇ 2-3 ਦਿਨ। ਇਹ ਜ਼ਰੂਰੀ ਨਹੀਂ ਹੈਗਾ ਦਾਇਮੀ ਕਬਜ਼ ਵਾਲੇ ਕਦੀ ਆਖੇ ਕਿ ਸਾਡਾ ਤਾਂ ਇੱਕ ਟਾਈਮ ਵਿੱਚ 1 ਸੀਰਪ ਲਈ ਸੀ ਅਸੀਂ, 1 ਚਮਚ ਲਈ ਸੀ, ਨਹੀਂ ਹੋਇਆ। ਕੋਈ ਜ਼ਰੂਰੀ ਨਹੀਂ, ਇਹਦੇ ਵਿੱਚ ਨੁਕਸਾਨ ਕੋਈ ਨਹੀਂ। ਠੀਕ ਹੈ ਨਾ, ਨੁਕਸਾਨ ਕੋਈ ਨਹੀਂ। ਜਿੰਨੇ ਦਿਨ ਤੁਸੀਂ ਲਾਏ ਨੇ ਕਬਜ਼ ਕਰਦੇ ਕਰਦੇ, ਅੱਧਾ ਟਾਈਮ ਤਾਂ ਲੱਗੇਗਾ ਨਾ ਖੁੱਲਦੇ। ਠੀਕ ਹੈ ਨਾ, ਤਾਂ ਤੁਸੀਂ ਬਸ ਇਹ ਕੰਟੀਨਿਊ ਰੱਖੋ, ਇਹਦਾ ਨੁਕਸਾਨ ਨਹੀਂ ਹੈਗਾ, ਇਹਦੇ ਫਾਇਦੇ ਨੇ। ਸਹੀ। ਆਬਾ ਜੀ ਹੁਣ ਰੈਪਿਡ ਫਾਇਰ ਹੈ ਤੁਹਾਡੇ ਨਾਲ, ਮੈਂ ਕਰਾਂਗੀ, ਦੇਖਦੇ ਹਾਂ ਤੁਹਾਡਾ ਦਿਮਾਗ ਕਿੰਨਾ ਤੇਜ਼ ਚੱਲਦਾ ਹੈ ਇੰਨੇ ਟੋਟਕਿਆਂ ਤੋਂ ਬਾਅਦ। ਖੈਰ ਕਰੇ, ਦਿਮਾਗ ਨਹੀਂ ਚੱਲਦਾ ਮੇਰਾ। ਅੱਛਾ ਜੀ, 20 ਸਾਲ ਦੀ ਕੁੜੀ ਵਾਸਤੇ ਜਲਦੀ ਨਾਲ ਇੱਕ ਟੋਟਕਾ ਦੱਸ ਦਿਓ, ਲਾਈਫ ਸਟਾਈਲ 'ਚ ਕੀ ਐਡ ਕਰ ਲੈ ਜਾਂ ਕੀ ਮਾਈਨਸ ਕਰ ਦੇਵੇ। ਹੁਣ ਮੈਂ ਐਕਸਪਲੇਨੇਸ਼ਨ ਪਹਿਲੇ ਹੀ ਦੇ ਦਾਂਗੀ, ਕੀ ਪਲੱਸ ਕਰ ਲੈ, ਕੀ ਮਾਈਨਸ ਕਰ ਲੈ, ਤੇ ਸਾਰੀ ਜ਼ਿੰਦਗੀ ਵਾਸਤੇ ਸੋਨਾ ਹੈ। ਹਾਂ, ਗੋਲਡਨ ਮਿਲਕ ਐਡ ਕਰ ਲੈ, ਫਾਸਟ ਫੂਡ ਕੱਢ ਦੇ। 30 ਸਾਲ ਦੀ ਔਰਤ ਵਾਸਤੇ, 30 ਸਾਲ ਦੀ ਔਰਤ ਵਾਸਤੇ
ਲਾਈਫ ਸਟਾਈਲ ਆਪਣਾ ਚੇਂਜ ਕਰੇ, ਠੀਕ ਹੈ ਨਾ। ਉਹਦੇ ਵਿੱਚ ਘਰ ਦੇ ਕੰਮ ਕਾਜ ਬਹੁਤ ਜ਼ਰੂਰੀ ਨੇ ਇਸ ਉਮਰ ਵਿੱਚ। ਇਹ ਨਸੀਹਤ ਹੈ ਤੁਹਾਡੇ ਵਾਸਤੇ, ਜੇ ਨਾ ਕੀਤੇ ਤੇ ਫਿਰ ਸਾਰੀ ਜ਼ਿੰਦਗੀ ਬਹਿ ਜਾਓਗੇ। 40 ਸਾਲ ਦੀ ਔਰਤ ਵਾਸਤੇ 40 ਸਾਲ ਦੀ ਔਰਤ ਵਾਸਤੇ ਤੁਸੀਂ ਇਹ ਹੈ ਕਿ ਆਪਣੇ ਬੱਚਿਆਂ ਤੇ ਤਵੱਜੋ ਦਿਓ, ਕਿਉਂਕਿ ਬੱਚੇ ਇਸ ਉਮਰ 40 ਸਾਲ ਦੀ ਉਮਰ ਦੀ ਜਿਹੜੀ ਔਰਤ ਹੁੰਦੀ ਨੇ ਉਹਦੇ ਬੱਚੇ ਹੋ ਜਾਂਦੇ ਨੇ ਯੰਗਸਟਰ, ਠੀਕ ਹੈ। ਜੇ ਤੁਸੀਂ ਬੱਚਿਆਂ ਤੇ ਤਵੱਜੋ ਨਾ ਦਿੱਤੀ, ਆਪਣੇ ਆਪ ਤੇ ਦਿੱਤੀ, ਤੇ ਫਿਰ ਤੁਹਾਡੀ ਸਾਰੀ ਲਾਈਫ ਖਰਾਬ ਹੋ ਜਾਣੀ ਹੈ। ਸਿੱਧੀ ਗੱਲ ਹੈ, ਹਾਂ, ਜਿਹੜੀ ਹੈ ਮੈਂ ਉਹੀ ਦੱਸਣੀ ਆ। ਵਾਹ 50 ਸਾਲ ਦੀ ਔਰਤ ਵਾਸਤੇ 50 ਸਾਲ ਦੀ ਔਰਤ ਵਾਸਤੇ ਤੁਸੀਂ ਹੁਣ ਯੰਗ ਰਹਿਣ ਵਾਸਤੇ ਜਵਾਬ ਆ ਰਹੇ ਨੇ। ਤੁਸੀਂ ਆਪਣਾ ਵੀ ਖਿਆਲ ਰੱਖੋ ਤੇ ਨਾਲੇ ਆਪਣੇ ਘਰ ਵਾਲੇ ਦਾ ਵੀ ਖਿਆਲ ਰੱਖੋ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ, 50 ਸਾਲ ਜਾ ਕੇ ਵਿਚਾਰੇ ਘਰ ਵਾਲੇ ਦਾ ਖਿਆਲ ਆਇਆ, ਕਿਉਂਕਿ ਇੰਨੀ ਦੇਰ ਤੱਕ ਉਹ ਆਪਣਾ ਰੱਖ ਲੈਂਦੇ ਨੇ। ਅੱਛਾ ਜੀ, ਇਸ 50 ਸਾਲ ਤੋਂ ਬਾਅਦ ਇੱਕ ਦੂਸਰੇ ਦੀ ਬੜੀ ਜ਼ਰੂਰਤ ਹੁੰਦੀ ਹੈ। ਵਾਹ। ਅੱਛਾ, ਹੁਣ ਜਲਦੀ ਛੋਟੀ ਸ਼ਾਰਟ ਟਿਪਸ ਦੱਸਣੀ ਹੈ। ਮਾਹਿਰਾ ਖਾਨ ਜੈਸਾ ਗਲੋ, ਨੈਚੁਰਲ ਗਲੋ ਕਿੰਜ ਆਏਗਾ? ਨੈਚੁਰਲ ਖਾਓ, ਨੈਚੁਰਲ ਪੀਓ, ਨੈਚੁਰਲ ਜੀਓ। ਕੋਈ ਇੱਕ ਟਿਪ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਮਾਹਿਰਾ ਖਾਨ ਵੀ ਯੂਜ਼ ਕਰਦੀ ਹੋਏਗੀ? ਯਕੀਨਨ ਕਰਦੀ ਹੋਵੇਗੀ। ਜਿਹੜਾ ਆਮਲਾ ਹੈ ਨਾ, ਆਮਲਾ ਮੁਰੱਬਾ ਆਪਣੀ ਜ਼ਿੰਦਗੀ 'ਚ ਜ਼ਰੂਰ ਸ਼ਾਮਿਲ ਕਰੋ। ਮੈਨੂੰ ਯਕੀਨ ਹੈ ਜਿਸ ਤਰ੍ਹਾਂ ਉਹ ਯੰਗ ਖੂਬਸੂਰਤ ਹੈ ਨਾ, ਯਾਨੀ ਕਿ ਆਮਲਾ ਜ਼ਰੂਰ ਇਸਤੇਮਾਲ ਕਰਦੀ ਆਮਲਾ ਜ਼ਰੂਰ ਕਿਤੇ ਨਾ ਕਿਤੇ ਜ਼ਰੂਰ ਇਸਤੇਮਾਲ ਕਰਦੀ ਹੋਵੇਗੀ। ਓਕੇ। ਹਾਨੀਆ ਆਮਿਰ ਸੈਂਸੇਸ਼ਨ ਬਣੀ ਹੋਈ ਹੈ, ਬਹੁਤ ਪਿੰਕ ਫਲਫੀ ਬਬਲੀ ਸਕਿਨ ਦਾ ਰਾਜ਼। ਬਿਸਕਸ ਟੀ। ਅੱਛਾ, ਹਾਂ, ਬਿਸਕਸ ਟੀ ਓਕੇ। ਬੈਸਟ। ਪੰਜਾਬੀ ਤੇ ਉਰਦੂ 'ਚ ਵੀ ਦੱਸੋ, ਸਾਨੂੰ ਤਾਂ ਸਮਝ ਆ ਰਹੀ। ਸਾਡੇ ਵਿਚਾਰੇ ਬਹੁਤ ਗੁਲਹੜ ਦੀ ਚਾਏ, ਠੀਕ ਹੈ ਨਾ, ਜਿਹੜਾ ਗੁਲਹੜ ਦਾ ਫੂਲ ਹੁੰਦਾ ਹੈ ਨਾ ਖੂਬਸੂਰਤ, ਉਹ ਹਾਨੀਆ ਆਮਿਰ ਤਰ੍ਹਾਂ ਜਿਹੜਾ ਹੁਣੇ ਤੁਸੀਂ ਲਾਲ ਫੁੱਲ ਦੀ ਗੱਲ ਕਰਦੇ ਲਾਲ ਫੁੱਲ ਦੀ ਗੱਲ ਜਿਹੜੀ ਮੈਂ ਦੱਸੀ ਨਾ, ਹਾਨੀਆ ਆਮਿਰ ਤਰ੍ਹਾਂ ਹੀ ਖੂਬਸੂਰਤ ਹੁੰਦਾ, ਉਸੇ ਤਰ੍ਹਾਂ ਦੇ ਹੋ ਜਾਓਗੇ। ਹਾਂ। ਅੱਛਾ, ਐਹਸਨ ਖਾਨ ਵਾਲੀ ਜਿਹੜੀ ਜਵਾਨੀ ਹੈ ਨਾ, ਜਿਹੜੀ ਜਾ ਹੀ ਨਹੀਂ ਰਹੀ, ਬੁਢਾਪਾ ਆ ਹੀ ਨਹੀਂ ਰਿਹਾ, ਤੇ ਉਹ ਤੁਸੀਂ ਕੋਈ ਟਿਪ ਦੱਸਣੀ ਹੈ? ਹਾਂਜੀ, ਬੰਦਿਆਂ ਵਾਸਤੇ, ਔਰਤਾਂ ਵਾਸਤੇ ਵੀ ਕੀ ਹੋ ਸਕਦਾ ਹੈ ਤੇ ਅਸੀਂ ਯੰਗ ਰਹੀਏ? ਐਹਸਨ ਖਾਨ ਜਵਾਨ ਰਹਿਣ ਵਾਸਤੇ ਨਈ ਮਾਪਾ ਦੇ ਟੋਟਕੇ ਇਸਤੇਮਾਲ ਕਰਦੇ ਹੋਏਗਾ ਜ਼ਰੂਰ। ਇੱਕ ਟੋਟਕਾ ਜਿਹੜਾ ਤੁਹਾਨੂੰ ਲੱਗਦਾ, ਉਹ ਦੁੱਧ ਦਹੀਂ ਦਾ ਇਸਤੇਮਾਲ, ਜਿਹੜੀ ਮੈਂ ਰਿਕਵੈਸਟ ਕੀਤੀ ਸੀ ਨਾ ਕਿ ਜੇ ਤੁਸੀਂ ਗਾਲ ਗੁਲਾਬੀ ਰੱਖਣੇ, ਦੁੱਧ ਦਹੀਂ ਦਾ ਇਸਤੇਮਾਲ ਕਰੇ ਤੇ ਉਹਦੀ ਨੋਜ਼ ਵੀ ਨਾਲ ਗੁਲਾਬੀ ਹੈਗੀ। ਓਕੇ, ਠੀਕ ਹੈ। ਅੱਛਾ ਆਪਾ ਜੀ, ਹੁਣ ਇੱਕ ਐਸਾ ਮਾਸਕ ਦੱਸਣਾ, ਹਜੇ ਤੱਕ ਅਸੀਂ ਉਹ ਮਾਸਕ ਨਹੀਂ ਡਿਸਕਸ ਕੀਤਾ ਜਿਹਦੇ ਵਿੱਚ ਅਸੀਂ ਡਿਸਕਸ਼ਨ ਕੀਤੀ ਹੋਵੇ ਕਿ ਸਕਿਨ ਤੁਹਾਡੀ ਟਾਈਟ ਹੋ ਜਾਏਗੀ, ਜਿਹੜੀ ਵਕਤ ਦੇ ਨਾਲ ਤੁਹਾਡੀ ਸਕਿਨ ਬਹੁਤ ਲਟਕ ਜਾਂਦੀ ਹੈ, ਸੈਗੀ ਸਕਿਨ ਹੋ ਜਾਂਦੀ ਹੈ। ਤੇ ਬਹੁਤ ਸਾਰੇ ਲੋਕ ਕਹਿੰਦੇ ਕਿ ਸਾਇੰਸ ਵੀ ਕਹਿੰਦੀ ਕੋਲੇਜਨ ਘੱਟ ਹੋਣਾ ਜਦੋਂ ਸ਼ੁਰੂ ਹੁੰਦਾ ਤੁਹਾਡੀ ਸਕਿਨ ਦੇ ਵਿੱਚ, ਤੇ ਸਕਿਨ ਲਟਕ ਜਾਂਦੀ ਹੈ। ਕੋਲੇਜਨ ਕਿਸ ਤਰ੍ਹਾਂ ਅਸੀਂ ਇਨਟੇਕ ਕਰ ਸਕਦੇ ਹਾਂ ਏਜ ਜਾਂਦੇ ਹੋਏ? ਬਹੁਤ ਸੌਖਾ ਹੈ। ਜੇ ਗੋਸ਼ਤ ਅਫੋਰਡ ਨਹੀਂ ਕਰਦੇ ਤੇ ਹਫਤੇ ਵਿੱਚ ਨਾ 2 ਦਫਾ ਹੱਡੀਆਂ ਦਾ ਸੂਪ, ਯਖਨੀ ਪੀ ਲਿਆ ਕਰੋ। ਕਿਹਦੀਆਂ ਹੱਡੀਆਂ? ਕਿਹਦੀਆਂ ਹੱਡੀਆਂ ਦਾ ਸੂਪ ਪੀਏ ਅਸੀਂ, ਦੱਸੋ? ਬੱਕਰਾ ਅਫੋਰਡ ਕਰਦੇ ਤੇ ਬੱਕਰੇ ਦੀ ਹੱਡੀਆਂ ਦਾ, ਜੇ ਕੱਟਾ ਅਫੋਰਡ ਕਰਦੇ ਤੇ ਕੱਟੇ ਦੀ ਹੱਡੀਆਂ ਦਾ। ਸਭ ਤੋਂ ਜਿਹੜਾ ਵਧੀਆ ਕੋਲੇਜਨ ਹੈਗਾ ਨਾ, ਆਂਦੇ ਨੇ ਮੁਰਗੀ ਦੇ ਪੰਜਾਂ ਵਿੱਚ ਹੈਗਾ। ਅੱਛਾ, ਠੀਕ ਹੈ ਨਾ। ਉਹਨੂੰ ਕੁਝ ਸਮਝੀਦਾ ਹੀ ਨਹੀਂ, ਉਹਨੂੰ ਕੁਝ ਸਮਝੀਦਾ ਹੀ ਨਹੀਂ, ਠੀਕ ਹੈ ਨਾ। ਇਹ ਹੈ ਕਿ ਸਭ ਤੋਂ ਵਧੀਆ ਕੋਲੇਜਨ ਉਹਦੇ ਵਿੱਚ ਹੈਗਾ। ਪਰ ਜੇ ਕੋਈ ਮੇਰੇ ਜਿਹਾ ਜਿਹਨੂੰ ਨਹੀਂ ਪਸੰਦ ਤੇ ਫਿਰ ਉਹ ਬੱਕਰੇ ਦੀ ਹੱਡੀਆਂ ਦਾ ਸੂਪ। ਆਪਾਂ ਤੁਸੀਂ ਟੋਟਕਾ ਦੱਸੋ, ਅਸੀਂ ਜਿਹੜੀ ਚੀਜ਼ ਨਹੀਂ ਪਸੰਦ ਨਾ, ਜਵਾਨ ਰਹਿਣ ਵਾਸਤੇ ਅਸੀਂ ਕਰ ਲਾਂਗੇ। ਜਵਾਨ ਰਹਿਣ ਵਾਸਤੇ ਇਸ ਕਰਕੇ ਮੈਂ ਦੱਸ ਦਿੱਤਾ। ਮੁਰਗੀ ਦੇ ਪੰਜੇ ਬਹੁਤ ਇੰਪੋਰਟੈਂਟ ਨੇ, ਮੁਰਗੀ ਦੇ ਪੰਜੇ ਬੈਸਟ ਨੇ, ਕੋਲੇਜਨ ਬੂਸਟਰ ਨੇ। ਆਪ ਇਹ ਤੁਸੀਂ ਇਹ ਆਖ ਸਕਦੇ ਹੋ, ਠੀਕ ਹੈ ਨਾ। ਤੇ ਦੂਜਾ ਲਾਉਣ ਵਾਸਤੇ ਮੈਂ ਦੱਸ ਦੇਣੀ ਆ, ਜਿਹੜੀ ਲੋਬੀਆ ਨਹੀਂ ਹੁੰਦੀ, ਲਾਲ ਲੋਬੀਆ, ਠੀਕ ਹੋ ਗਿਆ, ਕਿਡਨੀ ਬੀਨ ਆਉਂਦੇ ਨੇ ਉਹਨੂੰ, ਠੀਕ ਹੈ ਨਾ, ਲਾਲ ਲੋਬੀਆ, ਠੀਕ ਹੈ ਨਾ, ਕਿਡਨੀ ਬੀਨ। ਜੀ ਜੀ। ਉਹਨੂੰ ਉਬਾਲ ਕੇ ਨਾ, ਤੇ ਉਹਦੀ ਨਾ ਥਿਕ ਜਿਹੀ ਪਿਚ ਨਿਕਲਦੀ ਹੈ, ਜਿਸ ਤਰ੍ਹਾਂ ਚਾਵਲਾਂ ਦੀ ਹੁੰਦੀ ਹੈ, ਉਹ ਪਿਚ ਲਾਣਾ ਸ਼ੁਰੂ ਕਰ ਦਿਓ, ਠੀਕ ਹੈ। ਇਨਸ਼ਾਅੱਲਾ ਵੇਖੋ ਤੁਸੀਂ ਯੰਗ ਖੂਬਸੂਰਤ, ਨਾ ਤੁਹਾਡੀ ਸਕਿਨ ਬੁੱਢੀ ਹੋਣਗੀ, ਨਾ ਤੁਸੀਂ ਇਹ ਕਿ ਸਕਿਨ ਢਲਕਣਗੀ। ਹਾਂ, 30 ਸਾਲ ਦੀ ਉਮਰ ਤੋਂ ਸ਼ੁਰੂ ਕਰ ਦਿਓ, ਇਨਸ਼ਾਅੱਲਾ 50 ਵਿੱਚ ਜਾ ਕੇ ਵੀ 30-25 ਦੇ ਰਹੋਗੇ। ਵਾਹ ਵਾਹ। ਆਵਾਜ਼ ਤੁਹਾਨੂੰ ਪਤਾ ਅਸੀਂ ਹਰ ਮਸਲੇ ਨੂੰ ਡਿਸਕਸ ਕਰ ਲਿੱਤਾ, ਲੇਕਿਨ ਅਸੀਂ ਕਾਂਗੜੀ ਪਹਿਲਵਾਨ ਨੂੰ ਨਹੀਂ ਡਿਸਕਸ ਕੀਤਾ। ਜਿਹੜੇ ਵਿਚਾਰੇ ਸਾਡੇ ਮਰਦ ਨੇ, ਜਿਹੜੇ ਜਿਮ ਵੀ ਜਾਂਦੇ ਨੇ, ਅੱਛਾ ਵੀ ਖਾ ਰਹੇ ਨੇ, ਬਟ ਫਿਰ ਵੀ ਕਾਂਗੜੀ ਜੇ ਨੇ ਨਾ, ਉਹਨਾਂ ਨੂੰ ਘਰ ਦੇ ਵਿੱਚ ਪ੍ਰੋਪਰ ਪਲੇਸ ਮਿਲਦੀ ਹੈ, ਨਾ ਮੁਆਸ਼ਰੇ ਦੇ ਵਿੱਚ। ਤੇ ਮੈਨੂੰ ਦੱਸੋ ਕਿ ਜਿਸਮ ਭਰਨ ਦਾ ਕੋਈ ਤਰੀਕਾ ਮਰਦਾਂ ਵਾਸਤੇ, ਇਹ ਜਿਮ ਬॉयਜ਼ ਵਾਸਤੇ, ਜਿਮ ਬॉयਜ਼ ਵਾਸਤੇ, ਹਾਂ ਬਿਲਕੁਲ ਜਿਮ ਬॉयਜ਼ ਵਾਸਤੇ ਹੋ ਗਿਆ, ਜਾਂ ਐਸੇ ਮਰਦ ਵਿਚਾਰੇ ਜਿਹੜੇ ਸਾਰਾ ਦਿਨ ਕੰਮ ਕਰਦੇ, ਕੋਈ ਐਸੀ એનર્ਜੀ ਦੀ ਟਿਪ ਕਿ ਉਹਨਾਂ ਦੀ ਹਾਂ ਕਮਜ਼ੋਰੀ ਜਿਹੜੀ ਹੈ ਨਾ, ਉਹ ਬਿਲਕੁਲ। ਇੱਕ ਅੰਜੀਰ, ਠੀਕ ਹੈ, 3 ਖਜੂਰ, 5 ਬਦਾਮ। ਓਕੇ, ਗਰਮੀਆਂ 'ਚ ਵੀ ਦੱਸਣੀ ਹੈ ਨਾ, ਤਰੀਕਾ ਦੱਸਾਂਗੀ, ਠੀਕ ਹੈ ਨਾ। ਰਾਤ ਨੂੰ 1 ਗਿਲਾਸ ਪਾਣੀ 'ਚ ਭੇਕ ਰੱਖ ਦਿਓ, ਠੀਕ ਹੈ, ਠੀਕ ਹੋ ਗਿਆ। ਤੇ ਜੇ ਖੂਨ ਦੀ ਕਮੀ ਹੈ ਤੇ ਥੋੜੀ ਜਿਹੀ ਨਾ 5-7 ਦਾਣੇ ਕਿਸ਼ਮਿਸ਼ ਦੇ ਪਾ ਲਓ, ਠੀਕ ਹੋ ਗਿਆ। ਸਵੇਰੇ 2 ਕੇਲੇ, ਜਾਂ ਅੱਜ ਕੱਲ ਆਮ ਆਇਆ ਹੋਇਆ, ਕੇਲੇ ਆਮ, ਜਿਹੜਾ ਵੀ ਕੋਈ ਫਰੂਟ ਹੋਵੇ, ਦੁੱਧ ਵਿੱਚ ਪਾ ਕੇ ਉਹਨੂੰ, ਤੇ ਚੰਗਾ ਜਿਹਾ ਮਜ਼ੇਦਾਰ ਜਿਹਾ ਮਿਲਕ ਸ਼ੇਕ ਬਣਾ ਕੇ ਵੱਡਾ ਸਾਰਾ ਮੱਗਾ ਪੀ ਲਓ। ਇਨਸ਼ਾਅੱਲਾ ਵੇਖੋਗੇ ਤੁਸੀਂ ਕੋਈ ਹਫਤੇ ਵਿੱਚ ਤੁਹਾਡੀ ਸਕਿਨ ਵੀ ਖੂਬਸੂਰਤ ਹੋ ਜਾਏਗੀ, ਤੇ ਤੁਹਾਡੀ ਜਿਹੜੀ ਬੋਡੀ ਹੈ, ਜਿਹੜੀ ਕਾਂਗੜੀ ਸੀ, ਕਾਂਗੜੀ ਵਿੱਚ ਥੋੜਾ ਥੋੜਾ ਜਿਹਾ ਮਾਸ ਆ ਜਾਏਗਾ।
ਮਾਸ ਚੜਨਾ ਸ਼ੁਰੂ ਹੋ ਜਾਏਗਾ ਅੱਛਾ, ਹੁਣ ਇੱਕ ਹੋਰ ਚੀਜ਼ ਜਿਹੜੀ ਸਾਡੀ ਅਗਲੇ ਦੀ ਪਰਸਨੈਲਿਟੀ ਨੂੰ ਫੌਰਨ ਸ਼ੈਟਰ ਕਰ ਦਿੰਦੀ ਹੈ। ਮਤਲਬ ਬਹੁਤ ਖੂਬਸੂਰਤ ਲੁਕਸ ਨੇ, ਬਹੁਤ ਅੱਛੀ ਡਰੈਸਿੰਗ ਕੀਤੀ ਹੈ, ਬਟ ਜਿੱਦਾਂ ਹੀ ਨਾ ਭਾਜੀ ਪੈਰਾਂ ਵੱਲ ਬਲਕਿ ਚੰਗਾ ਆ, ਜਿੱਦਾਂ ਹੀ ਆ ਕੇ ਸਾਡੇ ਕੋਲ ਆ ਕੇ ਅਸਲਾਮ ਵਾਲੇਕੁਮ ਬੋਲੇਗਾ ਜਾਂ ਬੋਲੇਗੀ ਨਾ, ਸਮੈਲ ਤੇ ਅਸੀਂ ਇੰਜ ਕਰ ਲਾਂਗੇ। ਆਏ ਸਮੈਲ, ਉਹ ਦੱਸੋ ਮੂੰਹ ਦੀ ਬੋ। ਸਹੀ ਗੱਲ ਹੈ। ਇਹ ਤੇ ਤੁਸੀਂ ਮਹਿਫਿਲ 'ਚ ਬੈਠੇ ਹੋ, ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ, ਸਾਰੀ ਪਰਸਨੈਲਿਟੀ ਡਾਊਨ, ਅਗਲਾ ਬੰਦਾ 2 ਫੁੱਟ ਦੂਰ ਖੜਾ ਹੋ ਜਾਂਦਾ ਜਾ ਕੇ। ਹਾਂਜੀ, ਬਹੁਤ ਸੌਖਾ ਹੈ ਤੇ ਬਿਮਾਰੀ ਵੈਸੇ, ਲੇਕਿਨ ਹੱਸੀ ਇਸ ਲਈ ਆਂਦੀ ਬਿਮਾਰੀ ਨਹੀਂ ਬਿਮਾਰੀ 5% ਹੈ, 95% ਗਫਲਤ ਹੈ, ਹਾਈਜੀਨ ਨਹੀਂ ਹੈ, ਹਾਈਜੀਨ ਦਾ ਹੈ ਮਸਲਾ, ਹਾਈਜੀਨ ਦਾ ਮਸਲਾ। ਯਾਨੀ ਅਸੀਂ ਤਰਸ ਨਾ ਖਾਈਏ, ਉਹਨੂੰ ਅਸੀਂ ਡਾਂਟੀਏ ਨਾ ਖਾਈਏ, ਉਹਨੂੰ ਨਸੀਹਤ ਕਰੋ। ਹਾਂ, ਇਹ ਸਮੈਲ ਨਾ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਮੂੰਹ 'ਚ ਸਮੈਲ ਆਵੇ। ਕਈ ਲੋਕ ਕਹਿੰਦੇ, ਮੇਰੀ ਅੰਮਾ ਜੀ ਕਹਿੰਦੇ ਤੇ ਜਿਹਦਾ ਮਿਹਦਾ ਖਰਾਬ, ਅਗਲੀ ਗੱਲ ਮੈਂ ਇਹ ਆਖਰੀ ਸੀ, ਜਿਹੜਾ ਮਿਹਦਾ ਖਰਾਬ ਹੁੰਦਾ ਜਿਨ੍ਹਾਂ ਦਾ, ਉਹਨਾਂ ਦੇ ਵਿੱਚ ਜ਼ਿਆਦਾ ਸਮੈਲ ਆਉਂਦੀ ਹੈ, ਠੀਕ ਹੈ ਨਾ। ਸਵੇਰੇ ਉੱਠਦੇ ਹੀ ਕਈ ਲੋਕ ਬੋਲਦੇ ਨੇ ਤਾਂ ਪੂਰਾ ਕਮਰਾ ਹੀ ਇੱਕਦਮ, ਤੁਹਾਨੂੰ ਪਤਾ ਸਾਡਾ ਕੈਮਰਾਮੈਨ ਉਹਦਾ ਐਸ ਬਹੁਤ ਇੰਜਨ ਕਰ ਰਿਹਾ, ਮੈਨੂੰ ਲੱਗਦਾ ਵਿਚਾਰੇ ਦੀ ਜ਼ਿੰਦਗੀ ਦੇ ਬੜੇ ਬੁਰੇ ਤਜਰਬੇ। ਨਹੀਂ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਠੀਕ ਹੈ। ਆਪਣੀ ਬੋਡੀ ਨੂੰ ਡੀਟੌਕਸ ਕਰੋ, ਠੀਕ ਹੈ ਨਾ। ਟੌਕਸਿਨ ਸਾਰੇ ਖਾਰਿਜ ਕਰੋ, ਇਨਸ਼ਾਅੱਲਾ। ਇੱਕ ਤੇ ਤੁਹਾਡੇ ਪਸੀਨੇ ਵਿੱਚ ਵੀ ਸਮੈਲ ਨਹੀਂ ਆਏਗੀ, ਮੂੰਹ 'ਚ ਸਮੈਲ ਨਹੀਂ ਆਏਗੀ, ਠੀਕ ਹੈ। ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਇੱਕ ਸਪੈਸ਼ਲ ਟੋਟਕਾ ਆਪਣੇ ਦੰਦ ਸਾਫ਼ ਕਰਨ ਵਾਸਤੇ, ਠੀਕ ਹੈ। ਮੈਂ ਬਣਾਇਆ ਹੋਇਆ, ਖਾਸ ਤੌਰ ਮੈਂ ਦੱਸ ਵੀ ਦੇਣੀ ਆ, ਮਾਊਥ ਸੋਲੂਸ਼ਨ ਦੇ ਨਾਮ ਦੇ। ਮੈਂ ਸਿਰਫ ਇਸ ਮਸਲੇ ਦਾ ਸੋਲੂਸ਼ਨ ਨਿਕਾਲਿਆ ਸੀ। ਵਾਹ, ਮਾਊਥ ਸੋਲੂਸ਼ਨ ਹੀ ਕੱਢਦਾ ਤੁਸੀਂ, ਮਾਊਥ ਸੋਲੂਸ਼ਨ ਹੀ ਕੱਢਿਆ ਮੈਂ। ਯਕੀਨ ਮੰਨੋ, ਮੈਂ ਮਾਊਥ ਸੋਲੂਸ਼ਨ ਸਿਰਫ ਇਹ ਕਿ ਪੂਰੇ ਤੁਹਾਡੇ ਫਨਲ ਦਾ ਸੋਲੂਸ਼ਨ, ਕਿਉਂਕਿ ਫਨਲ ਜਿਹੜਾ ਹੈ ਨਾ, ਇਹਦੇ ਵਿੱਚ ਖੁਰਾਕ ਜਾਣੀ ਹੈ, ਠੀਕ ਹੈ ਨਾ। ਇਹਦੇ ਨਾਲ ਹੀ ਤੁਸੀਂ ਗੱਲ ਕਰਨੀ ਹੈ, ਇਹਦੇ ਨਾਲ ਹੀ ਸਾਰੇ ਕੰਮ ਹੋਣੇ ਨੇ, ਤੇ ਇਹਨੂੰ ਸਾਫ਼ ਰੱਖੋ। ਮੈਂ ਜਿਹੜੀ ਚੀਜ਼ਾਂ ਪਾਈ ਹੈ ਮੈਂ ਦੱਸ ਦੇਣੀ ਆ, ਤੁਸੀਂ ਵੀ ਕਰ ਸਕਦੇ ਹੋ। ਇਹ ਮਜੀਠ ਜਿਹੜੀ ਹੁੰਦੀ ਹੈ ਨਾ, ਇਹ ਗਮਸ ਦੀ ਜਿਹੜੀ ਸਵੈਲਿੰਗ ਹੁੰਦੀ ਹੈ, ਇਹਨੂੰ ਘੱਟ ਕਰਦੀ ਹੈ, ਖਾਰੇਪਣ ਨੂੰ ਖਤਮ ਕਰਦੀ ਹੈ, ਪਾਣੀ ਜਿਹੜਾ ਆਂਦਾ ਹੈ ਉਹਨੂੰ ਖਤਮ ਕਰਦੀ ਹੈ, ਜਿਹੜੀ ਸਮੈਲ ਆਂਦੀ ਹੈ। ਤੇ ਜਿਹੜੀ ਐਲਮ ਫਟਕੜੀ ਜਿਹਨੂੰ ਆਉਂਦੇ ਆ, ਫਟਕੜੀ ਹੈ ਕਿ ਐਂਟੀ ਕੈਂਸਰ, ਮੂੰਹ ਦਾ ਕੈਂਸਰ, ਠੀਕ ਹੈ ਨਾ। ਖੁਦਾ ਨਾ ਖਾਸਤਾ ਸਵੇਰੇ ਉੱਠਦੇ ਜਿਹੜੇ ਮੂੰਹ ਵਿੱਚ ਟੂਥਪੇਸਟ ਪਾਉਂਦੇ ਨੇ, ਫਲੋਰਾਈਡ ਹੁੰਦਾ ਉਹਦੇ ਵਿੱਚ, ਉਹ ਡਾਇਰੈਕਟ ਮੈਦੇ ਤੇ ਅਸਰ ਕਰਦੀ ਹੈ। ਫਟਕੜੀ ਲੈ ਲਓ। ਲੌਂਗ ਹੈ ਕਿ ਤੁਹਾਡੇ ਇਨਫੈਕਸ਼ਨ ਨੂੰ ਖਤਮ ਕਰਦੀ, ਦਾਂਤ ਚਮਕਾਉਂਦੀ, ਦਾਂਤਾਂ ਦਾ ਦਰਦ ਖਤਮ ਕਰਦੀ ਹੈ, ਠੀਕ ਹੈ ਨਾ। ਲੌਂਗ ਹੈ। ਬਾਕੀ ਮੈਂ ਤਾਂ 18-20 ਚੀਜ਼ਾਂ ਪਾਈਆਂ ਨੇ, ਪਰ ਤੁਸੀਂ ਕਿੱਥੇ ਪਾਓਗੇ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਮਾਊਥ ਸੋਲੂਸ਼ਨ ਹੈਗਾ ਮੇਰਾ ਤੇ, ਪਰ ਮੈਂ ਤੁਹਾਨੂੰ ਸੌਖਾ ਜਿਹਾ ਟੋਟਕਾ ਦੱਸਣੀ, ਇੱਕ ਮਾਊਥ ਵਾਸ਼ ਦੱਸਣੀ ਆ, ਠੀਕ ਹੈ ਨਾ। ਅੱਧਾ ਲੀਟਰ ਪਾਣੀ ਲੈਣਾ ਹੈ, ਕੋਈ 20-25 ਲੌਂਗ ਲੈਣੀ ਤੁਸੀਂ, ਥੋੜੀ ਜੀ ਤਕਰੀਬਨ ਕੋਈ 2 ਇੰਚ ਦਾ ਟੁਕੜਾ ਫਟਕੜੀ ਦਾ ਲੈਣਾ ਹੈ, ਠੀਕ ਹੈ। ਤੇ ਨਾਲੇ ਤੁਸੀਂ ਲੈਣਾ ਇੰਨਾ ਕੀ ਨਮਕ, ਠੀਕ ਹੈ। ਥੋੜੀ ਜੀ ਅੰਬਾ ਹਲਦੀ ਲੈ ਲਓ, ਤੇ ਇਹਨੂੰ ਉਬਾਲ ਕੇ ਰੱਖ ਲਓ। ਸੁਬਾਹ ਸ਼ਾਮ ਇਹਦੇ ਨਾਲ ਕੁਲੀ ਕਰੋ, ਤੁਹਾਡੇ ਦਾਂਤ ਹਿਲਦੇ ਹੋਣ, ਦਰਦ ਹੋਣ, ਬੂ ਹੋਵੇ, ਪਸ ਹੋਵੇ, ਸਾਰੇ ਮਸਲੇ ਦੂਰ। ਇੱਕ ਮਾਊਥ ਵਾਸ਼, ਇਨਸ਼ਾਅੱਲਾ। ਇਹ ਮਾਊਥ ਵਾਸ਼ ਹੈ, ਠੀਕ ਹੈ ਨਾ। ਮੈਂ ਬਣਾਇਆ ਜਿਹੜਾ ਉਹ ਮਾਊਥ ਸੋਲੂਸ਼ਨ ਬਣਾਇਆ, ਮੈਂ ਲੋਕਾਂ ਦੇ ਮਸਲੇ ਸੁਣ ਕੇ ਉਕਾਸ਼ਾ ਮੈਂ ਥੱਕ ਗਈ ਸੀ। ਅਲਹਮਦੁਲਿਲਾ, ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੇ ਆਪਣੇ ਦੰਦ ਸਾਰੀ ਉਮਰ ਤੁਹਾਡੇ ਆਪਣੇ ਦੰਦ ਤੁਹਾਡੇ ਨਾਲ ਰਹਿਣ, ਤੇ ਫਿਰ ਤੁਸੀਂ ਮਾਊਥ ਸੋਲੂਸ਼ਨ ਦਾ ਇਸਤੇਮਾਲ ਕਰੋ। ਅੱਛਾ, ਅਸੀਂ ਇਹ ਤੇ ਹੋ ਗਿਆ ਨਾ ਸੋਲੂਸ਼ਨ। ਅੱਛਾ, ਤੁਸੀਂ ਜਿੱਦਾਂ ਸ਼ੁਰੂ 'ਚ ਕਿਹਾ ਨਾ ਕਿ ਨਹੀਂ 5% ਮੈਦਾ ਹੁੰਦਾ, 95% ਆਪਣਾ ਸਫਾਈ ਦਾ ਮਸਲਾ ਹੁੰਦਾ, ਤੇ ਸਫਾਈ ਕਿੰਜ ਕਰਨੀ ਹੈ ਮੂੰਹ ਦੀ? ਵੇਖਿਏ, ਤੁਸੀਂ ਨਾ, ਸਾਨੂੰ ਸਭ ਨੂੰ ਪਤਾ ਹੈ, ਇੱਕ ਰਵਾਇਤ ਬਣੀ ਹੋਈ ਹੈ ਕਿ ਸਵੇਰੇ ਉੱਠਦੇ ਦੰਦ ਸਾਫ਼ ਕਰਨੇ ਨੇ। ਦੰਦ ਤੁਸੀਂ ਰਾਤ ਨੂੰ ਸਾਫ਼ ਕਰਨੇ, ਮਾਂਜਣੇ ਨੇ, ਠੀਕ ਹੈ ਨਾ। ਸਾਰੀ ਰਾਤ ਤੁਹਾਡਾ ਮੂੰਹ ਬੰਦ ਰਹਿਣਾ ਹੈ, ਮੂੰਹ ਬੰਦ ਰਹਿਣਾ ਹੈ। ਜਿਹੜਾ ਕੁਝ ਖਾਇਆ ਪੀਆ ਸਾਰਾ ਦੰਦਾਂ 'ਚ ਰਹਿਣਾ, ਫਿਰ ਕੈਵਿਟੀ, ਫਿਰ ਕੀੜਾ ਲੱਗ ਗਿਆ, ਫਿਰ ਸਮੈਲ ਸਭ ਤੋਂ ਪਹਿਲੇ ਜਿਹੜੀ ਮੈਦੇ ਤੋਂ ਆਂਦੀ, ਪਰ ਇਹ ਹੈ ਕਿ ਦਾਂਤਾਂ ਵਿੱਚ ਜਿਹੜੀ ਸਮੈਲ, ਮੂੰਹ 'ਚ ਜਿਹੜੀ ਸਮੈਲ ਆਂਦੀ, ਇਹ ਕਾਜ਼ ਕਰਦੀ ਹੈ, ਠੀਕ ਹੈ। ਦੂਜੀ ਗੱਲ ਹੈ, ਜ਼ਬਾਨ ਦੀ ਸਫਾਈ ਲੋਕੀ ਕਰਦੇ ਹੀ ਕੋਈ ਨਹੀਂ। ਜ਼ਬਾਨ ਦੀ ਇਹ ਨਹੀਂ ਕਿ ਤਮੀਜ਼ ਨਾਲ ਬੋਲਣਾ, ਉਹ ਤੇ ਹੈ ਹੀ ਹੈ, ਉਹ ਤੇ ਜ਼ਰੂਰੀ ਹੈ ਨਾ। ਪਰ ਇਹ ਹੈ ਕਿ ਜ਼ਬਾਨ ਜਦੋਂ ਦਾਂਤ ਸਾਫ਼ ਕਰਦੇ ਹੋ ਨਾ, ਉਹ ਤਾਂ ਆਪਣੀ ਜ਼ਬਾਨ ਨੂੰ ਨਾ ਐਂਡ ਤੱਕ ਉਹਦੀ ਸਫਾਈ ਜ਼ਰੂਰ ਕਰਿਆ ਕਰੋ, ਠੀਕ ਹੈ। ਹੁਣ ਮੈਂ ਜ਼ਬਾਨ ਕੱਢ ਕੇ ਤੁਹਾਨੂੰ ਨਹੀਂ ਦੱਸ ਸਕਦੀ, ਠੀਕ ਹੈ, ਪਰ ਮੈਂ ਤੁਹਾਨੂੰ ਦੱਸ ਦਿੱਤਾ ਹੈ। ਜਿੱਦਾਂ ਤੁਸੀਂ ਡਾਕਟਰ ਨੂੰ ਜ਼ਬਾਨ ਕੱਢ ਕੇ ਦਿਖਾਉਂਦੇ ਹੋ ਨਾ, ਬਸ ਉਨੀ ਬਾਹਰ ਕੱਢਣੀ ਹੈ, ਤੇ 2 ਫਿੰਗਰ ਨਾਲ ਨਾ, ਸਿੱਧੇ ਹੱਥ 2 ਫਿੰਗਰ ਨਾਲ ਚੰਗੀ ਤਰ੍ਹਾਂ ਸਫਾਈ ਕਰਨੀ ਹੈ, ਠੀਕ ਹੈ ਨਾ। ਇਨਸ਼ਾਅੱਲਾ ਤੁਸੀਂ ਵੇਖੋਗੇ ਪਹਿਲੇ ਦਿਨ ਹੀ ਸਮੈਲ 95% ਖਤਮ ਹੋ ਜਾਏਗੀ। ਵਾਹ, ਇਹ ਇੰਨਾ ਜ਼ਬਰਦਸਤ ਟੋਟਕਾ। ਵਾਹ। ਆਪਾਂ ਜੀ ਜਾਂਦੇ ਜਾਂਦੇ ਲਾਹੌਰ ਦੀ ਕੁੜੀ ਦੇ ਜਿਹੜੇ ਮਸਾਇਲ ਨੇ ਉਹ ਖਤਮ ਕਰਦੇ ਜਾਓ। ਕੀ ਮਸਾਇਲ? ਮੈਨੂੰ ਪਤਾ ਹੀ ਕੋਈ ਨਹੀਂ ਵਿਚਾਰੀਆਂ ਦੇ। ਮੂੰਹ ਚਿੱਟਾ ਤੇ ਪੈਰ ਕਾਲੇ। ਇਹ ਖਾਸ ਲਾਹੌਰ ਦੀਆਂ ਕੁੜੀਆਂ ਵਾਸਤੇ ਟੋਟਕਾ ਹੋਏਗਾ। ਸ਼ੁਕਰ ਅਸੀਂ ਦੋਨੋਂ ਲਾਹੌਰ ਦੇ ਨਹੀਂ ਹੈਗੇ। ਅਲਹਮਦੁਲਿਲਾ, ਇਹ ਹੈ ਕਿ ਸਾਡੇ ਮੂੰਹ ਫਿਰ ਵੀ ਕਦੀ ਟੈਨ ਹੋ ਜਾਂਦੇ, ਪਰ ਹੱਥ ਪੈਰ ਸਾਡੇ ਸਾਫ਼ ਰਹਿੰਦੇ ਨੇ। ਅਲਹਮਦੁਲਿਲਾ, ਹੱਥ ਪੈਰ ਸਾਡੇ ਸਾਫ਼ ਨੇ। ਲੈ ਵੀ ਲਾਹੌਰ ਦੀ ਕੁੜੀਆਂ ਵਾਸਤੇ ਮੈਂ ਦੱਸ ਦਿੰਦੀ ਹਾਂ। ਲਾਹੌਰ ਦੀ ਕੁੜੀਆਂ ਨੇ, ਸਾਡੀਆਂ ਭੈਣਾਂ ਨੇ ਮਾਈਂਡ ਨਹੀਂ ਕਰਨਾ, ਲੇਕਿਨ ਦੇਖੋ ਅੱਛੀ ਗੱਲ ਹੈ ਨਾ, ਪਰਸਨੈਲਿਟੀ ਤੁਹਾਡੇ ਪੈਰ। ਅਸੀਂ ਵੀ ਲਾਹੌਰ ਦੀਆਂ ਨੇ, ਹੁਣ ਵੀ ਅਸੀਂ ਵੀ ਲਾਹੌਰ 'ਚ ਰਹਿ ਰਹੇ ਹਾਂ।
ਸਪੈਸ਼ਲ ਟੋਟਕਾ ਇਹ ਸਾਰੀ ਉਹਨਾਂ ਭੈਣਾਂ ਵਾਸਤੇ ਜਿਹੜੀ ਖਾਸ ਤੌਰ ਤੇ ਪਰੇਸ਼ਾਨ ਨੇ ਕਿ ਹੱਥ ਪੈਰ ਵਾਕੀ ਮੂੰਹ ਇਹ ਹੈ ਕਿ ਅਸੀਂ ਟੁਰਦੇ ਫਿਰਦੇ ਮੂੰਹ ਧੋ ਲੈਂਦੇ ਆ, ਸਭ ਤੋਂ ਜਿਹੜਾ ਨਿਗਲੈਕਟ ਹੁੰਦਾ ਹੈ ਨਾ ਪੈਰ, ਠੀਕ ਹੈ ਨਾ, ਹੱਥ ਵੀ ਵਿਚਾਰੇ ਹੋ ਜਾਂਦੇ ਨੇ, ਠੀਕ ਹੈ ਨਾ। ਇਹਦੇ ਵਾਸਤੇ ਨਾ ਅੱਜ ਕੱਲ ਆਈ ਹੋਈ ਹੈ ਜਿਹੜੀ ਆਪਣਾ ਕੀ ਆਂਦੇ ਨੇ ਪੈਰਾਫਿਨ ਵੈਕਸ, ਹਾਂਜੀ ਨਹੀਂ ਹੈ ਤਾਂ ਮੋਮਬੱਤੀ ਲੈ ਲਓ, ਠੀਕ ਹੈ ਨਾ, ਮੋਮਬੱਤੀ ਲੈ ਲਓ, 2 ਮੋਮਬੱਤੀ, ਉਹਨੂੰ ਥੋੜਾ ਜਿਹਾ ਤੋੜ ਕੇ ਡਬਲ ਬੋਇਲਰ ਵਿੱਚ ਪਾ ਲਓ, ਥੋੜੀ ਜਿਹੀ ਗਲੈਸਰੀਨ ਪਾ, ਥੋੜਾ ਕੈਸਟਰ ਆਇਲ, ਠੀਕ ਹੈ, ਥੋੜੀ ਜਿਹੀ ਇਹਦੇ ਵਿੱਚ ਵੈਜ਼ਲੀਨ ਪਾ ਕੇ ਇਹਨੂੰ ਮਿਕਸ ਕਰ ਲਓ। ਤੇ ਜੇ ਹੈ ਤੁਹਾਡੇ ਕੋਲ ਜ਼ਾਫਰਾਨ, 2 ਤੁਰੀਆਂ ਜ਼ਾਫਰਾਨ ਦੀਆਂ ਪਾ ਕੇ ਉਹ ਜ਼ਾਫਰਾਨੀ ਤੁਹਾਡੀ ਨਾ ਪੈਰਾਫਿਨ ਇੱਕ ਕਰੀਮ ਤਿਆਰ ਹੋ ਜਾਏਗੀ, ਜੈਲ। ਬਸ ਪੈਰਾਂ ਉੱਤੇ ਲਾ ਕੇ ਰਾਤ ਨੂੰ ਸਿਰਫ ਸੌਕਸ ਪਾ ਕੇ ਤੁਸੀਂ ਸੋ ਜਾਓ। ਹਾਂ, ਸਵੇਰੇ ਗਰਮ ਪਾਣੀ ਨਾਲ ਪੈਰ, ਸਿੰਡਰੇਲਾ ਜੈਸੇ ਪੈਰ, ਸਿੰਡਰੇਲਾ ਜਿਸ ਤਰ੍ਹਾਂ ਦੇ ਪੈਰ ਹੋ ਜਾਣਗੇ ਇਨਸ਼ਾਅੱਲਾ। ਕਿ ਸ਼ਹਿਜ਼ਾਦਾ ਆਏਗਾ ਜੁੱਤੀ ਪਾਉਣ ਵਾਸਤੇ ਸਾਡੇ ਪੈਰਾਂ 'ਚ, ਇਨਸ਼ਾਅੱਲਾ ਆਏਗਾ, ਇਨਸ਼ਾਅੱਲਾ ਆਏਗਾ, ਇਨਸ਼ਾਅੱਲਾ। ਆਪਾ ਜੀ ਤੁਸੀਂ ਦੁਬਾਰਾ ਸਾਡੇ ਸ਼ੋਅ 'ਚ ਕਦੋਂ ਆ ਰਹੇ ਹੋ? ਵਾਅਦਾ ਕਰਕੇ ਜਾਣਾ ਹੈ ਇਨਸ਼ਾਅੱਲਾ, ਕਿਉਂਕਿ ਮੈਨੂੰ ਪਤਾ ਹੈ ਨਾ ਕਿ ਆਡੀਅנס ਨੇ ਕਹਿਣਾ ਹੈ ਬੁਲਾਓ ਦੁਬਾਰਾ। ਚਲੇ ਆਡੀਅנס ਬੁਲਾਏਗੀ ਤਾਂ ਜ਼ਰੂਰ ਆਏਗੀ। ਪਤਾ ਨਹੀਂ ਮੇਰੀ ਪੰਜਾਬੀ ਦਾ ਫੀਡਬੈਕ ਤੁਸੀਂ ਜ਼ਰੂਰ ਮੈਂ ਕਹਿੰਨੀ ਕਿ ਦੁਨੀਆ ਦਵੇ ਨਾ ਦਵੇ, ਤੁਸੀਂ ਝੂਠ ਬੋਲਦੇ, ਤੁਹਾਨੂੰ ਪੰਜਾਬੀ ਨਹੀਂ ਆਉਂਦੀ। ਪਤਾ ਨਹੀਂ, ਮੈਨੂੰ ਪਤਾ ਹੀ ਕੋਈ ਨਹੀਂ, ਹੁਣ ਸੁਣਾਂਗੀ ਤਾਂ ਪਤਾ ਚੱਲੇਗਾ। ਲੇਕਿਨ ਸੱਚੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ, ਦੂਸਰੀ ਦਫਾ ਮੈਂ ਸ਼ੋਅ ਕਰ ਰਹੀ ਹਾਂ। ਆਪਾ ਜੀ ਬਹੁਤ ਅੱਛਾ ਲੱਗਿਆ। ਤੇ ਇੱਕ ਹੁੰਦਾ ਨਾ ਕਿ ਇਨਸਾਨ ਦਾ ਆਪਣਾ ਬਿਜ਼ਨਸ ਵੀ ਹੈ, ਉਸ ਤੋਂ ਇਲਾਵਾ ਬੰਦਾ ਕਹਿੰਦਾ ਮੈਂ ਆਪਣੇ ਰਾਜ਼ ਨਾ ਦੱਸਾਂ। ਜੇ ਪੂਰੀ ਇਮਾਨਦਾਰੀ ਨਾਲ ਤੁਸੀਂ ਰਾਜ਼ ਦੱਸ ਦਿਓ ਨਾ, ਇਹ ਚੀਜ਼ ਆਈ ਐਮ ਇਨ ਲਵ ਵਿਦ। ਅਲਹਮਦੁਲਿਲਾ। ਤੇ ਤੁਸੀਂ ਇੰਜ ਹੀ ਖੁਸ਼ ਰਹੋ ਤੇ ਆਬਾਦ ਰਹੋ, ਇੰਜ ਹੀ ਸਾਡਾ ਭਲਾ ਕਰਦੇ ਰਹੋ, ਕਿਉਂਕਿ ਇਹ ਬੀੜਾ ਨਾ ਕੋਈ ਚੱਕਦਾ, ਤੁਸੀਂ ਚੁੱਕ ਲਿਆ। ਥੈਂਕ ਯੂ ਸੋ ਮਚ। ਆਪਾ ਜੀ ਖੁਸ਼ ਰਹੋ। ਅੱਲਾ ਹਾਫਿਜ਼। ਥੈਂਕ ਯੂ।